ਤੇ ਮੈਂ ਉਸਤਾਦ ਜੀ ਸੋਹਰਾ ਉਹ ਹੀ ਲਿਆਣਾ ਜਿਹਨੂੰ ਮਾੜੀ ਮੋਟੀ ਸਨੋਕਰ ਵੀ ਆਉਂਦੀ ਹੈ ਲਿਆਉਣਾ। ਹਲੇ ਸਹੁਰਾ ਤੁਰੇ ਹੀ ਆਂਦੇ ਗਲੀ 'ਚ ਤੇ ਆ ਮੁੱਕਾ ਬਣਾਉਂਦੇ ਅਚਾੜਾ ਮੈਂ ਆਪਣੀ ਯੋਜਾ ਨੂੰ ਕਿਹਾ ਵਾ ਵੀ ਤੇਰੀ ਮਿਹਰਬਾਨੀ ਜਦ ਤੱਕ ਭਰਾ ਨਹੀਂ ਨਾ ਉਹਦਾ ਯੋਜਾ ਹਨੀ ਸਿੰਘ ਨੂੰ अस्सलाम वालेकुम नाज़रीन, टी टाइम में खुश आमदीद। आपके पहलू में आकर रो दिए, आपके पहलू में आकर रो दिए, दास्ताने गम सुना कर रो दिए, आपके पहलू में आकर रो दिए, शाम जब आंसू बहाती आ गई हर तरफ गम की उदासी छा गई, दीप यादों के जलाकर रो दिए, आपके पहलू में आकर रो दिए। ਬਹੁਤ ਹੀ ਉਸਤਾਦ ਜੀ। मदन मोहन साहब, क्या बात है। ये ਇਹਦੀ ਵਜ੍ਹਾ ਤੋਂ ਮੈਂ ਸਿੰਗਰ ਆ ਸਿਰਫ ਯਕੀਨ ਕਰ ਜੀ ਕਿਤੇ ਤੁਸੀਂ ਇਹਦੀ ਮੇਰੇ ਗਾਣੇ ਦਾ ਅਸਰ ਪੁੱਛਣਾ ਨਾ ਇਹਨੂੰ ਪੁੱਛੋ ਸਾਜੀ ਬਹੁਤ ਸਾਰੇ ਲੋਕ ਤੁਹਾਡਾ ਗਾਣਾ ਪਸੰਦ ਕਰਦੇ ਨੇ। ਉਹਦੀ ਰੂਹ ਨੂੰ ਸਕੂਨ ਪਹੁੰਚ ਜਾਂਦਾ। ਅੰਤਰੇ ਤੋਂ ਹਮੇਸ਼ਾ ਯਾਰ 1% ਬੰਦਿਆਂ ਦੀ ਗੱਲ ਕਰਦੇ ਇੱਥੇ ਹੀ ਬੋਲਦੀ ਸੀ ਇਹ ਗੱਲ। ਯਾਰ ਕੋ ਕਵਾਲੀ ਵੀ ਸੁਣਾ ਯਾਰ ਫਰੀਦ, ਕਵਾਲੀ ਕਬੂਲੀ ਵੀ। ਉਹ ਕਵਾਲੀ ਤੇਰੇ ਤਾਏ ਦਾ ਉਰਸ ਹੁੰਦੇ ਇੱਥੇ ਕਵਾਲੀ ਸੁਣਾ ਬੈ ਯਾਰ। ਓਏ ਮੇਰੀ ਗੱਲ ਸੁਣ ਲੈ, ਅੱਗੇ ਰਾਤੀ ਦੀ ਗੱਲ ਸੁਣੀ, ਕੀ ਆ ਸਹੁਰੇ ਨਾਲ ਇਹਨੇ ਬਦਤਮੀਜ਼ੀ ਕੀਤੀ। ਨਾਦਰੀਨ, ਸਹੁਰਾ ਜਿਹੜਾ ਹੁੰਦਾ ਨਾ, ਮੇਰਾ ਇੱਕ ਦੋਸਤ ਸੀ, ਉਹ ਕਹਿੰਦਾ ਹੁੰਦਾ ਵੀ ਸਹੁਰਾ ਪਾਕ, ਮੇਰੇ ਸਹੁਰਾ ਪਾਕ ਆਏ ਨੇ। ਸਹੁਰਾ ਜਿਹੜਾ ਹੁੰਦਾ ਨਾ ਨਾਦਰੀਨ, ਉਹ ਬਹੁਤ ਕਾਬਿਲ ਇਹਤਰਾਮ ਹੁੰਦਾ, ਬਿਲਕੁਲ ਸਰ। ਲੇਕਿਨ ਗੱਲ ਹੈ ਸਹੁਰੇ ਨੂੰ ਇੱਜ਼ਤ ਕਰਾਉਣੀ ਵੀ ਆਉਣੀ ਚਾਹੀਦੀ ਹੈ। ਹਾਂ ਇਹ ਬਾਤ। ਲੇਕਿਨ ਤੇਰਾ ਜਿਹੜਾ ਸਹੁਰਾ ਉਹ ਕਾਬਿਲ ਇੱਜ਼ਤ ਆ, ਉਹਨੂੰ ਇੱਜ਼ਤ ਕਰਾਉਣੀ ਆਉਂਦੀ, ਉਰੇ ਫੜਾਈ ਮੇਰਾ ਉਹਨੂੰ। ਹੈ ਤਾਂ ਕੋਈ ਨਹੀਂ ਹੋਇਆ ਵੀ ਚੱਲ ਕੀ ਟਾਈਮ ਚ ਮਾਰੀ। ਸ਼ੁਕਰ ਆ ਗਾਣੇ ਤੋਂ ਬਾਅਦ ਆਈ, ਨਹੀਂ ਤੇ ਮੇਰਾ ਗਲਾ ਖਰਾਬ ਹੋ ਜਾਂਦਾ। ਅੱਛਾ ਸਹੁਰੇ ਦੇ ਨਾਲ ਪਿਆਰ ਵੀ ਆ ਇਹਦਾ, ਇਹ ਨਹੀਂ। ਸਹੁਰਾ ਇਹਦਾ ਰਾਤੀ ਘਰ ਆਇਆ, ਉਸਤਾਦ ਜੀ ਤੁਹਾਡੀ ਸੋਚ ਐ, ਇਹਨੇ ਉਹਦੇ ਨਾਲ ਕੀ ਕੀਤਾ। ਉਸਤਾਦ ਜੀ ਇਹ ਦਿਨ ਪਹਿਲੇ ਤੱਤਾ ਪਾਣੀ ਢੋਲਣਾ, ਕੈਸਾ ਵਕਤ ਇਨਸਾਨ ਹੈ। ਦਿੱਤਾ ਵਾ ਗਿੱਟੇ ਧੋਣ ਵਾਸਤੇ ਤੱਤਾ ਪਾਣੀ। ਜਿਹੜਾ ਇਹਦਾ ਹੁਣ ਸਹੁਰਾ ਵਾ, ਇਹਦਾ ਸਹੁਰਾ ਵੀ, ਇਹਦੇ ਕਲਾਸ ਫੈਲੋ ਵੀ ਇਹਦਾ। ਹਾਂ ਤੇ ਮੇਰਾ ਉਹਨਾਂ ਕੋਈ ਮੁਹੱਬਤ ਆ ਮੇਰੀ। ਹਾਂ ਇਹ ਮੁਹੱਬਤ ਨਹੀਂ ਹੈਗੀ, ਬਸ ਉਹ ਫਸ ਜਾਏ ਕਿਤੇ ਫੀਸ ਲੈਣ ਗਏ ਲਾਪੇ ਕਰਾਤੇ ਸਹੁਰੇ ਦੇ। ਆਪਣੇ ਸੋਹਰੇ ਦੇ ਦੱਸ ਤੱਤਾ ਪਾਣੀ ਕਾ ਤੋਂ ਡੋਲਿਆ। ਗਿੱਟੇ ਧੋਣ ਅਸੀਂ ਗਿੱਟੇ ਦਰਦ ਕਰਦੇ ਰਿਆਸਲ ਨਹੀਂ ਸੀ ਕਰਾਉਣੀ, ਹਲਕੀ ਜੀ ਹੈ ਪਾਇਨੇ ਨੇ ਆਪੇ ਹੀ ਦੱਸ ਰਿਹਾ ਕਿ ਸਾਜੀ ਰੋਟੀ ਹੈ ਨਹੀਂ ਸੀ। ਬੰਦਾ ਪੁੱਛੇ ਚਲੋ ਇਹਦਾ ਤੇ ਸਹੁਰਾ ਵਾ, ਉਹਦੀ ਧੀ ਵੀ ਘਰ ਆ, ਉਹਦਾ ਬਾਪ ਉਹਨੇ ਵੀ ਰੋਟੀ ਨਹੀਂ, ਇਹਨੇ ਉਹਨੂੰ ਵੀ ਨਹੀਂ ਜਗਾਇਆ। ਓਏ ਹੋਏ ਇਹਨੇ ਉਹ ਕੋ ਅੱਧੀ ਚੁੱਪੀ ਰੋਟੀ ਠੰਡਾ ਸਾਲਨ ਦੇ ਕੇ ਉਹਨੂੰ ਵਿਚਾਰੇ ਨੂੰ ਤੋੜ ਦਿੱਤਾ। ਯਾਰ ਮੈਂ ਹਾਲਾਂਕਿ ਸਹੁਰਾ ਕੀ ਹੁੰਦਾ ਤੈਨੂੰ ਪਤਾ ਉਸਤਾਦ ਜੀ ਉਹ ਮਿਨੀ ਮੁਰਸ਼ਦ ਆ, ਹੈ? ਮਿਨੀ ਮੁਰਸ਼ਦ ਆ ਸੋਰੋ। ਅੱਛਾ ਜੀ। ਉਹ ਜਦੋਂ ਤੱਕ ਤੁਹਾਡੀ ਸ਼ਾਦੀ ਹੋ ਗਈ ਆ, ਤੁਸੀਂ ਹਰ ਸ਼ੈ ਆਪਣੀ ਘਰ ਲੈ ਆਂਦੀ ਹੈ ਜਹੇਜ। ਯਹੇਸ਼ ਯਹੇਸ਼ ਜਦੋਂ ਜਹੇਜ ਘਰ ਆ ਗਿਆ, ਬੀ ਵੀ ਘਰ ਆ ਗਈ, ਫਿਰ ਸਹੁਰਾ ਸਾਹਿਬ ਕਾਦੇ ਸਹੁਰਾ ਸਾਹਿਬ ਰਹਿ ਗਏ, ਫਿਰ ਤਾਂ ਤੁਹਾਡਾ ਯਾਰਾਨਾ ਹੀ ਹੋ ਗਿਆ ਨਾ। ਸਹੀ ਗੱਲ ਹੈ, ਸਹੀ। ਮੈਂ ਰਿਸਪੈਕਟ ਦਾ ਇੱਕ ਤੁਹਾਨੂੰ ਸਿਰਫ ਵਾਕਿਆ ਦੱਸਾਂ ਛੋਟਾ ਜਿਹਾ। ਜੀ ਮੇਰੇ ਘਰ ਮੇਰੇ ਸਸੁਰ ਆਏ ਨੇ ਉਸਤਾਦ ਜੀ, ਮੇਰੇ ਕੋਲ ਘੜੀ ਸੀ, ਉਹ ਤਕਰੀਬਨ 30-40 ਹਜ਼ਾਰ ਵਾਲੀ, ਜਿਹੜੀ ਤੁਸੀਂ ਵੇਖੀ ਵੀ ਅਕਸਰ। ਓ ਮੇਰੇ ਮੌਲਾ, ਜਿੱਦਣ ਇਹਦਾ ਸਹੁਰਾ ਘਰ ਆਉਂਦਾ ਨਾ, ਆਪਣਾ ਖੀਸਾ ਨਾਲੇ ਦੇ ਵਿੱਚ ਦੇ ਕੇ ਸੌਂਦਾ। ਅੱਛਾ ਚਲੋ ਜੀ, ਮੈਂ ਅੱਜ ਤੁਹਾਨੂੰ ਦੱਸ ਹੀ ਦਿੰਦਾ ਜਿਹੜੀ ਘੜੀ। ਚਲੋ ਇੱਕ ਮਿੰਟ ਠਹਿਰ ਜਾਓ, ਆਰਾਮ ਨਾਲ। ਪਤਾ ਕੀ ਗੱਲ ਆ, प्रोग्राम स्मूथ रखा करो, लो। भौंका पुना ना कराया करो इधर इधर इधर, ऐसे नहीं अच्छा लगता, मुझे नहीं अच्छा लगता, मेरी ऑडियंस को कैसे अच्छा लगा। स्मूथनेस होनी चाहिए प्रोग्राम। उसने कितनी अच्छी बात की कि सौरा जो होता है मिनी मुर्शद टाइप होता है, सौरा माँ के बराबर होता है, हाँ तकरीबन माँ टाइप होता है जी, उसकी भी उतनी रिस्पेक्ट करो। उसने अपने जिगर का टुकड़ा आपके हवाले कर दिया है।
मैं मिसालें बनी हुई हैं, सौरा माँ जाया, मिसालें। सौरा किसी का ना हुआ। हाँ अच्छा मैं दस रहा कि मेरे ससुर आए ਜਿਨ੍ਹਾਂ ਦੇ ਘਰ ਸਹੁਰੇ ਉਹਨਾਂ ਦੇ ਕਮਲੇ ਵੀ ਸਿਆਣੇ। मिसालें बनी हुई हैं। आम के आम सुसर के दाम। ਹਾਂ सौरा न जाने आंगन टेढ़ा, मिसालें हैं भाई। ਸਿਆਣੇ ਕਹਿੰਦੇ ਸਹੁਰੇ ਦੇ ਹੱਥ ਮਾਚਸ ਆ ਜੇ ਪੂਰੇ ਜੰਗਲ ਨੂੰ ਅਗਲਾ ਦੇ। ਸੌਰਾ ਵੰਡੇ ਸ਼ਰੀਰੀਆਂ ਮੋੜ ਮੋੜ ਕੇ ਆਪਣਿਆਂ ਨੂੰ। ਉਹ ਅਜੇ ਤਾਂ ਡੋਗਵਾ ਸਵਾਰਾ ਸਹੁਰਿਆਂ ਨਾਲ ਯਾਰੀ ਰੱਖਣੀ ਹੋਵੇ ਨਾ ਤੇ ਦਰਵਾਜ਼ੇ ਉੱਚੇ ਰੱਖੀ ਦੇ। ਹਾਏ ਹਾਏ ਹਾਏ। ਕੀ ਬਾਤ। ਇਹਦੇ ਸੌਰੇ ਦਾ ਮੂੰਹ ਲਾਲ ਹੋਵੇ ਤੇ ਉਦੋਂ ਹੀ ਰਹਿਣ ਦਿਓ ਬਸ, ਠੀਕ ਆ, ਓਕੇ। ਨਹੀਂ ਸਸੁਰ ਇੱਕ ਬੜਾ ਪੁਲਾਈਡ ਪੈਟਰੀਓਟਿਕ ਪੈਟਰੀਓਟਿਕ ਕੀ ਕਹਿ ਲੋ, ਘਰੇਲੂ ਸਤਹ ਤੇ। ਉਹ ਜੀ ਮੇਰੇ ਘਰ ਹੈ ਜੀ, ਮੇਰੀ ਇੱਜ਼ਤ ਦੀ ਜਗ੍ਹਾ ਨੇ। ਮੈਂ ਤੁਹਾਨੂੰ ਦੱਸਿਆ ਉਹ ਮੇਰੀ 40,000 ਦੀ ਘੜੀ ਸੀ ਔਰ ਇਹ ਸੱਚ ਵਾ। ਮੈਂ ਤੁਹਾਨੂੰ ਦੱਸਦਾ ਨਾ ਤੇ ਮੈਂ ਤੁਹਾਡੀ ਕਿੰਨੀ ਵੇਲੋ ਰਿਸਪੈਕਟ ਕਰ ਰਿਹਾ। ਮੈਨੂੰ ਤੁਹਾਡੇ ਕਿੰਨੇ ਖਿਆਲ ਆ ਤੁਹਾਡੇ ਸਕੂਨ ਆਰਾਮ ਦਾ। ਇਹ ਜਦੋਂ ਮੈਂ ਖਾਣਾ ਨਾ ਮਾਈਕ 'ਚ ਆਵਾਜ਼ ਹੁੰਦੀ, ਜਦੋਂ ਮੈਂ ਖਾ ਰਿਹਾ ਹੁੰਦਾ ਨਾ ਮੈਂ ਇੱਧਰੋਂ ਮਿਊਟ ਕਰ ਦੇਣਾ, ਤੁਸੀਂ ਗੌਰ। ਯਾਰ ਇਹ ਜੋ ਦੁਬਾਰਾ ਪਹਿਲੇ ਵੀ ਮਿਊਟ ਹੀ ਸੀ। ਮੈਂ ਤੁਹਾਡੀ ਕਿੰਨੀ ਰਿਸਪੈਕਟ ਕਰਦਾ, ਹੁਣ ਆਡੀਓ ਸਹੀ ਆਏਗੀ। ਕਿ ਜਦੋਂ ਮੈਂ ਨਹੀਂ ਨਾ ਖਾ ਰਿਹਾ ਹੁੰਦਾ ਮੈਂ ਮਾਈਕ ਚਲਾ ਲੈਣਾ, ਜਦੋਂ ਮੈਂ ਖਾਣਾ ਹੁੰਦਾ ਮੈਂ ਮਾਈਕ ਬੰਦ ਕਰ ਲੈਣਾ ਤਾਂ ਕਿ ਆਪਕੋ ਨਾ ਗੁਰਾਹ ਨਾ ਗੁਜ਼ਰੇ। ਨਾ ਗਵਾਰ। ਤੇ ਦਿਲ ਕਰੇ ਸ਼ੋਅ ਦੇ ਵਿੱਚ ਆਪਣੀ ਆਵੇ ਨਾ ਤੇ ਪਾਪੜ ਦੀ ਆਈ ਜਾਵੇ। ਨਹੀਂ ਇਹ ਸ਼ੋਅ ਵੀ ਚੱਲ ਰਿਹਾ ਨਾ, ਤੁਸੀਂ ਲੋਕਾਂ ਦੀ ਵੀ ਜਜ਼ਬਾਤ ਸਮਝੋ ਨਾ। ਤਾਜੀ ਨੂੰ ਵਾਲ ਲੱਗਾ ਨਾ ਖਾਇਓ, ਲਿਆਓ ਇਧਰ ਸੋ। ਕੋਈ ਨਹੀਂ, ਉਹ ਕਿਹੜਾ ਨਾਈ ਦੀ ਦੁਕਾਨ ਤੋਂ ਲੈ ਕੇ ਵਾਲ ਵਾਲੇ ਮੈਂ ਖਾ ਲਾਂਗੇ। ਅੱਛਾ ਜੀ। ਅਸੀਂ ਵਾਲ ਸਾਨੂੰ ਗਾਲ ਨਹੀਂ ਵੀ ਉਹਦਾ ਉੱਤੋਂ ਪਟਕਣੀ। ਚਲੋ ਕੋਈ ਗੱਲ ਨਹੀਂ, ਸਹੁਰੇ ਦੀ ਗੱਲ ਤੁਸੀਂ ਇਹ ਗੱਲ ਨਾ ਕਰੋ। ਨਹੀਂ ਲੋਕ ਸੁਣਨਾ ਚਾਹੁੰਦੇ ਫਰੀਕ ਸਾਹਿਬ, ਬਸ ਕਰ ਦਿਓ। ਤਾਜੀ ਘੜੀ 40,000 50,000 ਤੁਹਾਡਾ ਪਤਾ ਲੋਕਾਂ ਨੂੰ। ਉਹ ਘੜੀ ਕਿੰਨੇ ਦੀ? ਯਾਰ ਜਿੰਨੇ ਦੇ ਵੀ ਅਸੀਂ ਇਹ ਟੌਪਿਕ ਤੇ ਗੱਲ ਹੀ ਨਹੀਂ ਗੱਲ ਕਰਦੇ। ਹੀ ਨਹੀਂ ਚਲੋ ਕਰਨੀ। ਠੀਕ। ਬਸ ਭਾਈ ਛੱਡ ਦਿਓ। ਮੈਨੂੰ ਪਤਾ ਤੁਹਾਡੀ ਮੋਟਰਸਾਈਕਲ ਤੁਹਾਡੇ ਘਰ ਘੱਟ ਰਹਿੰਦੀ ਹੈ, ਪੈਂਚਰ ਵਾਲੇ ਕੋਲ ਬਹੁਤੀ ਰਹਿੰਦੀ ਹੈ। ਨਾ ਕਰੋ ਤੁਸੀਂ। ਕੀ ਹੋਇਆ ਸੁਸਰ ਸਾਹਿਬ ਨੂੰ? ਮੇਰੇ ਕੋਲ ਘੜੀ ਉਹਨਾਂ ਲਈ 40,000 ਵਾਲੀ 500 ਰੁਪਏ ਵਾਲੀ। ਹੁਣ ਠੀਕ ਹੈ। ਹਾਂ ਠੀਕ ਹੈ ਨਾ, ਕਿਉਂਕਿ ਤੁਹਾਡੇ ਘਰ ਕਲਾਕ ਵੀ ਉਹ ਲੱਗਾ ਜਿਹੜਾ ਅੱਧਾ ਟੁੱਟਾ, ਉੱਥੇ ਮਾਰਕਲ ਨਾਲ ਲਿਖਿਆ 3 4 5। ਏਦਾਂ ਹੀ। ਇੱਕ ਤੋਂ ਲੈ ਕੇ ਨਾ 4 ਤੱਕ ਉਹਦੀ ਚਿੱਪਰ ਲੱਥੀ ਹੈ। ਉਹ ਥੈਲ ਮੁੱਕ ਜਾਣਾ ਨਾ ਕਲਾਕ ਦੇ ਤੇ ਉਹ ਥੈਲ ਨਹੀਂ ਬਦਲਦੇ, ਛਿੱਤਰ ਮਾਰ ਕੇ ਫੇਰ ਲਾ ਦਿੰਦੇ। ਅੱਛਾ ਚਿੱਤਰ ਮਾਰਨਾ ਚੱਲ ਪਿਆ। ਤਾਜੀ ਚੱਲ ਪਿਆ। ਯਾਰ ਬਸ ਕਰਦੇ ਜੇ ਤੈਨੂੰ ਹੁਣ ਸਾਰੇ ਕਾਮੇਡੀ ਪ੍ਰੋਗਰਾਮ ਅੱਲਾ ਨੇ ਦੀ ਬਾਹ ਫੜੀ ਆ, ਲੇਕਿਨ ਇਹ ਫੁੱਲ ਜ਼ੋਰ ਲਾ ਛਡਾ ਰਿਹਾ ਹੈ। ਤਾਜੀ ਥੈਲ ਮੁੱਕ ਗਿਆ, ਥੈਲ ਮੁੱਕ ਗਿਆ, ਥੈਲ ਨਹੀਂ ਬਦਲਣ ਦੇ, ਗਰਮ ਕਰਕੇ ਫੇਰ ਪਾ ਕੇ ਚਲਾਤਾ ਉਹਨਾਂ ਨੇ। ਗਰਮ ਕਰਕੇ ਕੀ ਹੁੰਦਾ? ਕੋਈ ਬਾਤ ਡਾਲ ਰਿਹਾ ਤੂੰ। ਅੱਛਾ 44,000 ਦੀ ਘੜੀ ਹੋ ਜਾਂਦਾ ਵਾ ਗਰਮ। ਇੱਕ ਤੇ ਪਾਣੀ 'ਚ ਪਾਇਆ ਗਰਮ ਹੋ ਜਾਂਦਾ, ਥੋੜਾ ਚਾਰਜ ਹੋ ਜਾਂਦਾ। ਇੱਕ ਜ਼ਮੀਨ ਨਾਲ ਉਹਦਾ ਜਿਹੜਾ ਉਹਦੀ ਬੂਬੀ ਨਹੀਂ ਹੁੰਦੀ ਦੇਖੀ, ਉਹਨੂੰ ਜ਼ਮੀਨ ਨੂੰ ਕਰ ਕਰੋ ਨਾ, ਉਹ ਹੀਟ ਅਪ ਹੋ ਕੇ ਥੋੜਾ ਜਿਹਾ ਚੱਲ ਪੈਂਦਾ। ਤਾਜੀ ਇਹਦੇ ਘਰ ਦੇ ਨੇ ਇਹਨੂੰ ਕਿਹਾ ਥੈਲ ਲਿਆ ਤੇ ਡੋਮੀ ਥੈਲ ਹੀ ਲਾਇਆ। ਉਹ ਪਾਤਾ ਮੈਂ। ਠੀਕ ਹੈ ਤਾਜੀ ਥੈਲ ਮੈਂ ਪੂਰਾ ਕਰ। ਯਾਰ ਬੈਠੇ ਤੂੰ ਲਾਦ ਨਹੀਂ, ਹਰ ਗੱਲ ਦਾ ਤੂੰ ਜਵਾਬ ਦੇਣਾ ਹੁੰਦਾ, ਤੂੰ ਚੁੱਪ ਵੀ ਰਹਿ ਲਿਆ ਕਰ, ਕਦੀ ਕੁਝ ਨਹੀਂ ਹੁੰਦਾ। ਅੱਛਾ ਜੀ। ਇਹਦਾ ਅੱਬਾ ਕਹਿੰਦਾ ਯਾਰ ਸੈੱਲ ਦਾ ਕੀ ਕਰਨਾ, ਤੇ ਉਹਨੂੰ ਟਾਰਚਰ ਸੈੱਲ ਚ ਲੈ ਗਿਆ ਤੇ ਚੰਗੇ ਚਿੱਤਰ ਪੈਣ। ਅੱਛਾ ਯਾਰ ਸਹੁਰੇ ਦੀ ਗੱਲ ਹੋ ਰਹੀ। ਸੋਰੇ ਸੁਸਰ ਆਏ ਫਰੀਦ। ਅਫਰੀਦ ਭਾਈ ਇਹਦਾ ਸੋਹਣਾ ਜਾਗਣ ਦੇ ਆ, ਉਹਨੂੰ ਹੁਲਾਈ ਜਾਵੇ। ਮੈਂ ਕਿਹਾ ਇਹ ਕੀ? ਕਹਿੰਦਾ ਮੈਂ ਤਾਂ ਜ਼ਮੀਰ ਜਗਾਣ ਨੇ ਆ। ਨਾ ਬਾਹ ਨਾ ਛਡਾ ਤੂੰ। ਚੁੱਪ। ਅੱਛਾ ਜੀ ਸੌਰਾ ਮੈਂ ਸਾਹਿਬ ਦੱਸ ਰਿਹਾ ਕਿ 500 ਦੀ ਵੀ ਲਾ ਲਓ ਘੜੀ, ਮੇਰੀ ਫੇਵਰੇਟ ਸੀ। ਅੱਛਾ ਵੀ ਇਹਨੇ ਸੁਣਾ ਕੇ ਹੀ ਹਟਣਾ ਵਾ। ਇਹਨੇ ਸੁਣਾਉਣਾ ਹੀ ਆ ਵੀ ਤੂੰ ਸੁਣਾ ਲਾ। ਸੁਣਾ ਬਈ। ਇਹਦੇ ਪੱਥਰ ਚੱਟ ਕੇ ਮੁੜਨਾ। ਮੈਂ ਏਦਾਂ ਬੈਠੇ ਤੇ ਮੈਂ ਕਿਹਾ ਜੀ ਅੰਕਲ ਜੀ ਘੜੀ ਉਹਨਾਂ ਨੇ ਪਾਲੀ, ਕਹਿੰਦੇ ਬੇਟੇ ਕੈਸੀ ਲੱਗਦੀ? ਐਦਾਂ ਅਸੀਂ ਉਹਨੇ ਲਾਫਟ ਦਿੱਤਾ ਹੋਣਾ ਉਹਨੇ। ਝੂਠ ਬੋਲਣ ਦੇ ਆਈ, ਉਹ ਤੇ ਟੁੰਡਾ ਸੀ ਐਵੇਂ ਕਹਿੰਦਾ ਉਹ। ਤੇ ਉਹਦੇ ਦੋਵੇਂ ਨਹੀਂ ਸੀ ਵੱਡੀਆਂ, ਇੱਕ ਹੈਗੀ ਸੀਗੀ। ਅੱਛਾ ਚਲੋ। ਮੈਂ ਏਦਾਂ ਬੈਠਾ ਮੈਂ ਕਿਹਾ ਅੰਕਲ ਜੀ ਕੈਸੀ ਬਹੁਤ ਅੱਛੀ ਲੱਗ ਰਹੀ ਹੈ। ਬਹਰਹਾਲ ਉਹ ਮੈਨੂੰ ਮੈਂ ਨਹੀਂ ਮੰਗੀ। ਇਹਨੇ ਸਹੁਰੇ ਨੂੰ ਕਾਲ ਕੀਤੀ, ਸਹੁਰੇ ਦਾ ਨੰਬਰ ਦੇ ਕੇ ਕਹਿੰਦਾ ਲਓ ਜੀ ਫਟੀਕ ਹੀ ਆ। ਇਹਨੇ ਸਹੁਰੇ ਨੂੰ ਕਾਲ ਕੀਤੀ, ਸਹੁਰਾ ਕਹਿੰਦਾ ਹੁਣ ਹੋਰ ਕੀ ਲੈਣਾ ਈ। ਮੇਰੀ ਰਿਸਪੈਕਟ ਦਾ ਹਾਲ ਹੈ ਕਿ ਮੈਂ ਘੜੀ ਉਹਨਾਂ ਨੂੰ ਦੇ ਦਿੱਤੀ ਮਿੱਠਾ ਜੀ, ਮੈਂ ਨਹੀਂ ਪੁੱਛੀ। ਹੁਣ ਕੇ ਪਰਚਾ ਵੀ ਕਰਾਤਾ। ਪਰਚਾ ਵੇ ਨਾ ਸ਼ੁਕਰ। ਮੈਂ ਗੱਲ ਕਰਨਾ ਕਿ ਰਿਸਪੈਕਟ ਇਹ ਵਾ ਕਿ ਜਦੋਂ ਤੁਹਾਡੇ ਕੋਲ ਏਡੀ ਅਮਾਨਤ ਏਡੀ ਕੀਮਤੀ ਚੀਜ਼ ਉਹਨਾਂ ਦੀ ਆ ਗਈ ਨਾ, ਹਾਏ ਹਾਏ। ਤੇ ਤੁਸੀਂ ਇਹਨਾਂ ਚੀਜ਼ਾਂ ਦੇ ਵੱਲ ਵੇਖ ਕੇ, ਜਿਵੇਂ ਛੋਟੀ ਛੋਟੀ ਗੱਲ ਜਿਹੜੀ ਇਹਦੀ ਰਾਤ ਦੀ ਗੱਲ ਹੋਈ, ਜਿਹੜੀ ਤੁਸੀਂ ਰੋਟੀ ਦੀ ਦੱਸਣ ਲੱਗੇ, ਕਿੱਦਾਂ ਘਟੀਆ ਬੰਦਾ ਵਾ ਕਿ ਯਾਰ ਇਹਨੇ ਸੁਤਰ ਨਾਲ ਇਹ ਹਰਕਤ ਕੀਤੀ। ਯਾਰ ਤੂੰ ਮੈਨੂੰ ਬੇਟਾ ਬੜਾ ਅਫਸੋਸ ਹੋਇਆ ਇਸ ਨੂੰ। ਤੇਰੇ ਸਹੁਰਾ ਸਾਹਿਬ ਉਧਰੋਂ ਤੁਰਦੇ ਨਾ ਤੁਹਾਡੇ ਨੂੰ, ਤੂੰ ਜਾਣ ਕੇ ਕਿਸੇ ਮਹੱਲੇਦਾਰ ਕੋ ਬਾਹਰੋਂ ਤਾਲਾ ਲਵਾ ਦੇਣਾ ਤੇ ਆਪ ਅੰਦਰ ਸੁੱਤੇ ਹੋ ਸਾਰੇ ਆਰਾਮ ਨਾਲ, ਵੀ ਤਾਲਾ ਦੇ ਕੇ ਮੁੜ ਜਾਊਗਾ। ਲੇਕਿਨ ਸਹੁਰਾ ਸਾਹਿਬ ਵੀ ਪਹਿਲੇ ਪੂਰੀ ਉੱਤੋਂ ਦੀ ਆਉਂਦੇ ਆ। ਇਹ ਗੱਲ ਹੋ ਗਈ ਨਾ ਹੁਣ ਤੇਰੀ। ਹਾਂਜੀ। ਹੁਣ ਚਾਰਾਂ ਨੇ ਕਰਨੀ, ਫੇਰ ਤੂੰ ਦੁਬਾਰਾ ਕਰਨੀ। ਤੇਰੀ ਆ ਗਈ ਗੱਲ, ਠੀਕ ਹੈ। ਲੱਗ ਗਈ ਤੇਰੀ, ਓਕੇ ਕੱਟੀ ਨਹੀਂ ਜਾਏਗੀ। ਓਕੇ ਜੀ। ਮੈਨੂੰ ਤੇ ਰਿਸਪੈਕਟ ਦਾ ਮੈਂ ਆਪਣੀ ਦਲੀਲ ਦਿੱਤੀ, ਤੁਸੀਂ ਡੀ ਰਿਸਪੈਕਟ ਕਰਦੇ ਹੋ। ਤੁਹਾਨੂੰ ਪਤਾ ਹੀ ਨਹੀਂ ਸੁਸਰ ਦਾ ਇਤਰਾਮ ਕੀ ਹੈਗਾ। ਸੁਸਰ ਇੱਕ ਨਾਯਾਬ ਜੋਹਰੀ ਹੀਰੇ ਦਾ ਨਾਮ ਆ।
ਹਾਏ ਦੂਜਾ ਹਾਏ ਹਾਏ ਪਤਾ ਕਿੱਦਾਂ ਪਾਲਦਾ ਧੀ ਆਪਣੀ ਨੂੰ ਬੰਦਾ, ਵਾਕਈ ਸਹੀ ਸਮਝ ਆਈ? ਬਹੁਤ ਅੱਛੀ। ਇਹ ਕਿਹੜਾ ਆਹ ਸੁਸਰ ਦਾ ਨਾਂ ਲੈ ਰਿਹਾ ਮੈਂ, ਕਿਤੇ ਪੇਠੇ ਦਾ ਨਾਂ ਲੈ ਰਿਹਾ, ਇਹ ਗੁਲਾਬ ਜਾਮਣ। ਆਹਾ ਦੱਸੋ ਯਾਰ, ਮੈਂ ਪੁੱਛ ਰਿਹਾ ਵੀ ਸੁਸਰ ਯਾਰ ਇੱਕ ਨਾਮ ਆਹਾ ਯਾਰ ਮਤਲਬ ਮੈਂ ਮਤਲਬ ਕੁੰਨੇ ਦੀ ਗੱਲ ਕਰ ਰਿਹਾ। ਯਾਰ ਇਹ ਤੇਰਾ ਸਹੁਰਾ ਮਜ਼ੇਦਾਰ ਜਿਹਾ ਵਾ। ਆਹ ਸਭ ਦੇ ਮਜ਼ੇਦਾਰ ਹੁੰਦੇ ਤਾਂ ਛੇ ਨਹੀਂ ਤੂੰ ਹਿਸਾਬ ਲਾ, ਜਿਹੜਾ ਸਹੁਰੇ ਤੇ ਇਦਾਂ ਕਰੀ ਜਾ ਰਿਹਾ ਆਹਾ ਤੇ ਬਾਕੀ ਕੀ ਕਰਦਾ ਰਹੇ। ਸਰ ਮੈਂ ਹੁਣ ਚੁੱਪ ਆ। ਬੜੀ ਇੱਜ਼ਤ ਕਰਦਾ ਸੁਸਰ ਦੀ ਭਾਈ ਆਪਣੀ, ਉਹਦੇ ਹੱਥ ਇੰਨੇ ਚੁੰਮਦਾ ਸੀ ਤੂੰ ਕੀ ਚਾਹੁੰਦਾ, ਜੀ ਜੀ ਤੇਰਾ ਸਹੁਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਤਾਂ ਜੀ ਨੇਕ ਹੋਵੇ, ਲੈ ਗਰੀਬ ਭਲਾ ਹੋਵੇ, ਥੋੜਾ ਨੇਕ ਹੋਵੇ। ਅੱਜ ਕੱਲ ਸੋਹਰੇ ਨਹੀਂ ਠੀਕ ਆ ਰਹੇ। ਓ ਯਾਰ ਤੇਰੇ ਮਾਪਿਓ ਦੀ ਵੀ ਇੱਜ਼ਤ ਕਰੇ। ਹਾਂਜੀ, ਦੋ ਕੱਪੜੇ ਤੇ ਸੌਰਾ ਟੋਕ ਤੇ ਮੈਂ ਤਾਂ ਜੀ ਸੋਹਰਾ ਉਹ ਹੀ ਲਿਆਣਾ ਜਿਹਨੂੰ ਮਾੜੀ ਮੋਟੀ ਸਨੋਕਰ ਵੀ ਆਉਂਦੀ ਹੈ। ਲਿਆਉਣਾ। ਤਾਂ ਜੀ ਹਾਂਜੀ, ਮਤਲਬ ਉਹ ਹੀ ਬਣਾਉਣਾ ਹੈ ਸੋਹਰਾ। ਸਹੁਰਾ ਆਪਣੇ ਤੋਂ ਥੋੜੀ ਜਿਹੀ ਘੱਟ ਉਮਰ ਦਾ ਹੋਵੇ ਨਾ, ਫੇਰ ਜੋੜੀ ਬੜੀ ਅੱਛੀ। ਉਹ ਕਹਦਾ ਸੋਹਰਾ ਜਿਹਨੂੰ ਠੰਡ ਨਾ ਮਾਰਨਾ ਆਵੇ, ਮੈਨੂੰ ਤਾਂ। ਹਾਂ ਜਾਂ ਉਹ ਕਿਹੜਾ ਸਹੁਰਾ ਜਿਹੜਾ ਗੱਲ ਤੇ ਫੌਲਦਾ ਹੀ ਜਾਵੇ। ਆਹੋ ਅੱਛਾ ਮੇਰੀ ਗੱਲ ਸੁਣ, ਜਿੱਥੇ ਤੂੰ ਖੇਡਣ ਜਾਣਾ ਹਾਂਜੀ, ਉੱਥੇ ਨਹੀਂ ਤੈਨੂੰ ਕੋਈ ਸਹੁਰਾ ਟੈਪ ਲੱਭਿਆ? ਤਾਂ ਜੀ ਉੱਥੇ ਸੋਹਰੇ ਨਹੀਂ, ਉੱਥੇ ਸਟੂਡੈਂਟ ਹੀ ਆਉਂਦੇ ਸਾਰੇ, ਸੋਹਰਾ ਕੋਈ ਨਹੀਂ ਉੱਥੇ। ਸਹੁਰਾ ਵੀ ਕभी स्टूडेंट था। ਉੱਥੇ ਸੋਹਰੇ ਕੀ ਆਣੇ, ਉੱਥੇ ਕਦੀ ਸਾਨੂੰ ਨਹੀਂ ਆਇਆ। ਤਾਂ ਜੀ ਸੋਹਰੇ ਨੇ ਕੀ ਆ, ਇਹ ਕੀ ਗੱਲ ਹੈ? ਯਾਰ ਇਹਨੂੰ ਮਜ਼ਾ ਆ ਉਹਨੂੰ ਮੈਂ ਹਲੇ ਰੋਕ ਕੇ ਆਈ, ਅਗਰ ਮੈਂ ਚੁੱਪ ਕਰਾਇਆ ਮੈਂ ਬੋਲਿਆ ਤੇ ਰਿਸ਼ਤਾ ਲੇਕਿਨ ਉਹਦੀ ਪੀਪੜੀ ਨਿਕਲੀ ਜਾ ਰਹੀ। ਐਡਾ ਬਗੈਰ ਸਹੁਰੇ ਨਾਲ ਚੇਦਾ ਕਰਦਾ, ਉਹ ਨਹਾਉਣ ਬੜੇ ਉਹਦੇ ਨਾਲ ਖਿੱਚ ਕੇ ਦੌੜ ਗਿਆ। ਇਹਨਾਂ ਦੀ ਹਰਕਤਾਂ ਕਰਦਾ ਉਹ ਸਹੁਰੇ ਨੂੰ। ਉਹਨੂੰ ਹੁਣ ਬਣਿਆ, ਉਹਦੀ ਸਲਵਾਰ ਚੁੱਕ ਲਈ, ਕਹਿੰਦਾ 100 ਰੁਪਿਆ ਦੇ ਪਹਿਲੇ ਵੀ। ਇਹਦੇ ਲਈ ਸਹੁਰਾ ਇੱਕ ਨਾਰਮਲ ਜਿਹੀ ਸ਼ੈ ਵਾ। ਉਹ ਕਹਿੰਦਾ ਕਾਹਦਾ, ਕਹਿੰਦਾ ਜਿਹੜਾ ਮੇਰੇ ਕੋਲ ਲੋਡ ਕਰਾਇਆ। ਸਹੁਰੇ ਨੂੰ ਬਿਠਾ ਕੇ ਕਹਿੰਦਾ ਪੱਤੀ ਜੋ ਫਿਰ ਚੂਹਾ ਲਾਇਆ ਨਾ, ਇੰਨਾ ਬੁਲਾਉਂਦਾ। ਸੋਹਰੇ ਨੂੰ ਭਾਈ ਭਗੂਰੇ ਚ ਭਾਗ ਬਾਬੇ ਨੂੰ ਕਹਿੰਦੇ ਆ, ਮੈਂ 100 ਹੋਰ ਦੇ ਦੂੰ, ਇਹਨੂੰ ਲਾਈ ਨਾ ਚੱਕਰ ਆਂਦੇ ਨੂੰ ਘੁਮਾ ਲੈਣਾ ਤੇ ਉਹ ਥੋੜਾ ਉੱਤਰ ਗਈ, ਫੁੱਲ ਘੁਮਾ। ਥੋੜਾ ਉੱਤਰ ਗਈ ਖੰਬੇ ਚੋਂ ਵੱਜਣ ਲਿਆ। ਕੋਕ ਦੀ ਬੋਤਲ ਇੰਜ ਹਿਲਾ ਕੇ ਸਾਰਿਆਂ ਨੂੰ ਕਹਿੰਦਾ ਖੋਲ। ਉਹਨੇ ਖੋਲ ਨਹੀਂ ਸਾਰਾ ਪਾਣੀ। ਇੱਕ ਬੰਦੇ ਨੇ ਇਹਨੂੰ ਟੀਨ ਪੈਕ ਲੈਤਾ ਤੇ ਉਹ ਪੈਰਾਂ 'ਚ ਪਛਾ ਕੇ ਇਦਾਂ ਖੋਲ ਹੁੰਦਿਆ। ਕਹਿੰਦਾ ਯਾਰ ਇਹਦਾ ਟੱਕਰ ਹੀ ਨਹੀਂ ਲੱਭਣ ਦਿਆ। 3 ਤਰ੍ਹਾਂ ਉਹਨੂੰ ਕੱਟਣ ਦਿਆ ਹੈ ਨਹੀਂ ਥੋੜੀ ਨਾਲ ਹੈ। ਬਸ ਇਸ ਤੋਂ ਮੈਂ ਤੈਨੂੰ ਕਹੀ ਚੁੱਪ ਕਰ ਜਾ ਕਿ ਪ੍ਰੋਗਰਾਮ ਅੱਛਾ ਹੋ ਜਾਏ। ਸਹੀ ਕਹਿਣਾ ਮੈਂ ਨਾਲ ਰਹਿਣ, ਗੱਲਾਂ ਕਰ 8-10 ਗੱਲਾਂ ਸੁਣ ਆਪਣੇ ਤੇ, ਫਿਰ ਉਹਨਾਂ ਤੇ ਕਰ। ਯਾਰ ਕਿਸਨੇ ਤੂੰ ਸ਼ਾਹਦ ਫਰੀਦੀ ਹੋਇਆ ਟੀ ਟਾਈਮ ਦਾ। ਸਾਜੀ ਇਹਦੇ ਕੋਲ 2 ਗੱਲਾਂ ਆਈਆਂ ਨਾ, ਕਹਿੰਦਾ ਮੌਜੂ ਬਣ ਗਏ। ਆਹੋ ਅਰੇ ਕਿਉਂ ਇਹਦੀ ਆਵਾਜ਼ ਨਹੀਂ ਹੋਣੀ, ਇਹਨੂੰ ਮੈਂ ਕਹਿਣਾ ਵੀ ਨਾ ਤਾਂ ਵੀ ਇਹਦੀ ਆਵਾਜ਼ ਨਹੀਂ ਹੋਣੀ ਵੇਖਣਾ। ਅੱਛਾ ਇਹਨੇ ਸਾਰਾ ਪਤਾ ਕਿ ਇਸ ਲਈ ਕੰਮ ਲਈ ਰੱਖਿਆ, ਪੰਪ ਬੰਦ ਕਰਦੇ, ਪੰਪ ਚਲਾਤੇ, ਪੰਪ ਬੰਦ ਕਰਦੇ, ਬਸ ਬਾਹਰ ਵੇਖੀ ਕੌਣ ਆਇਆ, ਬਸ ਇਹਦੇ ਲਈ ਉਹ ਬਸ ਆ। ਸੋਹਰੇ ਨੂੰ ਪੀਂਗ ਤੇ ਭਾਗ ਝੂਟੇ ਦੇ ਦਿੰਦੇ ਆ। ਹਾਂਜੀ ਨਿਆਣ ਹਾਂਜੀ, ਹੁਣ ਭਗੂੜੇ ਤੋਂ ਪੀਂਗ ਤੇ ਆ ਗਿਆ ਸਹੁਰਾ ਮੇਰਾ। ਯਾਰ ਮਿੱਠੇ ਤੈਨੂੰ ਕਿਹਾ ਸਬਰ ਤਾਂ ਸਹੁਰੇ ਮੈਨੂੰ ਅੱਧੀ ਛੁੱਟੀ ਹੋਈ ਨਾ, ਉਹ ਝੂਟੇ ਹੀ ਲੈਣ ਡਿਆ ਹਲੇ। ਅਸੀਂ ਕਿਤੇ ਚੱਲਨੇ ਆ, ਤੂੰ ਮਾਰੇ ਇੱਕ ਇੱਕ ਬੰਦੇ ਇਦਾਂ ਨੂੰ ਇਦਾਂ ਵੀ ਅਸੀਂ ਵੀ ਕਰ ਰਹੇ ਹਾਂ, ਤੂੰ ਚੁੱਪ ਕਰ। ਉਹ ਤਾਂ ਨਜ਼ਰ ਆ ਰਿਹਾ। ਅੱਛਾ ਜੀ, ਜੀ ਪ੍ਰੀਤ ਭਾਈ। ਸਹੁਰਾ ਤੁਰਿਆ ਆਂਦੇ ਤੇ ਵੇਖ ਕੇ ਕਹਿੰਦੇ ਉਹ ਲਓ ਜੀ ਫਾਰਮੈਲਿਟੀ ਹੈਗੀ ਆ। ਇਹਦਾ ਸਹੁਰਾ ਇਹਦੇ ਕੋਲ ਬੈਠਾ ਤੇ ਕਿਤੇ ਗੱਲ ਹੋਈ ਵੀ ਸਹੁਰਿਆਂ ਘਰ ਜਵਾਈ ਮੁਤਾਕ ਹੈ, ਹਾਂਜੀ ਇਹਦਾ ਸਹੁਰਾ ਕਹਿੰਦਾ ਨਹੀਂ ਨਹੀਂ ਉਲਟ। ਜਵਾਈਆਂ ਘਰ ਸਾਰਾ ਜੀ ਆਪਣੇ ਭਾਈ ਸੋਹਰੇ ਨੂੰ ਫੋਨ ਕਰਕੇ ਕਹਿੰਦੇ ਆ ਘਰੋਂ ਮੇਰੀ ਸਟਿਕ ਚੁੱਕ ਕੇ ਆ ਇੱਥੇ ਨਾਈਟ ਤੇ। ਅੱਜ ਖਿਲਾਫ ਰੋਕਰ ਤੇ ਅੱਛਾ ਯਾਰ ਇਹਦਾ ਨਾ ਬਾਤ ਮੇਰੀ ਗੱਲ ਸੁਣ, ਜੀ ਜੀ ਸੱਚੀ ਮੁੱਚੀ ਗੱਲ ਆ। ਹਾਂਜੀ ਕਿਸੇ ਦਿਨ ਮੈਂ ਤੈਨੂੰ ਸਨੋਕਰ ਦੀ ਗੇਮ ਲਾਉਣਾ। ਤਾਜੀ ਅੱਜ ਹੀ ਚੱਲੋ, ਮੈਂ ਤੇ ਸਗੋਂ ਕਹਿਣਾ ਵਾ ਤੁਸੀਂ ਗੇਮਾਂ ਨਹੀਂ ਨਹੀਂ ਵੱਡੇ ਵੱਡੇ ਕਲੱਬ 'ਚ ਜਾਣਾ ਜਿਹਦੇ 'ਚ ਬੈਲੈਂਸ ਸਟੇਬਲ ਹੋਵੇ, ਤਾਜੀ ਕਿਉਂਕਿ ਤੂੰ ਗਿੱਜਾ ਜਿੱਥੇ ਆਪੇ ਹੀ ਐਂਡ ਲੈਂਦਾ। ਨਹੀਂ ਨਹੀਂ ਮੈਂ ਅੱਛੇ ਦੇ ਖੇਲਦਾ। ਨਹੀਂ ਨਹੀਂ ਮੈਨੂੰ ਪਤਾ ਕਈ ਸਨੋਕਰਾਂ ਅੱਲਾ ਮਾਫੀ ਮਹੱਲਿਆਂ 'ਚ ਭਾਜੀ ਇਹ ਪਾਖੜ ਆ ਨਾ, ਤੇ ਤੁਸੀਂ ਐ ਨੂੰ ਛਾੜ ਮਾਰਨੀ ਤੇ ਫੇਰ ਆਉਣ ਨੂੰ ਜਾਂਦੀ। ਕਦੇ ਕਦੇ ਯਾਰਡ ਮਾਰੋ ਉੱਪਰ ਜਾਂਦਾ ਸਟੈਗਰ। ਆਹੋ ਨਹੀਂ ਨਹੀਂ ਜਾਣਾ ਉੱਥੇ ਆ ਜਿੱਥੇ ਬੈਲੈਂਸ ਸਟੇਬਲ ਹੋਵੇ। ਤਾਜੀ ਉੱਥੇ ਗੇਮ ਵੀ ਪਤਾ ਕਿੰਨੇ ਦੀ ਹੋ ਗਈ ਹੈ? 200-250 ਰੁਪਏ ਦਾ ਇੱਕ ਫਰੇਮ। ਨਹੀਂ ਨਹੀਂ ਉੱਥੇ ਨਹੀਂ ਜਾਣਾ। ਮਾਮਾ ਮਾਰਾਂ ਤੇਰੇ ਮੈਂ, ਜਿੱਥੇ ਕੋਈ 1500-2000 ਦਾ ਫਰੇਮ ਹੋਵੇ ਉੱਥੇ ਜਾਣਾ। ਉੱਥੇ ਚੱਲ ਜਾਵਾਂਗੇ। ਉਹ ਕਿੱਥੇ ਆ? ਉਹ ਕਨਾਰ ਰੋਡ ਤੇ ਹੈ ਉਹ। ਨਹੀਂ ਮੁੜ ਕੇ ਮੈਨੂੰ ਇਹ ਨਹੀਂ ਕਹਿਣਾ ਉਸਤਾਦ ਜੀ ਤੁਸੀਂ ਜਗ੍ਹਾ ਚੇਂਜ ਕਰ ਲਈ ਤੇ ਤੁਸੀਂ ਜਿੱਤ ਗਏ। ਨਹੀਂ ਜਿੱਥੇ ਤੂੰ ਤੇਰਾ ਟੇਬਲ ਤੇਰੀ ਸਟਿਕ ਤੈਨੂੰ ਹੀ ਤੋੜਾ, ਤੈਨੂੰ ਹੀ ਧੋਣਾ। ਜਗ੍ਹਾ ਤੇਰੀ ਡਾਂਗ ਤੇਰੀ ਤੇ ਉਸਤਾਦ ਉਹਨਾਂ ਨੇ ਧੋਣਾ ਹੀ। ਠੀਕ ਹੈ ਜੀ ਨਾਜ਼ਰੀਨ, ਕਿਸੇ ਦਿਨ ਬਾਸ ਦੇ ਨਾਲ ਮੇਰਾ ਲੱਗੇਗਾ ਬੈਸਟ ਆਫ 3। ਠੀਕ ਹੈ ਸਰ, ਠੀਕ ਹੈ ਜੀ, ਬੈਸਟ ਆਫ 3 ਲੱਗੇਗੀ। ਠੀਕ। ਕਿੰਨੀ ਦੇਰ ਹੋ ਗਈ ਤੈਨੂੰ ਖੇਡਦੇ ਸਨੋਕਰ? ਤੇ 7 ਸਾਲ ਹੋ ਗਏ। 7 ਸਾਲ ਹੋ ਗਏ। ਹਾਂਜੀ। ਮੈਨੂੰ
14 ਸਾਲ ਛੱਡੀ ਨੂੰ ਹੋ ਗਏ, ਜਿਹਨੇ ਮੈਂ ਖੇਡੀ ਨਹੀਂ, ਨਾਰਮਲ ਖੇਡਦਾ ਨਾ। ਤੇ ਮੈਂ ਤੈਨੂੰ ਪਤਾ ਦੁਬਈ ਦੇਖਿਆ ਮੇਰਾ ਸ਼ੋਅ, ਮੈਂ ਗੱਭਰੂ ਪੀਸ ਪਾ ਕੇ ਹਰਾਇਆ ਸੀ। ਅੱਛਾ, ਸੈਂਟਰ 'ਚ ਪੀਸ ਰੱਖ ਫੋਕਸ ਸੀ ਉਸਤਾਦ ਜੀ, ਜੈਨੂਇਨ ਹਰਾਇਆ ਸੀ। ਤੁਸੀਂ ਮੈਨੂੰ ਦੇਖ ਲੈਣਾ, ਇਹਦੇ ਨਾਲ ਆਪਾਂ ਜਾਵਾਂਗੇ। ਠੀਕ ਹੈ ਉਸਤਾਦ ਜੀ, ਕੋਈ ਰਾਤ ਐਸੀ ਨਹੀਂ ਜਦੋਂ ਮੈਂ 2-3 ਟੇਬਲਾਂ ਰੌਨੇ ਦੀਆਂ ਨਹੀਂ ਵੇਖ ਕੇ ਸੌਂਦਾ। ਗੱਲ ਇਹਦੀ ਉੱਤੇ ਖੇਲਣੀ ਮੈਨੂੰ ਆਉਂਦੀ ਹੈ, ਲੇਕਿਨ ਉਹਦੀ ਸੋਚ, ਉਹਦੀ ਗੱਲਬਾਤ ਸਾਰਿਆਂ ਨੂੰ ਮੈਂ ਦੇਖਣਾ ਹੁੰਦਾ। ਸੈਂਸ ਦੇਖਦੇ ਇਹਨੂੰ ਮੈਂ ਐਸਾ ਘਮਾ ਕੇ ਸਨੋਕ ਲਾਉਣੀ। ਤਾਂ ਜੀ ਉਹ ਗੇਮ ਹੀ ਇਹ ਆ, ਸਨੋਕਰ ਹੈ ਹੀ ਸਨੋਕ ਦੀ। ਪਾਗਲਾ ਇਹਨੂੰ ਮੈਂ 21 ਸਨੋਕਾਂ ਦੀ ਸਲਾਮੀ ਦੇਣੀ ਹੈ। ਹਲੇ ਉਸਤਾਦ ਜੀ 8 ਪੜ੍ਹੇ ਆ, ਨਹੀਂ ਤੇ 42 ਹੋ ਜਾਣੇ ਸੀ। ਅੱਛਾ ਜੀ। ਆਪਣੇ ਯਾਰ ਨੂੰ ਨਾ ਦੱਸਣ ਡਿਆ ਆਪਣੇ ਸਹੁਰੇ ਨੂੰ, ਕਹਿੰਦਾ ਬੜੀ ਵੱਡੀ ਫਿਲਮ ਨਹੀਂ। ਇਦਾਂ ਕਿਉਂ ਕਰਨਾ ਮੈਂ ਯਾਰ? ਹਲੇ ਸਹੁਰਾ ਤੁਰੇ ਹੀ ਆਂਦੇ ਗਲੀ 'ਚ ਤੇ ਆਹ ਮੁੱਕਾ ਬਣਾਉਂਦੇ ਲੋ ਬਿਠਾ ਦਿਓ। ਚਲੋ ਭੈਣ ਤੁਸੀਂ ਹੁਣ ਬੋਲੋ। ਆ ਦਿਓ ਪਹਿਲਾਂ ਥੋੜੀ ਜਿਹੀ ਯਾਰ ਚਲੋ ਬੋਲਣਾ ਨਾ, ਇਹ ਉਦੋਂ ਹੁੰਦਾ ਜਦੋਂ ਨਾ ਕੋਈ ਗੱਲ ਦਾ। ਜੀ ਉਹੀ ਗੱਲ ਹਿਸਾਬ ਆ, ਤੁਸੀਂ ਅਗਲੇ ਨੂੰ ਬੰਦ ਕਰਕੇ ਉਹਨੂੰ ਕਹਿਣਾ ਤੁਸੀਂ ਜੁਗਤਾਂ ਕਰੋ, ਇਹਦਾ ਹੁੰਦੀਆਂ ਭਲਾ। ਚਲੋ ਤੁਸੀਂ ਬੋਲੋ ਹੁਣ। ਇਹਨੂੰ ਬਰਾਬਰ ਕਰੀ ਜਾਓ। ਨਹੀਂ ਯਾਰ ਮਿੱਠੇ, ਤੂੰ ਕੱਲਾ ਜੱਜਦਾ, ਮੈਂ ਤੂੰ ਕੱਲਾ ਹੀ 10-15 ਯਾਰ ਨੂੰ ਘੱਟ। ਅੱਛਾ, ਸਹੁਰਾ ਘਰ ਆਇਆ ਤੈਨੂੰ ਕਹਿੰਦਾ ਠਹਿਰ ਜੋ ਜ਼ਰਾ ਮੈਂ ਪਰਦਾ ਕਰਾਵਾਂ। ਉਹ ਤੇਰਾ ਸਹੁਰਾ ਵਾ, ਉਹਦੀ ਧੀ ਨੂੰ ਕਹਿੰਦਾ ਪਰਦਾ ਕਰ ਲੈ, ਤੇਰਾ ਬੂਆ ਆ। ਉਹ ਜਾਨ। ਚਲੋ ਜੀ, ਲਓ ਜੀ ਇਹਦੀ ਗੱਲ ਦਾ ਜਵਾਬ ਦਿਓ। ਨਹੀਂ ਜੀ ਮੇਰੇ ਕੋਲ ਹੈ ਨਹੀਂ, ਮੈਂ ਚੁੱਪ ਹਾਂ। ਦੱਸੋ। ਸੋਹਰਾ ਕਹਿੰਦਾ ਭਾਈ ਮੈਂ ਬੋਰ ਹੋਣ ਆ, ਤੇ ਉਹਨੂੰ ਕਹਿੰਦਾ ਖੇਲੀਏ ਲੁਕਣ ਕੀਤੀ। ਲੁਕਣ ਵੀ ਨਹੀਂ। ਉਹਦੀਆਂ ਅੱਖਾਂ ਤੇ ਹੱਥ ਰੱਖ ਕੇ ਕਹਿੰਦਾ ਬੋਝ ਕੌਣ? ਉਹ ਜੀਬ ਕੰਮ ਕਰਨ ਦਿਆ ਸੋਹਰੇ ਨਾਲ। ਸੋਹਰੇ ਨਾਲ ਬਹੁਤ ਫ੍ਰੀ ਆ, ਫ੍ਰੀ ਆ ਬਹੁਤ, ਲਾਡ ਆ ਬਹੁਤ। ਯਕੀਨ ਕਰ, ਉਹਦੀ ਬੁੱਢੀ ਨੂੰ, ਇਹਦੀ ਵਿਚਾਰੀ, ਉਹਦੀ ਮਤਲਬ ਉਹ ਵੀ ਵੇਖਦੀ ਹੁੰਦੀ ਹੈ ਧੀ ਸਾਡੀ ਵੀ ਯਾਰ ਕੀ ਕਰ ਰਹੇ ਦੋਵੇਂ, ਯਾਨੀ ਮਿੱਥ ਆ ਦੋਵਾਂ ਦੀ। ਸਾਜੀ ਲੱਤਾਂ ਤੇ ਪਾ ਕੇ ਸਾਰਿਆਂ ਨੂੰ ਕਹਿੰਦਾ ਆ ਲਿਓ ਝੂਟੇ ਮਾਈ। ਚਲੋ ਜੀ ਇਹਦਾ ਜਵਾਬ ਦੇ ਲਓ ਤੁਸੀਂ। ਆਪਣੇ ਸੋਹਰੇ ਨੂੰ ਫੋਨ ਕਰਕੇ ਕਹਿੰਦੇ ਇੱਥੋਂ ਮੇਰੇ ਬੈਂਟੇ ਤੂੰ ਚੁੱਕੇ ਆ ਨਾ। ਐਵੇਂ 4 ਕਸ਼ੁਲੀਆਂ ਚੱਲੀਆਂ ਤੇ ਐਵੇਂ ਆਪਣੇ ਕਜ਼ਨਾਂ 'ਚ ਗੱਲ ਸੁਣਾਈਏ। ਉਹ ਕਹਿੰਦਾ ਆ ਗਏ ਨਵਾਜ਼ ਸ਼ਰੀਫ ਸਾਹਿਬ। ਕਹਿੰਦਾ ਸੀ ਯਾਰ ਇਹਦੀ ਹਯਾਤੀ ਹੋਵੇ, ਬਹੁਤ ਮੁਸ਼ਕਲ ਜੁਗਤ ਕਰਦਾ ਯਕੀਨ। ਯਾਰ ਵੈਸੇ ਇੱਕ ਗੱਲ ਆ ਉਸਤਾਦ ਜੀ, ਸਾਨੂੰ ਇਹ ਜਿਹੜੇ ਸਾਡੇ ਸਿਸਟਮ ਨੇ ਇਹਦੇ 'ਚ ਬੜੇ ਐਸੇ ਰਿਸ਼ਤੇ ਨੇ, ਸਹੁਰੇ ਬੜੇ ਬਸ ਸੱਚੀ ਮੁੱਚੀ ਵੇਖੇ ਆ ਹਾਂਜੀ। ਕਿ ਸਹੁਰੇ ਜਿਹੜੇ ਨੇ ਉਹ ਇਦਾਂ ਫਰੈਂਕ ਹੁੰਦੇ ਨੇ ਭਰਾਵਾਂ ਯਾਰਾਂ ਦੋਸਤਾਂ ਦੀ। ਭੰਡ ਪੂਣਾ ਕਰਕੇ ਕਾਲਰ ਬਣਦਾ ਫੌਰਨ ਹੈ। ਆਪਣੇ ਸੋਹਰੇ ਨੂੰ ਯਾਰ ਇਹ ਟੋਬੇ ਜਾਣੇ ਤੇ ਸਹੁਰਾ ਨਾਲ ਸੀ, ਉਹ ਸਾਰੀ ਸੀਟ ਸਾਰੇ ਨਾਲ ਸੀਟ ਮੱਲੀ ਤੇ ਸਹੁਰਾ ਖਲੋਤਾ। ਇੰਨਾ ਇਤਰਾਮ ਕਰਦਾ। ਆਪਣੇ ਸੋਹਰੇ ਨਾਲ ਭਾਈ ਬੋਤਲ ਲਾ ਕੇ ਉਹਦੇ ਨਾਲ ਏਦਾਂ ਕੋਣੀ ਰੱਖ ਕੇ ਖੇਲਣ। ਉਹ ਵਿਚਾਰੇ ਦੀ ਬਾਹ ਕੰਬਣ ਦੀ ਬੋਤਲ ਦੇ। ਨਹੀਂ ਨਾਦਰੀਨ ਯਾਰ, ਮੈਂ ਤੁਹਾਨੂੰ ਦੱਸਦਾ ਯਾਰ, ਯਾਰਾਂ ਦੋਸਤਾਂ ਨੂੰ ਕਹਿੰਦਾ ਯਾਰ ਮੇਰੇ ਸਹੁਰੇ ਨੂੰ ਪਾਉਣੀਆਂ ਕਿੰਨੇ ਕੁ ਪੈ ਲੋ। ਨਹੀਂ ਯਾਰ ਇਹ ਬਕਵਾਸ ਨਾ ਕਰੋ। ਸੋਹਰੇ ਦਾ ਵਾਕਈ ਬੇਅਦਬਾ ਸੋਹਰੇ ਦਾ। ਨਹੀਂ ਮੈਂ ਨਹੀਂ ਬੇਦਬਾ, ਤੁਸੀਂ ਮੈਨੂੰ ਕਿਹਾ ਸੀਗਾ ਕਿ ਇਹ ਕਹਿਣਾ ਵਾ ਤੇ ਮੈਂ ਕਹਿ ਹੀ ਗਿਆ। ਬੇਦਬ ਮੈਂ ਬਿਲਕੁਲ ਨਹੀਂ ਹੈਗਾ। ਅੱਛਾ ਹੁਣ ਤੈਨੂੰ ਆਪ ਨੂੰ ਨਹੀਂ ਗੱਲ ਆ ਰਹੀ ਤੇ ਤੂੰ ਮੇਰੇ ਤੇ ਪਾ ਰਿਹਾ ਵੀ ਤੁਸੀਂ ਮੈਨੂੰ ਕਿਹਾ ਸੀ ਆ ਕਹਿਣਾ। ਮੈਂ ਤੈਨੂੰ ਕਿਦੋਂ ਕਿਹਾ ਵੀ ਆ ਕਹਿਣਾ? ਉਸਤਾਦ ਜੀ ਮੈਂ ਬੇਦਬ, ਤੁਹਾਨੂੰ ਕਦੋਂ ਪਤਾ ਲੱਗਾ ਬੇਦਬ ਆ? ਤੂੰ ਸੋਹਰੇ ਦਾ ਬੇਅਦਬ ਆ। ਫਰੈਂਕਨੈਸ ਹੁੰਦੀ ਆ, ਸ਼ੁਕਲ ਮੇਲਾ ਵਾ। ਯਾਰ ਇਹ ਕਿਹੜੀ ਫਰੈਂਕਨੈਸ ਆ? ਉਹਦੇ ਮੂੰਹ ਤੇ ਪੈਰ ਰੱਖ ਕੇ ਲੰਘ ਜਾਣਾ। ਇਹ ਫਰੈਂਕਨੈਸ ਆ? ਯਾਰ ਤੇ ਬਦਤਮੀਜ਼। ਮੈਂ ਪੰਜ ਚ ਨਹੀਂ ਪਤਾ ਲੱਗਾ। ਉਹਨੇ ਕਹਿੰਦਾ ਬੂਹੇ 'ਚ ਖਲੋ, ਮੈਂ ਉੱਡ ਕੇ ਇੱਕ ਦੂਰੀ ਲੱਤ ਮਾਰ। ਇਹ ਫਰੈਂਕਨੈਸ ਆ? ਫਰੈਂਕਨੈਸ ਇੰਨਾ ਤਾਂ ਚੱਲਦਾ ਵਾ। ਉਹਨੂੰ ਭਾਈ ਮੁੱਕਾ ਮਾਰ ਕੇ ਕਹਿੰਦਾ ਉਹ ਮੂਦੇ ਨੂੰ ਚੁਗਲੀਆਂ ਤੂੰ ਕੀਤੀਆਂ ਨਾ। ਉਹਦੇ ਨਾਲ ਬਚ ਜਾ ਰਿਹਾ ਤੇ ਉਹਨੂੰ ਛਾਪਰ ਖਾਲੀ ਫੜਾਇਆ, ਤੂੰ ਵਿਚਾਰਾ ਖਲੋਤਾ ਅਬਰੋਡ ਚ ਇਦਾਂ ਹੀ ਆ ਵੀ ਜਦੋਂ ਮੈਨੂੰ ਉਲਟੀ ਆਊਗੀ ਮੈਨੂੰ ਛਾਪਰ ਦੇ ਦੇ। ਇਹ ਕਿਹੜੀ ਫਰੈਂਕਨੈਸ ਹੁੰਦੀ? ਤੂੰ ਸਹੁਰੇ ਨੂੰ ਬਿਠਾ, ਤੂੰ ਸਫ਼ਰ ਕਰਦਾ, ਉਹ ਖਲੋਤਾ ਹੁੰਦਾ, ਤੂੰ ਬੈਠਾ ਹੁੰਦਾ ਫਿੱਟੇ ਮੂੰਹ। ਲੱਕ ਦਾ ਮਸਲਾ ਨਹੀਂ ਬਹਿ ਸਕਦੇ। ਇਹ ਉਹਦੀ ਬੈਡ ਲੱਕ ਦਾ ਮਸਲਾ ਜਿਹੜਾ ਤੇਰੇ ਨਾਲ ਧੀ ਨੇ ਵਿਆਹ। ਉਹ ਭਾਈ ਘਰ ਆਇਆ, ਉਹਨੂੰ ਕਹਿੰਦਾ ਚਲ ਆਓ ਤਰਾ ਫਰਾ ਕੇ ਲਿਆਵਾਂ ਤੈਨੂੰ। ਉਹਨੂੰ ਦੂਰ ਛੱਡ ਕੇ ਆਪ ਆ ਗਿਆ। ਅੱਛਾ ਤੇ ਫਿਰ ਭੁੱਲਦਾ ਵੀ ਤੇ ਉੱਥੇ ਫੋਨ ਕਰਕੇ ਪੁੱਛ ਰਿਹਾ ਬੁੱਢੀ ਨੂੰ, ਸਹੁਰਾ ਘਰ ਆ ਗਿਆ? ਪਹੁੰਚਿਆ, ਕਹਿੰਦੀ ਆਹੋ। ਕਹਿੰਦਾ ਇਹਨੂੰ ਭੇਜੋ ਫਿਰ ਮੈਨੂੰ ਵੀ ਲੈ ਜਾਵੇ, ਮੈਂ ਰਾਹ ਭੁੱਲ ਗਿਆ। ਐਸਾ ਉਹ ਸੋਹਰਾ ਨਹੀਂ ਫਿੱਟ ਹੈਲਥੀ। ਸਹੁਰੇ ਦੀ ਉਂਗਲਾਂ 'ਚ ਪਿੰਸਲ ਪਾ ਕੇ ਆ ਕੁੱਟਣ। ਬੱਚਿਆਂ ਨੂੰ ਨਹੀਂ ਸਜ਼ਾ ਦਿੰਦੇ। ਸੱਜ ਕੇ ਕੰਜ ਨਗਾਈ ਹੋਈ ਨਾ ਤੇ ਵਿੱਚੋਂ ਕੁੱਟ। ਸੋਹਰੇ ਕੋ ਭਾਈ 50 ਰੁਪਏ ਵੇਖ ਕੇ ਉਹਨੂੰ ਕਹਿੰਦੇ ਸਾਈਕਲ ਕਿਰਾਏ ਤੇ ਲਈ। ਉਹਦੇ ਨਾਲ ਇੰਜ ਕਰਕੇ ਕੋਈ ਗੱਲ ਨਹੀਂ ਯਾਰ, ਕੋਈ ਗੱਲ ਨਹੀਂ। ਸਹੁਰਾ ਇਹ ਫਰੈਂਕਨੈਸ ਆ। ਹਾਂਜੀ ਇਹ ਫਰੈਂਕਨੈਸ ਨਹੀਂ ਆ ਫਰੈਂਕਨੈਸ ਆ। ਨਹੀਂ ਇਹ ਫਰੈਂਕਨੈਸ ਬਿਸ਼ਾ ਜੀ, ਫਰੈਂਕਨੈਸ ਇਹ ਹੈ ਕਿ ਤੂੰ ਸਾਈਕਲ ਕਿਰਾਏ ਤੇ ਲੈ ਲਓ, ਕਿਤੇ ਇਕੱਠੇ ਚਲੇ ਜਾਓ, ਲੇਕਿਨ ਇਹ ਬਦਤਮੀਜ਼ੀ ਹੈ ਜਿਹੜੀਆਂ ਤੂੰ ਹਰਕਤਾਂ ਕਰ। ਸਹੀ ਕਰਨੇ ਚਾਹੀਦਾ। ਸਾਜੀ ਸਿਖਰ ਧੁੰਦ
ਸਿਖਰ ਧੁੰਦ ਦੇ ਵਿੱਚ ਯਾਰ ਵਾਹ ਕੀ ਜੁਮਲਾ ਸਿਖਰ ਧੁੰਦ ਸਿਖਰ ਧੁੰਦ ਦੇ ਵਿੱਚ ਸੋਹਣੇ ਦੀ ਇਹਦੇ ਸਹੁਰੇ ਦੀ ਚਵੜਾ ਸਿਖਰ ਧੁੰਦ ਦੇ ਵਿੱਚ ਇਹਨੇ ਇਸ ਕਿਸਮ ਦਾ ਬੂਟ ਅੱਡੀ ਵਾਲਾ ਬੂਟ ਉਹਦੀ ਚੀਚੀ ਤੇ ਰੱਖਿਆ ਯਕੀਨ ਕਰ ਉਹਦੇ ਇੱਕਦਮ ਕਰੰਟ ਹੁਣ ਉਹ ਪਿਆ। ਗਾਲ ਕਿੱਡੇ ਤੇ ਕੱਢੇ ਕਿੰਨੂੰ ਉਹਦੀ ਇੱਧਰ ਧੀ ਉਹਦੇ ਦੋਤੇ ਦੋਤੀਆਂ ਉਹਦਾ ਜਵਾਈ ਉਹ ਪੀ ਗਿਆ ਉੱਥੇ ਉਹ ਭਾਈ ਘਰ ਆਇਆ ਆਪੀ ਉਹਦੀ ਜੇਬ ਚ ਤਾਲਾ ਪਾ ਕਹਿੰਦਾ ਆ ਵੇਖੋ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਚੀਜ਼ਾਂ ਕਰਦਾ ਹੈ ਆ ਵੇਖੋ ਤਾਲਾ ਨਿਕਲੇ। ਇਹ ਫ੍ਰੈਗਨੈਂਸ ਨਹੀਂ ਹੁੰਦੀ ਫ੍ਰੈਂਕਨੈਸ ਇਹ ਇਲਜ਼ਾਮ ਤਰਾਸ਼ੀ ਇਹ ਕਿਹੜਬਾਜ਼ੀ ਆ ਇਹ ਬਗੈਰ ਕਿਸੇ ਨੂੰ ਗੁੱਸਾ ਵੀ ਹੋਣਾ ਚਾਹੀਦਾ, ਰਿਸ਼ਤੇ ਦੀ ਕਦਰ ਹੋਣੀ ਚਾਹੀਦੀ ਹੈ। ਯਾਰ ਅੱਗੋਂ ਆ ਕਿਦਾਂ ਤੂੰ ਬੋਲਣ ਡਿਆ ਉਸਤਾਦ ਜੀ ਆ ਤੂੰ ਕਿਦਾਂ ਯਾਰ ਜਿਹੜਾ ਸਹੁਰੇ ਨਾਲ ਕਰ ਸਕਦਾ ਉਸਤਾਦ ਜੀ ਨਾਲ ਵੀ ਕਰ ਹਾਂ ਕਿਸੇ ਨੇ ਵੀ ਕਰ ਸਕਦਾ, ਮੈਂ ਤੇ ਅਬਨੋਰਮਲ ਯਾਰ 50 ਸਹੁਰੇ ਹੋਣ ਤੇ ਇੱਕ ਉਸਤਾਦ ਬਣਦਾ ਹਾਂਜੀ 2 ਵਾਰੀ ਸਹੁਰਾ ਕਹੋ ਤੇ 1 ਵਾਰੀ ਉਸਤਾਦ ਬਣਦਾ। 2 ਵਾਰੀ ਸਹੁਰਾ ਸੋਹਰੇ ਨੂੰ ਸਵੇਰੇ ਸਵੇਰੇ ਕੁੱਟਣ ਡਿਆ ਕਹਿੰਦਾ ਤੈਨੂੰ ਆਂਡਾ ਵੀ ਨਹੀਂ ਬੋਲਣਾ ਚਲ ਹੱਸ ਪੈ ਕੋਈ ਨਹੀਂ ਹੱਸਣ ਯਾਰ ਇਹ ਲੱਗਾ ਤਾਂ ਸਹੀ ਹੈ ਨਾ ਮਿੱਠੇ। ਐਵੇਂ ਬੁਰਾ ਜਿਹਾ ਮੂੰਹ ਬਣਾ ਲਿਆ ਐਵੇਂ ਚੁੱਪ ਕਰਕੇ ਯਾਰ ਕੋਈ ਨਹੀਂ ਮੈਂ ਨਹੀਂ ਇਹ ਗੱਲਾਂ ਨਹੀਂ ਹੈਗੀਆਂ ਕਿ ਸਹੁਰੇ ਕੋ ਆਂਡਾ ਇਦਾਂ ਦਾ ਕੰਮ ਨਹੀਂ ਕਰਦਾ ਇਹ ਕੀ ਕਰਦਾ ਵਾ ਥੈਂਕ ਯੂ ਉਸਤਾਦ ਜੀ, ਹੱਥ ਦਿਖਾਉਣਾ ਤੇ ਮਿਹਰਬਾਨੀ ਕਿ ਤੁਸੀਂ ਨਹੀਂ ਯਾਰ ਤੂੰ ਸਾਡੇ ਵੀ ਕਿਤੇ ਸਾਈਡ ਲਈ ਰਿਸਪੈਕਟ ਕਰਦਾ ਵਾ ਸਹੁਰੇ ਦੀ, ਲੇਕਿਨ ਇਹ ਹੈ ਕਿ ਵਿੱਚ ਨਾ ਇਹਨੂੰ ਮਤਲਬ ਫ੍ਰੈਂਕਨੈਸ ਵੀ ਹੈ ਨਾ। ਹਾਂਜੀ ਫ੍ਰੈਂਕਨੈਸ ਉਹ ਵੀ ਕਿਸ ਟਾਈਮ ਉਹ ਆਪ ਮਜਬੂਰ ਕਰਦਾ ਜਾਣ ਕੇ। ਹਾਂ ਸੁਣੀ ਹਰਕਤ ਇਦਾਂ ਦੀ ਕਰ। ਹਾਂ ਅਜੇ ਤਾਂ ਹੁਣ ਮੈਂ ਉਸਤਾਦ ਜੀ ਨੂੰ ਮਜਬੂਰ ਕੀਤਾ ਤਾਂ ਆਊਗੀ ਵੱਡੀ ਗੱਲ। ਨਹੀਂ ਸਹੀ ਗੱਲ ਆ। ਮਿੱਠਾ ਆਪਣੇ ਕੰਮ ਦਾ ਫਾਈਨਲ ਆਦਮੀ ਹੈ ਜੀ ਬਿਲਕੁਲ। ਆਪਣੀ ਬੁੱਢੀ ਨੂੰ ਕਹਿਣ ਦੇ ਹੁੰਦਾ ਧਿਆਨ ਰੱਖੀ ਕੁਛ ਆਪ ਨਾ ਚੁੱਕ ਲੈ ਹਾਂਜੀ ਸਿਰਫ 19-20 ਦਾ ਫਰਕ ਹੋਣਾ, ਇਧਰੋਂ ਵੀ ਤੇ ਉਧਰੋਂ ਵੀ ਨਹੀਂ ਮਿੱਠੇ ਕਰ ਥੋੜਾ ਸੇਮ ਹੋਣਾ। ਸਾਡੇ ਲਫ਼ਜ਼ ਚ ਸੋਹਰਾ ਚੰਨ ਵੇਖਿਆ ਬਹੁਤਾ ਰਹਿ ਗਿਆ ਚੰਨਾਂ ਦੇ ਓਲੇ ਬਦਲਾਂ ਦੇ ਓਲੇ। ਯਾਰ ਮਿੱਠੇ ਮੇਰੇ ਲਾਮ ਸੌੜਾ ਆ ਮੈਂ ਨਹੀਂ ਕੁਝ ਕਿਹਾ ਯਾਰ ਤੂੰ ਤੇ ਐਵੇਂ ਦਿਲ ਤੇ ਲੈ ਜਾਣਾ ਕਮਲਿਆ ਇਹ ਗੱਲਾਂ ਜਿਹੜੀਆਂ ਤੈਨੂੰ ਸ਼ਾਇਦ ਇਹਦੇ ਚ ਕੁਝ ਲੱਭ ਜਾਵੇ ਕਿਉਂ ਜੀ ਸਹੀ ਬਾਤ ਆਉਂਦਿਆਂ ਹੀ ਉਹਦੇ ਗੋਡੇ ਨੂੰ ਹੱਥ ਲਾਇਆ ਕਰ ਕਿਹਦੇ ਸਹੁਰੇ ਦੇ, ਕਿਉਂ ਕਿਉਂਕਿ ਕਿਤੇ ਮੈਨੂੰ ਕੱਥਕ ਸਿਖਾਇਆ ਵੀ ਗੋਡੇ ਨੂੰ ਹੱਥ ਇਹੀ ਪਾਉਣਾ। ਬਦਤਮੀਜ਼ੀ ਯਾਰ ਜਿੰਨੇ ਤੈਨੂੰ ਸਿਖਾਇਆ ਉਹ ਤੇ ਦਿੱਤੀ ਨਾ ਉਹਨੇ ਭਾਵੇਂ ਡਾਇਰੈਕਟ ਉਹਨੇ ਨਹੀਂ ਸਿਖਾਇਆ, ਉਹਨੇ ਤੈਨੂੰ ਇੱਕ ਬਿਹਤਰੀਨ ਉਸਤਾਦ ਤੇ ਦਿੱਤਾ ਨਾ ਕਥਕ ਦਾ। ਕਿਉਂ ਮਸੀਨਾ ਹੋਇਆ ਇਦਾਂ ਦੀ ਗੱਲ ਕਰ ਦਿੰਦਾ ਨਾ ਕਥਕ ਨਹੀਂ ਅਨ ਕਥਕ ਮਿਹਨਤ ਕਰਕੇ ਭਾਜਨ ਸਲਾਮ ਤਾਂ ਹੁੰਦੀ ਜੱਫੀ ਹੁੰਦੀ ਹੈ ਬਸ। ਯਾਰ ਜੱਫੀ ਕਿਸ ਚੱਕਰ ਚ ਸਹੁਰੇ ਦੀ ਸਹੁਰਾ ਸਾਹਿਬ ਵੈਸੇ ਹੀ ਜੱਫੀ ਘੁੱਟ ਕੇ ਪਾਓ। ਲੈ ਜੱਫੀ ਪਾਓ ਪਿਆਰ ਨਾਲ। ਈਦ ਸ਼ਬਰਾਤ ਤੇ ਕਦੀ ਗਿਆ ਉਹਨੂੰ ਸੂਟ ਦਿੱਤਾ ਕਦੀ ਉਹਨੂੰ ਨੱਪਿਆ ਘੁੱਟਿਆ ਕਿਉਂ ਅਜਾ ਸਹੁਰਾ ਤੇਰਾ ਲਓ ਬਹੁਤ ਅੱਛੇ ਉਹ ਆ ਕੇ ਘੁੱਟੇ ਕੇ ਕਿਉਂ ਉਹ ਕਾਤੋਂ ਘੁੱਟੇ ਬੋਲੀ ਕਰੇ ਮੇਰੀ ਮਾੜੀ ਲੈ ਆ ਅਦਬ ਜੇ ਵੀ ਸਹੁਰਾ ਆ ਕੇ ਮੇਰੀ ਪਿੰਨੀ ਘੁੱਟੇ ਆ ਲੋ ਅਸਤਗਫਿਰullah। ਤੇ ਵੇਲ ਸਾਜ ਦੇਖੋ ਉਹਨੇ ਆਪਣੇ ਜਿਗਰ ਦਾ ਟੁਕੜਾ ਦਿੱਤਾ ਤੇ ਉਹਨੂੰ ਬੰਦਿਆਂ 'ਚ ਭਾ ਕੇ ਕਹਿੰਦੇ ਆ ਸਹੁਰਾ ਜੀ ਤੂੰ ਕੱਖ ਵੀ ਨਹੀਂ। ਜਿਗਰ ਦਾ ਟੁਕੜਾ ਦਿੱਤਾ, ਜਿਹੜੀ ਇੰਨੀ ਪ੍ਰਾਪਰਟੀ ਉਹ ਚੋਂ ਮਾੜਾ ਜਿਹਾ ਟੁਕੜਾ ਕਿਤੇ ਦੇ ਦਿੰਦਾ। ਜੈਨੂਇਨ ਗੱਲ ਮੈਂ ਤੁਹਾਨੂੰ ਕਹਿ ਰਿਹਾ ਇਹ ਬੇਅਦਬ ਬੱਚਾ ਵਾ। ਬਹੁਤ ਜੀ ਮੈਂ ਤਾਂ ਮੁੱਕਾ ਰੱਖਿਆ ਸੱਸ ਦਾ ਹਨਾ। ਸੋਰੇ ਨੂੰ ਭਾਈ ਨਹਿਰ ਤੇ ਲੈ ਗਿਆ, ਉੱਥੇ ਭਾਈ ਡੂੰਗੀ ਜਗ੍ਹਾ ਤੇ ਉਹਦੀ ਛਾਲ ਮਰਵਾਈ। ਉਹ ਕਹਿੰਦਾ ਜਾਣ ਕੇ ਕਹਿੰਦਾ ਦੇਖੋ ਕੁਝ ਵੀ ਨਹੀਂ ਕਰਦੇ ਕਹਿੰਦਾ ਪੈਰ ਲੱਗਦੇ ਆ। ਬਰਕਤ ਨਹੀਂ ਪਈ ਸਾਰੇ ਨੂੰ ਘੁੱਟ ਕੇ ਜੱਫੀ ਪਾ ਕੇ ਉਹਦਾ ਬੀੜ ਸੁੱਟਦਾ ਉਹ ਯੰਗ ਹੈਗੇ ਹਲੇ, ਉਹ ਯਾਰ ਕਿਹੜੇ ਯੰਗ ਨੇ ਮੇਰੇ ਤੋਂ 2.5-3 ਸਾਲ ਦਾ ਫਰਕ ਆ ਉਹਨਾਂ ਨਾਲ। ਹਾਂਜੀ ਤੂੰ ਵੱਡਾ ਵਾ ਨਹੀਂ ਮੈਂ ਵੱਡਾ ਹਾਂ। ਆਹੋ ਇਹ ਠੀਕ ਅਸੀਂ ਸਮਝੇ ਤੂੰ ਇਹ ਠੀਕ ਹੈ। ਮੈਂ ਕਹਿੰਦਾ ਉਹ ਛੋਟੇ ਆ। ਨਹੀਂ ਉਹ ਤਾਂ ਛੋਟੇ ਸਾਲ ਉਹ ਬੜੇ ਜੌਲੀ ਤਬੀਅਤ ਦੇ ਆ ਯਾਰ ਕੌਣ ਇਹਦਾ ਆਵਾਜ਼ ਮਾਰਦਾ ਓਏ ਸੋਰੇ ਕੌਣ ਇਹਦਾ ਆਵਾਜ਼ ਮਾਰਦਾ? ਸਾਜੀ ਫ੍ਰੈਂਕਨੈਸ ਆ ਹੈ ਫ੍ਰੈਂਕਨੈਸ ਆ ਉਹ ਵੀ ਮੈਨੂੰ ਏਦਾਂ ਹੀ ਕਰਦੇ ਆ। ਉਹਦੀ ਜ਼ਮੀਨ ਤੇ ਇਹਦੀ ਅੱਖ ਆ ਨਾਜ਼ਰੀਨ, ਉਹਦੇ ਪਲਾਟ ਤੇ ਇਸ ਬੰਦੇ ਦੀ ਅੱਖ ਆ। ਇਹਨੇ ਹੁਣੇ ਇਹਦੇ ਅੰਦਰੋਂ ਗੱਲ ਨਿਕਲੀ ਨਾ, ਕਹਿੰਦਾ ਜਿਗਰ ਦਾ ਟੁਕੜਾ ਦੇ ਦਿੱਤਾ, ਥੋੜਾ ਜਿਹਾ ਜ਼ਮੀਨ ਦਾ ਵੀ ਟੁਕੜਾ ਦੇ ਦੇਵੇ। ਸ਼ੇਮ ਹੋਣੀ ਹੋ ਪੌਣੇ 2 ਮਰਲੇ ਦਾ ਉਹਦਾ ਪਲਾਟ ਆ, ਠੀਕ ਆ ਜੀ। 9 ਉਹਦੀਆਂ ਧੀਆਂ ਨੇ, 4 ਉਹਦੇ ਪੁੱਤਰ ਨੇ। ਉਸ ਹਿੱਸੇ ਤੇ ਵੀ ਇਹਨੇ ਅੱਖ ਰੱਖੀ ਹੈ। ਉਹ ਮੈਂ ਕਿੱਧਰ ਔਰ ਉੱਥੇ ਜਗ੍ਹਾ 4.5 ਲੱਖ ਰੁਪਏ ਮਰਲਾ। ਅੱਛਾ ਅੱਖ ਰੱਖੇ ਵਾਲੀ ਜਗ੍ਹਾ ਬਚਦੀ ਆ ਯਕੀਨ ਕਰ, ਸਾਜ ਇਹ ਤੁਹਾਡੇ ਵਾਲੀ ਗੱਲ ਹੈ 1 ਕਿ ਕਰੋੜਾਪਤੀ ਹੋਣਾ ਚਾਹ ਰਿਹਾ। ਇਹਨੇ ਡਿਪ ਹੋ ਕੇ ਡੈਡ ਹੋਣਾ। ਹਾਂ ਭਾਈ ਦਾਨਿਸ਼ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਧਰ ਵਿਆਹ ਗਿਆ, ਜਿੱਧਰ ਮੈਂ ਤੇ ਵਿਆਹ ਗਿਆ ਉਧਰ ਮੁੰਡਾ ਹੀ ਇੱਕ ਵਾ। ਇਹ ਕੌਣ ਨੇ ਯਾਰ ਐਡਾ ਚਵਲਾ ਸੋਹਰਾ ਸੁੱਤਾ ਪਿਆ ਤੇ ਉਹਦੀ ਕਮੀਜ਼ ਚੁੱਕ ਕੇ ਵਿੱਚ ਕੱਛੂ ਕੋ ਮਾਰ ਉਹ ਫਿਰ ਜਾਊਗਾ ਮਰ ਗਿਆ ਉਹ ਕੱਛੂ ਕੁਮਾਰੀ ਸੀ ਮਸਾਜ ਮਸ਼ੀਨ ਸੀ ਜਿਹੜੀ ਐ ਓਏ ਮਸਾਜ ਉਹ ਸੀ ਐ ਹਿਲਦੀ ਠਹਿਰ ਜਾ। ਨਹੀਂ ਨਾ ਕੋਈ ਜ਼ਾਲਮ ਮਸਾਜ ਠਹਿਰ ਜਾ। ਦੱਸ ਯਾਰ ਇਹਨੇ ਬਾਹਰੋਂ ਡੰਗ ਵਾਲਾ ਭੂੰਡ ਲਿਆ ਕੇ ਸੋਰੇ ਦੀ ਧੁੰਨੀ ਚ ਰੱਖ ਸੁੱਟੇ। ਯਕੀਨ ਕਰ
ਅਗਲੇ ਨੇ ਦੂਰੋਂ ਕਸਮ ਇੰਜ ਲੱਗੇ ਉਹਨੇ ਇੱਥੇ ਕੋਈ ਸ਼ੈਬ ਪਤਾ ਨਹੀਂ ਉਜ਼ਾਰ ਲਾਇਆ ਐਡੀ ਧੁੰਨੀ ਹੋ ਗਈ। ਆਪਣੇ ਸਹੁਰੇ ਦਾ ਪਿੱਛਾ ਕਰਨ ਦਿਆ, ਕਹਿੰਦਾ ਮੈਂ ਵੇਖਣਾ ਕਿੱਥੇ ਜਾਂਦਾ। ਉਹ ਇੰਨਾ ਹੱਲੀ ਆ ਗਿਆ ਤੇ ਬਾਹਰ ਕਹਿੰਦੇ ਮੈਂ ਕਹਿੰਦਾ ਨਹੀਂ ਸੀ ਗਲਤ। ਮੈਂ ਕਹਿੰਦਾ ਨਹੀਂ ਸੀ ਗਲਤ ਜਗ੍ਹਾ ਤੇ ਜਾਂਦਾ। ਓ ਯਾਰ ਆ ਬੇਟੇ ਯਾਰ ਤੂੰ ਜਾਣ ਕੇ ਇਗਨੋਰ ਕਰ ਰਿਹਾ, ਗੱਲ ਬੜੀ ਅੱਛੀ ਹੋ ਰਹੀ ਹੈ। ਕਾਹਦੀ ਭਲਾ ਕਾਤੋਂ ਬੇਲਿੰਕਾਂ ਸੰਧਿਆ ਇੱਧਰ ਵੇਖੋ, ਉਧਰ ਰੂਮ ਪਾਏ ਆ ਉਹਨੂੰ ਉਂਝ ਵੀ ਬੋਲਦਾ ਸਾਰਿਆਂ ਨੂੰ 15 ਸਾਲ ਤੋਂ ਪਾਇਆ ਤੂੰ ਹੁਣ ਦੇਖਿਆ ਵਾ ਲੀਲਾ ਸਹੀ ਕਰਾ ਆਪਣਾ। ਬਸ ਉਸਤਾਦ ਜੀ ਮੁਹੱਬਤ ਵੀ ਮੈਨੂੰ ਬੜੀ ਕਰਦੇ ਸੌਰਾ ਸਾਹਿਬ ਉਹ ਯਕੀਨ ਘਰ ਆ ਕੇ ਸੌਂ ਗਏ ਨਾ ਤੇ ਮੋਚੀ ਗਿਰ ਨਹੀਂ ਹੁੰਦੇ, ਉਹਦੇ ਗੁੱਸੇ 'ਚ ਪਾ ਉਹਨੇ ਪੈਰ ਪਾਇਆ ਤੇ ਅੱਗੋਂ ਕਿੱਲ ਨਿਕਲ ਗਿਆ ਪੈਰ 'ਚ। ਉਸਤਾਦ ਜੀ ਮੈਨੂੰ ਮੁਹੱਬਤ ਬਹੁਤ ਕਰਦੇ ਆ, ਯਕੀਨ ਮੰਨੋ। ਐ ਹੁਣ ਸਰਦੀ ਆਉਣੀ ਆ, ਹਰ ਤਰ੍ਹਾਂ ਦਾ ਡਰਾਈ ਫਰੂਟ ਜਿਹੜਾ ਨਾ ਉਹਨੇ ਮੈਨੂੰ ਸੈਂਡ ਕਰਨਾ ਕਿ ਇਹ ਵੀ ਆ ਗਿਆ ਮਾਰਕੀਟ 'ਚ, ਇਹ ਵੀ ਆ ਗਿਆ, ਲੈ ਕੇ ਨਹੀਂ ਦੇਣਾ। ਫਿਰ ਤੁਸੀਂ ਕਹਿੰਦੇ ਮੈਂ ਨਹੀਂ ਯਾਰ ਦੇਖੋ, ਇੱਕ ਬੰਦੇ ਨੇ ਸੈਂਡ ਕਰਨਾ ਹੁੰਦਾ, ਅਗਲੇ ਬੰਦੇ ਨੇ ਲੈਣਾ ਹੁੰਦਾ। ਇਹ ਇਸ ਤਰ੍ਹਾਂ ਹੀ ਆ, ਸਹੀ ਮਾਰ। ਇਹ ਜੀ ਨੂੰ ਜੀ ਆ। ਜੀ ਨੂੰ ਸੈਂਡ ਆ। ਹਾਂ ਤਾਜੀ ਉਹ ਕੰਬਲ ਲੈ ਕੇ ਸੁੱਤਾ ਆਇਆ ਥੋੜਾ ਤੇ ਜਾਣ ਕੇ ਪੱਖਾ ਚਲਾਤਾ, ਕਹਿੰਦਾ ਇਹਨੂੰ ਤੇ ਵੱਡਾ ਬਖਾਲ ਚੜੇ। ਮਾਮਾ ਜਦੋਂ ਉਹਨੇ ਕੰਬਲ ਲਿਆ ਤਾਂ ਫਿਰ ਕਿੱਦਾਂ ਚੜਨਾ ਵੱਡਾ ਬਖਾਲ। ਇਹ ਛੋਟੀ ਕੋਲ ਰੱਖਿਆ ਕਰੋ ਨਾ। ਸਰਦੀਆਂ ਦੀ ਗੱਲ ਕਰਨੇ ਨਾ, ਬੱਚਾ ਪੜਦਾ ਲੱਗਦਾ। ਹਾਂ ਦੇਖਿਆ ਕਿੰਨਾ ਸਾਥ ਦਿੰਦਾ ਇੱਕ ਦੂਸਰੇ ਬੰਦੇ ਦਾ, ਹੈ ਨਾ। ਯਾਰ ਉਹ ਜ਼ਿਕਰ ਕਰਦਾ ਝੂਠ ਨਹੀਂ ਉਹਨੂੰ ਪਤਾ ਨੈਕਸਟ ਨਹੀਂ ਫਿੱਕੀ ਕਰਨੀ, ਉਹ ਸਾਥ ਦਊਗਾ। ਸਾਰਾ ਪੱਖੇ ਦਾ ਸੋਚ ਲਾਉਂਦੇ ਤੇ ਪਿੱਛੋਂ ਪਾਣੀ ਦੀ ਬਾਲਟੀ ਡੋਲਦੀ। ਭਰਜਾਈ ਨੂੰ ਕਹਿੰਦੇ ਆ ਰਾਤੀ ਮੈਂ ਮਹਿੰਦੀ ਦੇ ਸੋਹਰੇ ਨੂੰ ਲੱਤ ਘਮਾਉਂਦੇ ਵੇਖਿਆ ਹੀ, ਮੈਂ ਆਪ ਉਹ ਹੀ ਸੀ। ਹਾਂ ਤੇਰੇ ਅੱਬੂ ਨੂੰ ਨਹੀਂ ਯਾਰ ਨਾਜ਼ਰੀਨ ਕਦੀ ਨਾ ਸਮਝੋ ਬਾਹਰ ਹੋ ਜਾਂਦਾ ਮਿੱਠਾ ਕਸਮ। ਉਹ ਨਾ ਮੱਥਾ ਸੋਹਰਾ ਪਹਾੜੋਂ ਲੱਥਾ। ਹਾਂਜੀ ਆਪਣੇ ਸੋਹਰੇ ਨੂੰ ਕਹਿੰਦੇ ਆ ਤੂੰ ਏਦਾਂ ਅੰਗੂਠਾ ਪਿੱਛੇ ਲਾ ਲੈਣਾ। ਜੀ ਬਹੁਤੀ ਹਰਕਤਾਂ ਕਰਦੇ। ਉਹ ਕਹਿੰਦਾ ਮੈਂ ਨਹੀਂ, ਤੂੰ ਉਹਦੀਆਂ ਚੌਂਗੜਾਂ ਕਢਾਉਂਦੇ ਆ। ਅੱਛਾ ਕਈ ਬੰਦੇ ਨਾ ਆ ਉਂਗਲੀ ਆਪਣੀ ਇੱਥੇ ਲਾ ਲੈਂਦੇ। ਮੇਰਾ ਇੱਕ ਦੋਸਤ ਹੁੰਦਾ ਸੀ ਸਾਜੂ, ਉਹਨੂੰ ਇੰਜ ਕਰਕੇ ਨਾ ਇੰਜ ਤੇ ਉਂਗਲ ਲਾ ਲੈਂਦਾ ਹੁੰਦਾ ਸੀ। ਕਈ ਆ ਅੰਗੂਠਾ ਇੰਜ ਲਾਉਂਦੇ ਸੀ। ਹਾਂ ਸਾਜੀ ਉਹ ਫਲੈਕਸੀਬਿਲਿਟੀ ਬਹੁਤ ਆ ਰਹੇ ਨਾ ਇੰਜ ਹਾਂਜੀ ਆ ਲੱਗ ਗਿਆ ਸਕੂਲਾਂ 'ਚ ਇਦਾਂ ਬਹੁਤ ਕੰਮ। ਲਿਆ ਮੈਂ ਲਾਵਾਂ। ਸਾਡੀ ਸਕੂਲ ਦੌਰ 'ਚ ਨਾ ਰੋਜ਼ਿਆਂ ਦੇ ਵਿੱਚ ਭਲਾ ਕੀ ਹੋਣਾ, ਮੁੰਡਿਆਂ ਨੇ ਪੁੱਛਣਾ ਤੇਰਾ ਰੋਜ਼ਾ ਵਾ, ਮੈਂ ਕਹਿਣਾ ਹਾਂਜੀ, ਉਹਨਾਂ ਨੇ ਕਹਿਣਾ ਯਕੀਨ ਨਹੀਂ ਹੈ, ਇੰਜ ਮਾਸ ਖੜਾ ਕਰਕੇ ਦੇਖਣਾ ਤੇ ਫਿਰ ਕਹਿਣਾ ਹਾਂ ਤੇਰਾ ਰੋਜ਼ਾ। ਆਹੋ ਸਾਜੀ ਐ ਵੀ ਹੁੰਦਾ ਸੀ ਨਾ, ਇਹ ਦੋ ਉਂਗਲਾਂ ਆਪਸ ਵਿੱਚ ਮਿਲਾਉਣੀਆਂ ਇੰਜ ਕਰਕੇ। ਬੜੇ ਬੰਦੇ ਲੋਕ ਮਿਲਾ ਲੈਂਦੇ ਨੇ ਇਦਾਂ। ਤੇ ਆਪਣੇ ਸਹੁਰੇ ਨੂੰ ਕਹਿੰਦਾ ਇੱਥੇ ਫੂਕ ਮਾਰੋ। ਉਹਨੇ ਫੂਕ ਮਾਰੀ, ਕਹਿੰਦਾ ਤੈਨੂੰ ਸ਼ਰਮ ਨਹੀਂ ਆਉਂਦੀ, ਥੱਲੇ ਬਾਬਾ ਨਹਾਉਂਦਾ। ਉਹ ਵੀ ਅੱਗੋਂ ਇੰਜ ਕਰ ਲਵਿਆ, ਉਹ ਵੀ ਅੱਗੋਂ ਇੰਜ ਕਰਨ ਲੱਗ ਪਿਆ। ਆਪਣੇ ਸੋਹਰੇ ਨੂੰ ਕਹਿੰਦੇ ਤੂੰ ਮਿੱਠਾ ਚੂਰਨ ਖਾ ਲੈ। ਸਹੁਰੇ ਨੇ ਆਵਾਜ਼ ਮਾਰੀ ਮਿੱਠੇ, ਤੇ ਕਹਿੰਦਾ ਪੁਰ ਪੁਰ ਪੁਰ। ਸਾਡੀ ਮੁਹੱਬਤ ਆ ਮਿੱਠੇ ਦੀ ਅੱਗੋਂ ਸਭੇ ਨਾਲ। ਲੇਕਿਨ ਜੇ ਇੰਨੀ ਕੁ ਸੁਣ ਲਵੇਗਾ, ਅਸੀਂ ਕੋਈ ਗੱਲ ਹੀ ਕਰਨੇ ਹੱਸਣ ਖੇਡਣੇ, ਤੂੰ ਕਾਹਤੋਂ ਗੁੱਸਾ ਕਰਨਾ? ਉਹ ਨਹੀਂ ਪਤਾ ਕੀ ਗੱਲ ਆ, ਉਹ ਵੀ ਸ਼ੋਅ ਦੇਖਦੇ ਆ। ਉਹਦਾ ਮਕਸਦ ਇਹ ਨਹੀਂ ਕਿ ਉਹ ਯਾਰ ਸਾਡੇ ਲਈ ਇਹਤਰਾਮ ਦੀ ਜਗ੍ਹਾ ਤੇ ਬਾਤ ਜਿਹੜੀ ਕਿ 50 ਮਿੰਟ ਕਰਕੇ ਫਿਰ ਇਤਰਾਮ ਨਜ਼ਰ ਆਇਆ ਹੈ। ਨਹੀਂ ਇਹਤਰਾਮ ਉਹਨਾਂ ਦੇ ਨਹੀਂ ਸਾਡੇ ਯਾਰ ਕੀ ਕਰੀਏ, ਸਾਨੂੰ ਕੋਈ ਟੌਪ। ਮੈਂ ਤੁਹਾਨੂੰ ਦੱਸਾਂ ਨਾ, ਇਹਨਾਂ ਨੇ ਕੋਈ ਹੋਰ ਚੁਣਿਆ ਸੀ। ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਇਦਾਂ ਨਾ ਕਰੋ, ਸੋਹਰਾ ਕਰ ਲਓ। ਤੁਸੀਂ ਇਹ ਸੋਚੋ ਕਿ ਇਹਨਾਂ ਨੇ ਕੀ ਸੋਚਿਆ ਹੁਣ। ਉਹ ਤੁਸੀਂ ਉਹ ਹਿਸਾਬ ਲਾਓ ਜਿਹੜਾ ਇਹ ਕਹਿ ਰਹੇ ਸੀ ਅਸੀਂ ਆਹ ਕਰਨਾ ਟੌਪਿਕ। ਉਸਤਾਦ ਜੀ ਨੇ ਨਾਰਮਲ ਕਰਾਤਾ। ਆਹ ਕਸਮੇ ਬਈ। ਬਹਰਹਾਲ ਮੇਰੇ ਸਹੁਰਾ ਸਾਹਿਬ ਦਾ ਮੇਰਾ ਬੜਾ ਪਿਆਰ ਆ ਯਾਰ। ਨਹੀਂ ਉਹ ਬੜੇ ਅੱਛੇ ਇਨਸਾਨ ਨੇ, ਮੈਂ ਵੀ ਉਹਨਾਂ ਨੂੰ ਮਿਲਿਆ ਤੇ ਨਹੀਂ ਹਾਲ ਤੱਕ, ਲੇਕਿਨ ਇਹ ਆ ਕਿ ਬੜੇ ਅੱਛੇ ਇਨਸਾਨ ਨੇ। ਮੈਂ ਹੈਰਾਨ ਹੋ ਗਿਆ ਕਿ ਸਾਜੀ ਜਦੋਂ ਤੁਸੀਂ ਮਿਲੋਗੇ ਸ਼ਾਇਦ ਤੁਹਾਡੀ ਓਪੀਨੀਅਨ ਬਦਲੇ। ਨਹੀਂ ਉਹ ਬੜੇ ਅੱਛੇ ਇਨਸਾਨ ਨੇ। ਅਸੀਂ ਯਾਰ ਮੈਂ ਕਈ ਵਾਰੀ ਆਪਣੇ ਆਡੀਅנס ਨੂੰ ਕਿਹਾ, ਸਰ ਤੁਹਾਡੀ ਮਿਹਰਬਾਨੀ ਹੈ, ਉਹ ਇੱਥੇ ਦੀ ਗੱਲ ਨਾ ਇੰਨੀ ਕੀ ਜਗ੍ਹਾ ਤੇ ਰਹਿਣ ਦਿਆ ਕਰੋ, ਤੁਹਾਡੀ ਮਿਹਰਬਾਨੀ, ਇੰਜੋਏ ਕਰਿਆ ਕਰੋ ਬਸ। ਲੇਕਿਨ ਉਹ ਅੱਜ ਕੱਲ ਉਹ 8-10 ਆਈਡੀਆਂ ਨਵੀਆਂ ਬਣੀਆਂ ਨੇ, ਉਹਨਾਂ ਨੇ ਤੇ ਭਾਈ ਤਬਾਹੀ ਫੇਰੀ ਪਈ ਹੈ। ਅੱਛਾ ਆਈਡੀਜ਼ ਦੀ ਗੱਲ ਕਰਨ ਦੇ ਸੀ ਤੁਸੀਂ, MR ਸੱਜਾ ਜਾਨੀ ਦੀ ਵੀ ਆਈਡੀ? ਨਹੀਂ ਵੈਸੇ ਹੀ ਜੀਮੇਲ ਜਿਹੜੇ ਯਾਰ ਉਸਤਾਦ ਜੀ ਇਦਾਂ ਜਿਨ੍ਹਾਂ ਦੀਆਂ ਡਿਊਟੀਆਂ ਨਹੀਂ ਕਰਨੀਆਂ, ਉਹ ਨਵੀਆਂ ਆਈਡੀਆਂ ਆਈਆਂ ਨੇ। ਉਸਤਾਦ ਜੀ ਉਹਨਾਂ ਦੀ ਟੈਨਸ਼ਨ ਕੋਈ ਨਹੀਂ, ਉਹ ਆਪਣੀ ਆਰਮੀ ਉਹਨਾਂ ਨੂੰ ਆਪ ਹੀ ਆਹੋ ਸਹੀ ਗੱਲ ਆ, ਸਾਡੀ ਆਰਮੀ ਆਪ ਹੀ ਪੈ ਜਾਂਦੀ ਹੈ। ਉਹਨਾਂ ਦੀ ਕੋਈ ਸਹੁਰੇ ਇਹਦੇ ਦਾ ਕੀ ਕਰੀਏ ਹੁਣ ਯਾਰ, ਉਹ ਬੜਾ ਟੈਨਸ਼ਨ ਚ। ਉਹਨੇ ਮੈਨੂੰ ਸ਼ਿਕਾਇਤ ਲਾਈ, ਉਹਨੇ ਕਿਹਾ ਯਾਰ ਇਹਨੂੰ ਸਮਝਾ। ਪਤਾ ਕੀ ਗੱਲ ਆ ਉਸਤਾਦ ਜੀ ਸਹੁਰੇ ਨੂੰ ਚਾਹ ਦਾ ਕੱਪ ਦਿੱਤਾ, ਉਹਨੇ 2 ਘੁੱਟ ਲਾਏ ਤੇ ਮੁੱਕ ਗਿਆ, ਵਿੱਚ ਵੱਟਾ ਸੁੱਟਿਆ। ਅੱਛਾ ਉਹਨੂੰ ਕੋਵਾ ਸਮਝ ਕੇ ਉੱਤੇ ਚਾਹ ਉੱਤੇ ਕੀਤੀ, ਭਰ ਕੇ ਦਿੱਤਾ ਆਪਣੇ। ਆਹੋ ਜਦੋਂ ਤੱਕ ਉਹ ਥੋੜੀ ਜਿਹੀ ਜ਼ਮੀਨ ਮੇਰੇ ਨਾਂ ਨਹੀਂ ਨਾ ਕਰਨਗੇ, ਮੈਂ ਇਦਾਂ ਹੀ ਕਰਨਾ ਸਲੂਕ। ਸਹੀ ਹੈ ਭਾਈ। ਯਾਰ ਕਿੰਨੀ ਜ਼ਮੀਨ ਤੇਰੇ ਹਿੱਸੇ ਹੁੰਦੀ ਤੇਰੀ। ਬੇਸਿਕਲੀ ਇੱਕ ਤੇ ਇਹ ਬੜਾ ਰੌਲਾ ਵਾ ਸਾਜੀ, ਜਿਹੜਾ ਹਿੱਸਾ ਹੁੰਦਾ ਨਾ ਬੱਚੀ ਦਾ,
ਉਹ ਪਿਓਰ ਖਾਲਸਤਨ ਬੱਚੀ ਦਾ ਹਿੱਸਾ ਹੁੰਦਾ ਹੋਣਾ ਚਾਹੀਦਾ। ਬੇਟੀ ਕਹੀਦਾ ਬੇਟੀ ਦਾ ਖਾਲਸਤਨ ਬੇਟੀ ਦਾ ਹਿੱਸਾ ਹੁੰਦਾ। ਇਹ ਜਿਹੜੇ ਬੰਦੇ ਨੇ ਐਵੇਂ ਸ਼ੋਖੇ ਹੁੰਦੇ ਨੇ ਯਾਰ ਹਿੱਸਾ ਮਿਲਣਾ ਬੁੱਢੀ ਨੂੰ ਫੇਰ ਕਰਦੇ ਕੁਛ, ਤੂੰ ਮਾਮਾ ਲੱਗਦਾ ਕਰਨ ਵਾਲਾ, ਔਰ ਉਹਦੀ ਮਰਜ਼ੀ ਆ ਉਹ ਤੁਹਾਨੂੰ ਦਵੇ ਨਾ ਦਵੇ। ਸਹੀ ਗੱਲ। ਔਰ ਬੜੇ ਬੰਦੇ ਫਾਈਟ ਕਰਦੇ ਨੇ ਇਸ ਹਿੱਸੇ ਲਈ ਆਪਣੀ ਬੁੱਢੀਆਂ ਦੇ ਮਗਰ ਲੱਗ ਕੇ ਫਾਈਟ ਕਰਾਂਗੇ। ਦੇਖੋ ਨਹੀਂ ਫਾਈਟ ਕਰਾਂਗੇ। ਇੱਕ ਅੱਧਾ ਜੀ ਲੈਣਾ ਵੀ ਪਿਆ, ਮੈਂ ਤਰੇਕ ਨਹੀਂ ਕਰਨੀ। ਯਾਰ ਜਗ੍ਹਾ ਕਿੰਨੀ ਆ? 1.5 ਮਰਲਾ ਉਸਤਾਦ ਜੀ। ਓਏ ਹੋਏ ਉੱਥੇ ਰੇਟ ਕੀ ਹੈ ਸਹੀ ਦੱਸੀ? ਰੇਲਵੇ ਰੋਡ ਦੇ ਉੱਪਰ ਵਾ 1.5 ਲੱਖ ਦੀ ਉਹ ਜਗ੍ਹਾ ਬਣ ਰਹੀ 1.5 ਮਰਲਾ। 1.5 ਲੱਖ ਦੀ ਰੇਲਵੇ ਰੋਡ ਤੇ ਨਹੀਂ ਹੋਣੀ ਉੱਥੇ ਤੇ। ਜਿਹੜੀ ਰੇਲ ਆ ਜਿਹੜੀ ਅੱਛਾ ਇੱਧਰ ਅੱਛਾ ਓਕੇ ਪਟੜੀਆਂ ਤੇ ਪਟੜੀਆਂ ਤੇ ਨਹੀਂ 1.5 ਲੱਖ ਉੱਥੇ ਵੀ ਨਹੀਂ ਹੋਣੀ, ਜ਼ਿਆਦਾ ਹੋਣੀ ਆ। ਜਿਹੜੇ ਉੱਥੋਂ ਕਿੰਨੇ ਪਰੇ ਆ ਸਾਜੀ, ਉਹ ਗੈਰ ਕਾਨੂੰਨੀ ਜਿਹੀ ਅੱਛਾ ਜਗ੍ਹਾ। ਉੱਤੋਂ ਵੀ ਪਰੇ ਕਰ ਲਈ। ਅੱਛਾ ਉਹ ਪਹਿਲੀਆ ਸੜੀ ਚ ਆਹੋ ਲੇਕਿਨ ਉਹਨਾਂ ਨੇ ਮੈਨੂੰ ਝਾਸਾ ਦਿੱਤਾ ਵਾ ਨਾ, ਪਹਿਲੇ ਮੁੱਕਦੇ ਜਦੋਂ ਨਿਕਾਹ ਹੋਇਆ ਸੀ ਮੈਨੂੰ ਕਹਿੰਦੇ ਭਾਈ ਆ 2.5 ਮਰਲੇ ਦਾ ਪਲਾਟ ਤੇਰਾ ਵਾ, ਜਦੋਂ ਦਿਲ ਕਰੇਗਾ ਰਜਿਸਟਰੀ ਕਰਾ ਲਈ। ਹੁਣ ਮੁੱਕਰੀ ਜਾਣ ਦੇ ਨਹੀਂ ਉਹ ਮੁੱਕਰਨ ਨਹੀਂ ਦੇ, ਰਜਿਸਟਰੀ ਦੇ ਪੈਸੇ ਤੂੰ ਲਾਉਣੇ ਆ, ਤਦ ਲੇਟ ਹੋ ਰਿਹਾ। ਪੈਸੇ ਵੀ ਉਹ ਲਾਉਣ ਕਿਉਂ ਕਾਤੋਂ ਲੈ ਲਓ। ਸਾਜੀ ਉਹ ਸਹੀ ਕਹਿ ਰਿਹਾ, ਉਹਨਾਂ ਨੇ ਝਾਂਸਾ ਦਿੱਤਾ ਇਹਨੂੰ। ਇਹਨੇ ਮੈਨੂੰ ਵਲੀਮੇ ਵਾਲੇ ਦਿਨ ਹੀ ਦੱਸਤਾ ਸੀ ਉਹਨਾਂ ਨੇ ਝਾਂਸਾ ਦਿੱਤਾ। ਉਹ ਜਿਹੜਾ ਦਿੱਤਾ ਉਹ ਝਾਂਸਾ ਸੀ। ਝਾਂਸਾ ਸੀ। ਮੈਂ ਆਪਣੀ ਯੋਜਾ ਨੂੰ ਕਿਹਾ ਵਾ ਵੀ ਤੇਰੀ ਮਿਹਰਬਾਨੀ ਜਦ ਤੱਕ ਪਲਾਟ ਨਹੀਂ ਨਾ ਉਹਦਾ ਯੋ ਹਨੀ ਸਿੰਘ ਨੂੰ ਯੋ ਹਨੀ ਸਿੰਘ ਵੀ ਜਦ ਤੱਕ ਇਹ ਪਲਾਟ ਮੇਰੇ ਨਾਲ ਨਾ ਉਹ ਕਰ ਬਸ ਕਰਦੇ ਤੇਰੇ ਨਾਲ ਤੈਨੂੰ ਕੋਈ ਬੰਦਾ ਦੂਸਰੀ ਵਾਰੀ ਸਾਲ ਲੈ ਲੈ। ਉਹ ਮੈਨੂੰ ਯਾਦ ਨਹੀਂ। ਬਾਬਾ ਰਹਿਮਤ ਮੈਨੂੰ ਯਾਦ ਨਹੀਂ। ਬਾਬਾ ਰਹਿਮਤੁल्लाह कहते। ਉਹ ਮੈਨੂੰ ਯਾਦ ਬਾਬਾ ਰਹਿਮਤੁल्लाह। ਉਹ ਕਿਹੜੀ ਗੱਲ ਹੋ ਗਈ ਯਾਰ। ਕਹਿੰਦਾ ਬਾਬਾ ਰਹਿਮਤੁल्लाह ਅੱਛਾ ਯਾ ਨੇ ਕੀ ਕਿਹਾ ਕਿ ਜਦ ਤੱਕ ਸਹੁਰਾ ਸਾਹਿਬ ਪਲਾਟ ਮੇਰੇ ਨਾਂ ਨਹੀਂ ਨਾ ਕਰਨਗੇ ਤੂੰ ਉਹਨਾਂ ਦੇਰ ਮੇਰੇ ਕੋਲ ਰਹਿ, ਜਦੋਂ ਪਲਾਟ ਨਾਮ ਕਰਨਗੇ ਤੂੰ ਚੱਲ ਜੀ ਉੱਧਰ ਭਾਈ। ਸਹੀ ਨਹੀਂ ਕਿੰਨੇ ਗਿਆ? ਮੈਂ ਕਿਹਾ ਵਾ ਤੈਨੂੰ ਪਲਾਟ ਪਾ ਅੱਛਾ ਨਹੀਂ ਕੀਮਤ ਉਹਦੀ ਜੈਨੂਇਨ ਜਿਹੜੀ ਮਿੱਠਾ ਜੀ ਕਿੰਨੀ ਹੈ? 1.5 ਲੱਖ ਰੁਪਏ। ਨਹੀਂ 9 ਲੱਖ ਰੁਪਏ 9 ਲੱਖ ਰੁਪਏ ਹੈਗਾ ਵਾ। 6 ਲੱਖ ਰੁਪਏ ਮਰਲਾ ਨਾ ਜਗ੍ਹਾ ਉੱਥੇ। ਅੱਛਾ 1.5 ਮਰਲਾ ਵਾ ਤੇ 1.5 ਮਰਲਾ ਵਾ 9 ਲੱਖ ਰੁਪਏ ਉਹ ਚੀਜ਼ ਤੇਰੇ ਇਕੱਲੇ ਦੇ ਜਿਹੜੀ ਹਿੱਸੇ ਹੁੰਦੀ। ਮੇਰੇ ਕੱਲੇ ਦੇ ਹਿੱਸੇ ਹੁੰਦੇ ਮੈਂ ਖਾਵਾਂ ਤੇਰੇ ਨਹੀਂ ਹੁੰਦੀ, ਤੇਰੀ ਘਰ ਦੀ ਦੇ ਹਿੱਸੇ ਹੁੰਦੀ। ਉਹ ਇੱਕੋ ਹੀ ਗੱਲ ਹੋ ਗਈ। ਨਹੀਂ ਇੱਕੋ ਗੱਲ, ਇਹੀ ਤਾਂ ਗੱਲ ਆ। ਇਹੀ ਤਾਂ ਮੈਂ ਅੱਗੇ ਗੱਲ ਕੀਤੀ ਸਰ। ਇਹ ਦੇਖੋ ਹੱਕ ਮਹਿਰ ਜਿਹੜਾ ਹੁੰਦਾ ਉਹ ਵੀ ਖਾਲਸਤਨ ਬੱਚੀ ਦਾ ਹੁੰਦਾ। ਓਹੋ ਹੱਕ ਮਹਿਰ ਬੜਾ ਕਿਤੇ ਉਹ ਡਾਲਰਾਂ 'ਚ ਲਿਖਾਇਆ 500 ਰੁਪਏ ਲਿਖਾਇਆ ਵਾ। ਉਹ ਰੌਲਾ ਪਾ ਕੇ ਲੋ 500 ਰੁਪਏ 500 ਰੁਪਏ। ਓਏ ਉਹ ਤੁਸੀਂ ਲਿਖਾਣਾ ਹੁੰਦਾ ਵਾ। ਉਹ ਅਸੀਂ ਲਿਖਾਇਆ ਨਹੀਂ ਇਹਨਾਂ ਨੇ ਕਿਤੋਂ ਉਹਨਾਂ ਨੂੰ ਲਿਖਾਣਾ ਹੁੰਦਾ ਵਾ। ਸਾਜੀ ਇਹਨਾਂ ਨੇ ਦੇਣਾ ਤੇ ਇਹਨਾਂ ਨੇ ਹਾਂਜੀ ਤੇ 500 ਉਹ ਤਾਂ ਰਜ਼ਾਮੰਦੀ ਨਹੀਂ ਹੁੰਦਾ ਨਾ। ਲੇਕਿਨ ਇਹ ਕਿੰਨੀ ਅੱਛੀ ਗੱਲ ਦੱਸ ਰਿਹਾ ਕਿ ਉਹਨਾਂ ਨੇ 500 ਰੁਪਇਆ ਹੱਕ ਮਹਿਰ ਲਿਖਾਇਆ। ਇਹ ਤੇ ਬੜੀ ਵੱਡੀ ਗਨੀਮਤ ਅੱਜ ਦੇ ਦੌਰ 'ਚ। ਯਾਰ ਜ਼ਿਆਦਾ ਉਹ ਲਿਖਾਉਂਦੇ ਜਿਨ੍ਹਾਂ ਨੂੰ ਪਤਾ ਹੁੰਦਾ ਵਾ ਕਿ ਯਾਰ ਇਹ ਸਾਡੀ ਬੱਚੀ ਨੂੰ ਛੱਡ ਨਾ ਦੇਵੇ। ਉਹਨਾਂ ਨੇ 500 ਉਹਨਾਂ ਨੂੰ ਪਤਾ ਇਹਨੂੰ ਸਾਡੀ ਬੱਚੀ ਨੇ ਨਹੀਂ ਛੱਡਣਾ। ਹੁਣ ਇਹ ਗਿਆ ਉਹਨੇ ਕਿਹਾ ਮਾਂ ਜੀ ਬਾਜੀ ਰੋਣ ਕਿਉਂ ਨਹੀਂ? ਕਹਿੰਦੀ ਪੁੱਤ ਨੇ ਹੁਣ ਰੋਣਾ ਜਿਹੜੇ ਬੰਦੇ ਨਾਲ ਵਿਆਹੀ ਗਈ ਉਹਨੇ ਕਬਰ ਦੀਆਂ ਕੰਧਾਂ ਤੱਕ ਰੋਣਾ। ਨੋ ਸਾਹਿਬ ਲੈ ਵੀ ਆਈ ਮੈਂ ਨਹੀਂ ਮਿਠਾਈ ਅਸੀਂ ਆਪਣੀ ਭਰਜਾਈ ਨੂੰ ਮਿਲਿਆ 9 ਲੱਖ ਦੀ ਉਹ ਪ੍ਰਾਪਰਟੀ ਮੇਰੇ ਨਾਮ ਕਰਨਗੇ। ਜੇ ਪਹਿਲੇ ਜ਼ਬਾਨ ਨਾ ਕਰਨ, ਪਹਿਲੇ ਜ਼ਬਾਨ ਕੀਤੀ 10 ਬੰਦਿਆਂ 'ਚ ਬਹਿ ਕੇ ਓਏ 9 ਲੱਖ ਰੁਪਏ ਤੇ ਨਾ ਪ੍ਰਾਪਰਟੀ ਕਹੀਦਾ ਨਾ ਹਿੱਸਾ ਕਹੀਦਾ। ਹਾਂਜੀ ਪਾਗਲਾ, ਬਸ ਇਹ ਕਹੀਦਾ ਜੀ ਮੈਂ ਸਹੁਰੇ ਕੋਲ 9 ਲੱਖ ਰੁਪਏ ਲੈਣਾ ਬਸ ਇੰਨੀ ਗੱਲ। ਇਹ ਨਹੀਂ ਦੱਸੀਦਾ ਪ੍ਰਾਪਰਟੀ। ਫਿਰ ਕੋਈ ਗੱਲ ਖੁੱਲ ਜਾਂਦੀ, ਅਗਲੇ ਕਹਿੰਦੇ ਕਿੰਨੀ ਆ, ਫਿਰ ਪਤਾ ਲੱਗਦਾ ਵੀ 37 ਲੱਖ ਨੇ 37 ਹਿੱਸੇ ਨੇ। ਠੀਕ ਹੈ ਤੇ ਦੇਖੋ ਤੁਸੀਂ ਗੱਲ ਕੀਤੀ ਫਰੀਸਾ ਉਸਤਾਦ ਜੀ ਨੇ ਕਿ ਉਹ ਤੇਰੀ ਬੀਵੀ ਦੀ ਆ। ਬੀਵੀ ਦਾ ਹੁਣ ਮਜਾਈ ਖਦਾ ਮੈਂ ਵਾ ਕਮਾ ਮੈਲ ਜਾਣ ਦੇ ਹਰ ਸ਼ਾਹ ਦੀ ਖੁਆਇਸ਼ ਪੂਰੀ ਕਰਦਾ। ਉਹ ਪ੍ਰਾਪਰਟੀ ਮੇਰੀ ਨਹੀਂ ਹੋਈ, ਉਹਦੀ ਆ ਤੇਰੀ ਨਹੀਂ। ਯਾਰ ਇੱਕ ਤਾਂ ਤੁਸੀਂ ਨਾ ਹਾਂ ਯਾਰ ਹੱਕ ਯਾਰ ਜਿਹੜਾ ਤੇਰਾ ਮਕਾਨ ਆ ਉਹ ਕਿਹਦਾ ਵਾ? ਤੇਰਾ। ਮੇਰਾ ਤਾਂ ਕੋਈ ਵੀ ਨਹੀਂ। ਜੇ ਤੇਰੀ ਬੁੱਢੀ ਹੁਣ ਕਵੇ ਕਿ ਭਾਈ ਹਿੱਸਾ ਦੇ ਆਪਣੇ ਮਕਾਨ ਚੋਂ ਮੈਨੂੰ ਵੀ, ਉਹਨੂੰ ਕਹਦਾ ਹਿੱਸਾ ਉਸਤਾਦ ਜੀ ਬਣਦਾ। ਉਹਦਾ ਉਧਰੋਂ ਵੀ ਨਹੀਂ ਬਣਦਾ। ਜਿਹੜਾ ਉਹਦਾ ਵਾ ਉਹ ਵੀ ਇਹਦਾ ਵਾ। ਵਾਹ ਯਾਰ ਕਹਤੇ ਤੁਮ ਲੋਗ। ਉਹ ਫਰੀਦ ਸਾਹਿਬ ਤੂੰ ਲੌਜੀਕ ਨਾਲ ਸੋਚ ਵੀ ਉਹਦਾ ਬੰਦਾ ਮੈਂ ਆ, ਉਹਨੇ ਕਿੱਥੇ ਲੈ ਕੇ ਜਾਣੀ? ਨਹੀਂ ਯਾਰ ਨਹੀਂ ਭੈਣ ਉਸਤਾਦ ਜੀ ਇਹ ਗੱਲ ਇਹ ਯਾਰ ਇਹ ਬੜੇ ਲੋਕਾਂ ਨੂੰ ਨਹੀਂ ਪਤਾ, ਬੜਾ ਨਹੀਂ ਪਤਾ ਭੈਣ। ਜਿਹੜਾ ਬਾਪ ਨੂੰ ਬੇਟੀ ਨੂੰ ਹਿੱਸਾ ਮਿਲਣਾ ਨਾ, ਚਾਹੇ ਉਹਦਾ ਖਾਵੰਦਾ ਉਹਦੇ ਚਾਹੇ 10 ਧੀ ਪੁੱਤਰ ਨੇ, ਚਾਹੇ ਉਹਦੀ ਉਮਰ 90 ਸਾਲ ਹੋ ਗਈ ਹੈ ਜੀ, ਉਹਦਾ ਹੀ ਹਿੱਸਾ ਵਾ। ਤੁਸੀਂ ਉਹਦੇ ਕੋਲੋਂ ਜ਼ਬਰਦਸਤੀ ਕਰਨ ਦਾ ਹਾਂ ਤੁਸੀਂ ਮੰਗ ਲਓ, ਰਜ਼ਾਮੰਦੀ ਤੁਸੀਂ ਉਹ ਤੁਹਾਨੂੰ ਕਹੇ ਠੀਕ ਹੈ ਤੁਸੀਂ ਲੈ ਲਓ। ਜਿਸ ਤਰ੍ਹਾਂ ਕਈ ਔਰਤਾਂ ਜਿਹੜੀਆਂ ਸਾਡੇ ਮੁਆਸ਼ਰੇ 'ਚ ਪਾਕਿਸਤਾਨ 'ਚ ਸਾਜੀ ਸਭ ਤੋਂ ਬਹੁਤੀਆਂ ਜਿਹੜਾ ਹੱਕ ਛੱਡਦੀਆਂ ਨੇ ਨਾ ਉਹ ਭੈਣਾਂ ਭਰਾਵਾਂ ਨੂੰ ਛੱਡਦੇ ਨੇ। ਕੀ ਬਾਤ ਇਸ ਤਰ੍ਹਾਂ ਹੀ ਹੈ। ਯਕੀਨ ਕਰੋ ਸਭ ਤੋਂ ਬਹੁਤਾ ਮੈਂ ਜੈਨੂਇਨ ਗੱਲ ਕਰ ਰਿਹਾ। ਸਾਡੀਆਂ ਭੈਣਾਂ ਮਾਸ਼ਾਅੱਲਾ ਇੰਨੀਆਂ ਚੰਗੀਆਂ ਨੇ। ਬਹੁਤ ਸਹੀ ਬਾਤ। ਔਰ ਇੱਕ ਹੋਰ ਗੱਲ ਤੁਹਾਨੂੰ ਦੱਸਾਂ ਸਾਜੀ, ਜਦੋਂ
ਭੈਣ ਆਪਣੇ ਭਰਾ ਨੂੰ ਹੱਕ ਛੱਡਦੀ ਹੈ ਨਾ, ਯਾਨੀ ਕਿ ਇੱਕ ਘਰ ਆ ਪਿਓ ਦਾ, ਹਾਂਜੀ ਉਹ ਘਰ ਆ 50 ਲੱਖ ਦਾ, 60 70 80 ਲੱਖ ਦਾ, ਕਰੋੜ ਦਾ, ਉਹਦੇ ਚ 5 ਭੈਣਾਂ ਸੀ, ਪਿਓ ਦਾ ਘਰ ਸੀ, 5 ਭੈਣਾਂ ਵਿਆਹੀਆਂ ਗਈਆਂ, ਬਾਪ ਫੌਤ ਹੋ ਗਿਆ, ਉਹ ਘਰ ਰਹਿ ਗਿਆ ਭਰਾ ਕੋ, ਭਰਜਾਈ ਕੋ, ਸਾਰਿਆਂ ਕੋ, ਠੀਕ ਆ। ਹੁਣ ਉਹ 5 ਭੈਣਾਂ ਦਾ ਇਕੱਲਾ ਭਰਾ ਜਾਂ 2 ਭਰਾ ਨੇ, ਤੇ ਉਹਨਾਂ ਨੂੰ ਵੇਚਣਾ, ਤੇ ਉਹ ਕਹਿੰਦੀਆਂ ਭਾਈ ਅਸੀਂ ਇਹਨੂੰ ਛੱਡਿਆ। ਹੁਣ ਉਹਦੇ ਛੱਡਣ ਦੇ ਵਿੱਚ ਸਾਜੀ ਉਹ ਮਾਲਕ ਆ, ਸਹੀ ਗੱਲ ਉਹਦਾ ਬੰਦਾ ਵੀ ਨਹੀਂ ਕਹਿ ਸਕਦਾ ਕਿ ਤੂੰ ਕਿਉਂ ਛੱਡਣ ਨਹੀਂ। ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਉਹ ਬੰਦੇ ਬਹੁਤ ਅੱਛੇ ਹੁੰਦੇ ਨੇ ਜਿਹੜੇ ਉਹਦੀ ਇਸ ਗੱਲ ਨੂੰ ਮੰਨਦੇ ਕਿ ਠੀਕ ਆ ਭਾਈ ਤੂੰ ਅਗਰ ਛੱਡਣਾ ਤੇ ਛੱਡ ਦੇ। ਉਹ ਬੰਦੇ ਵੀ, ਇਹਦਾ ਮਤਲਬ ਆ ਜਿਹੜੀ ਔਰਤ ਆਪਣਾ ਹਿੱਸਾ ਛੱਡ ਦਿੰਦੀ ਨਾ ਭਰਾ ਨੂੰ, ਉਹਦਾ ਹਸਬੈਂਡ ਵੀ ਇੱਕ ਅੱਛਾ ਇਨਸਾਨ, ਵਰਨਾ ਉਹ ਫੋਰਸ ਕਰੇ ਵੀ ਕਾਤੋਂ ਮੈਨੂੰ ਦੇ, ਮੈਨੂੰ ਚਾਹੀਦੀ। ਇੱਕ ਮਿਸਾਲ ਆ। ਬਿਲਕੁਲ ਠੀਕ ਗੱਲ। ਹਾਂਜੀ ਉਸਤਾਦ ਜੀ ਕਿਤੇ ਇਸ ਤੋਂ ਨਹੀਂ ਇਸ ਤੋਂ ਹਕੂਕ ਵਾਲਾ ਚੈਨਲ ਬਣਾਵੋ ਇੱਥੇ। ਹਕੂਕ ਵਾਲਾ ਚੈਨਲ ਨਹੀਂ ਬੇਟਾ, ਇੱਥੇ ਹੀ ਸਿਖਾ ਠੀਕ ਆ। ਆਹੋ ਖਰਚੇ ਅਸੀਂ ਦਈਏ, ਤਨਖਾਹਾਂ ਮੈਂ ਸਿੱਧੀਆਂ ਜਾ ਕੇ ਤਲੀ ਤੇ ਧਰਦਾ ਵਾ। ਹੁਣ ਉਹ ਮੈਨੂੰ ਵੀ ਪੁੱਛੂਗੀ ਨਹੀਂ ਵੀ ਪ੍ਰੋਪਰਟੀ ਕਿੰਨਾ ਕ ਤੂੰ ਤਲੀ ਤੇ ਧਰ ਦਿੰਦਾ, ਉਹਦੀ ਤਲੀ ਵਿੰਗੀ ਹੋ ਜਾਂਦੀ ਭਾਰ ਨਾ ਪੈਸਿਆਂ ਦੇ। 500 ਰੁਪਏ ਹਫ਼ਤੇ ਦਾ ਨਹੀਂ ਦਿੰਦਾ ਤੂੰ ਉਹਨੂੰ, 2000 ਰੁਪਏ ਮਹੀਨਾ ਨਹੀਂ ਦਿੰਦਾ ਉਹਨੂੰ। ਜ਼ਿਆਦਤੀ ਕਰ ਨਹੀਂ, ਇਹ ਗੱਲ ਨਹੀਂ ਹੈ। ਭਾਵੇਂ ਜਿੰਨੇ ਵੀ ਦੰਨਾ ਤਾਂ ਸਿੱਧਾ ਉਹਨੂੰ ਲਿਜਾ ਕੇ ਆ ਨਾ ਕਾਪੀ ਜਿਹੜੇ ਵਾਲ ਸਾਹਿਬ ਸਹੁਰਾ ਦੇ ਕੇ ਜਾਂਦਾ ਜਿਹਦੀ ਤੂੰ ਇੱਜ਼ਤ ਨਹੀਂ ਕਰਦਾ। ਨਹੀਂ ਯਾਰ ਉਹ ਗੱਲ ਸਹੀ ਹੈ। ਵਾਲਦ ਸਾਹਿਬ ਦਾ ਹੁਣ ਸੌਰਾ ਸਾਹਿਬ ਦਾ ਨਾ, ਜਦੋਂ ਉਸਤਾਦ ਜੀ ਨੇ ਮੇਰੇ ਨਾਲ ਵਿਆਹ ਕੀਤਾ, ਕਹਿੰਦੇ ਤੈਨੂੰ 1 to 5 ਦਵਾਂਗੇ, ਹਾਲੇ ਤੱਕ ਨਹੀਂ ਦਿੱਤਾ। ਉਹ 1 to 5 ਕਿਹਨੇ ਦੇਣਾ ਵਾ? ਇਹ ਤੂੰ ਮੈਨੂੰ ਲੱਗਦਾ ਵਿਆਹ ਕੀਤਾ ਹੀ ਚੀਜ਼ਾਂ ਦਾ ਕਰਕੇ ਆ। ਇਹ ਜ਼ਰੂਰੀਆਤ ਤੇ ਜ਼ਿੰਦਗੀ। ਉਹ 1 to 5 ਉਹਨਾਂ ਨੇ ਕਿੱਥੇ ਦੇਣਾ ਸੀ ਤੈਨੂੰ? ਸਾਈ ਮੰਨੇ ਫਿਰ ਕਿਉਂ? ਉਹ ਯਾਰ ਨਹੀਂ, ਉਹ ਇਦਾਂ ਹੀ ਕਹਿੰਦੇ ਹੁੰਦੇ ਤੈਨੂੰ 1 to 5 ਦਵਾਂਗੇ। ਉਹ 1 to 5 ਦਿੱਤਾ ਉਹਨਾਂ ਨੇ, ਤੈਨੂੰ ਪਤਾ ਨਹੀਂ ਆ। ਨਹੀਂ ਇਦਾਂ ਹੀ ਕਹਿੰਦੇ ਤੇਰੇ ਤੱਕ ਪਹੁੰਚਿਆ ਨਹੀਂ, ਤੈਨੂੰ ਨਹੀਂ ਪਤਾ। ਉਹਨਾਂ ਜ਼ਰੂਰ ਦਿੱਤਾ ਹੋਣਾ ਜਵਾਈ। ਨਹੀਂ, ਇਹ ਇਦਾਂ ਕਹਿੰਦੇ ਹੁੰਦੇ ਆ ਬਸ। ਨਹੀਂ ਕੋਈ ਗੱਲ ਨਹੀਂ ਯਾਰ, ਜਿਗਰ ਦਾ ਟੁਕੜਾ ਨਹੀਂ ਦੇਤਾ ਉਹਨਾਂ ਨੇ। ਕਿਹੜਾ ਜਿਗਰ ਦਾ ਟੁਕੜਾ ਦੇਤਾ? ਨਹੀਂ ਉਸਤਾਦ ਜੀ 1 to 5 ਬਣਦਾ ਸੀਗਾ ਮੇਰਾ। ਉਸ ਤੋਂ ਬਾਅਦ ਮੈਂ 9 ਲੱਖ ਰੁਪਏ ਦੀ ਪ੍ਰਾਪਰਟੀ ਆਪਣੇ ਨਾਮ ਕਰਾ ਲੈਣੀ ਹੈ। ਅੱਛਾ ਵੈਸੇ ਉਸਤਾਦ ਜੀ ਜਿਹੜੀ ਇਹਦੇ ਕੋਲ ਹੈ 1.5 ਮਰਲੇ ਦਾ 9 ਲੱਖ ਰੁਪਏ ਦੇ ਵਿੱਚੋਂ ਇਹਦਾ 3 ਲੱਖ 1.5 ਲੱਖ ਆ ਜਿਹੜਾ ਇਹਦਾ 1 ਰੁਪਈਆ ਨਹੀਂ ਬਣਦਾ, ਬਣਦਾ ਹੀ ਨਹੀਂ ਆ। ਉਹ ਸਾਡੀ ਧੀ ਦਾ ਬਣਦਾ ਵਾ। ਉਹ ਧੀ ਦਾ ਹਸਬੈਂਡ ਉਹਦਾ ਜੀਣ ਮਰਨ ਯਾਰ ਉਹ ਤਾਂ ਜਦੋਂ ਇਹ ਵੱਖ ਹੋ ਗਿਆ ਨਹੀਂ, ਉਹਦੀ ਮਰਜ਼ੀ ਆ, ਉਹਨੂੰ ਦਵੇ ਨਾ ਦਵੇ। ਮੈਨੂੰ ਲੈਣਾ ਹੁੰਦਾ ਵਾ। ਤੂੰ ਬਣਾਇਆ ਕੀ ਮੈਨੂੰ ਤੂੰ ਦੱਸ। ਤੂੰ ਉਹਨੂੰ ਕੀ ਬਣਾ ਕੇ ਦਿੱਤਾ? ਯਾਰ ਤੂੰ ਉਹਨੂੰ ਅੱਜ ਤੱਕ ਕਿਹੜੀ ਆਰਾਇਸ਼ ਜਾਂ ਉਹਨੂੰ ਕੋਈ ਸਕੂਨ ਜਾਂ ਉਹਨੂੰ ਕਿਤੇ ਲੈ ਕੇ ਗਿਆ ਤੂੰ? ਅੱਜ ਤੱਕ ਜੋ ਲਿਆਂਦਾ ਘਰ ਧਾੜੀਏ ਨੂੰ ਵਿਚਾਰੀ ਨੂੰ। ਉਲਟੇ ਘਸ ਜਾਣਗੇ ਨਿਯਮਤਾਂ ਗਣਾਉਣ ਲੱਗਿਆ ਵੀ ਕਿਹੜੀ ਕਿਹੜੀ ਸ਼ਹਿਰ ਨੂੰ ਲੈ ਕੇ ਦਿੱਤੀ ਆ। ਤੇ ਆ ਜਿਹੜਾ ਇੱਥੇ ਬਣਿਆ ਵਾ ਹਰੀਆਂ ਵਾਲੇ ਚੌਚ, ਗੰਦੇ ਖੂ ਹਾਂ ਉੱਥੇ ਲੈ ਗਏ। ਉਹ ਜਿਹੜਾ ਯਾਰ 700 ਰੁਪਏ ਚੱਪਲ ਲੈ ਕੇ ਤੀ ਛੋਟੀ ਤੇ ਈਤ ਮੈਂ ਵੀ ਕਮਾਈ ਦੀ ਤਨਖਾਹ ਜਾਂਦੀ ਕਿੱਥੇ? ਓਏ 2 ਸੂਟ ਲੈ ਕੇ ਦਿੱਤੇ। ਉਹ ਭਾਈ ਇੰਨਾ ਨਹੀਂ ਸਿਰੇ ਚੜਾ ਲਈਦਾ। ਇਹ ਆਪ 700 ਦੀ ਚੱਪਲ ਲੈਤੀ। ਉਹ ਮਾਂ ਤੇਰੀ ਘਰ ਬੈਠੀ ਬਗੈਰਤਾ, ਮੈਂ ਉਹਦਾ ਨਹੀਂ ਸੋਚਣਾ ਕਦੀ। ਮੈਂ ਕਿਹਾ ਉਹਦੇ ਨਾਲ ਲੈ ਕੋਲ ਜਾਣਾ। ਸਿਰਫ ਫਰੂਟ ਤੇ ਕੇਲੇ ਤੇ ਸਾਰਾ ਕੁਝ ਲੈ ਜਾਣਾ, ਉਹਦੇ ਵਿਚਾਰੀ ਤੇ 700 ਦੀ 700 ਦੀ ਜੁੱਤੀ ਲੈ ਗਿਆ ਬੁੱਢੀ ਵਾਸਤੇ। ਮੈਂ ਕਿਹੜਾ ਨਾਲ ਲੈ ਜਾਣਾ, ਇਹਨਾਂ ਤੇ ਲਾਉਣਾ ਉਸਤਾਦ ਜੀ। ਮੈਂ ਲਾਈ ਜਾਂਦਾ ਇਹਨਾਂ ਤੇ। ਅੱਛਾ ਤੂੰ ਨਾਲ ਥੋੜਾ ਲੈ ਜਾ ਕਰ, ਕਿਉਂਕਿ ਤੂੰ ਐਵੇਂ ਘਟੀਆ ਪਾਣਾ ਕਿ ਤੂੰ ਇੰਨਾ ਕੁਝ। ਉਸਤਾਦ ਜੀ ਉਹਨੇ ਕਿਹਾ ਮੈਨੂੰ ਜ਼ੇਵਰ ਚਾਹੀਦਾ ਸੋਹਣਾ 2-2.5 ਤੋਲੇ ਦਾ ਬਣਾ ਕੇ ਦਿਓ। ਮੈਂ ਕਿਹਾ ਹਾਂ ਕੱਟ ਲਾ ਤੂੰ ਸੀਜ਼ਨ, ਅੱਲਾ ਕਰਕੇ ਤੈਨੂੰ ਮੈਂ ਅਗਲੇ ਸੀਜ਼ਨ 'ਚ ਬਣਾ ਦੂੰਗਾ। ਹੁਣ ਮੈਂ ਆਰਟੀਫੀਸ਼ੀਅਲ ਝਾਲ ਤੋਂ ਲੈ ਕੇ ਤਾਂ ਬੜਾ ਸੋਹਣਾ ਹੂ ਬਹੂ ਉਦਾਂ ਦਾ ਲੱਗਣਾ ਜੀ। ਨਜ਼ਰ ਆਣੇ ਉਹ ਜ਼ੇਵਰ ਜਿਹੜਾ ਕਹਿੰਦੀ ਸੀ ਨਾ ਮੈਨੂੰ ਚਾਹੀਦਾ, ਉਹ ਜਿਹੜਾ ਇਹਨੇ ਵੇਚਿਆ ਉਹ ਕਹਿਣ ਸੀ। ਉਹ ਕਹਿ ਰਹੀ ਸੀ ਮੈਨੂੰ ਮੇਰਾ ਜ਼ੇਵਰ ਚਾਹੀਦਾ ਮੇਰਾ ਬਸ। ਉਹਨਾਂ ਨੂੰ ਤਾਂ ਪਾਇਆ ਹੀ ਨਹੀਂ ਭਰਾਵਾ। ਉਹਨਾਂ ਨੇ ਵਾਅਦਾ ਕਰ ਲਿਆ ਸੀ ਵੀ ਭਾਈ 2.5-3 ਤੋਲੇ ਦਾ ਜ਼ੇਵਰ ਪਾਵਾਂਗੇ, ਲੇਕਿਨ ਉਹ ਅੱਜ ਅੱਛਾ ਉਹਨਾਂ ਨੇ ਸਾਰੇ ਵਾਅਦੇ ਕੀਤੇ ਆ। 1 to 5 ਵੀ ਵਾਅਦਾ ਕੀਤਾ, ਜ਼ੇਵਰ ਵੀ ਵਾਅਦਾ ਕੀਤਾ, ਜ਼ਮੀਨ ਦੇ ਹਿੱਸੇ ਦਾ ਵੀ ਵਾਅਦਾ ਕੀਤਾ। ਤੁਸੀਂ ਯਕੀਨ ਹੱਦ ਹੁੰਦੀ ਆ। ਉਸਤਾਦ ਜੀ ਉਹਨਾਂ ਨੇ ਜਿੰਨੀਆਂ ਗੱਲਾਂ ਉਹ ਨਹੀਂ ਯਾਰ, ਉਹਨਾਂ ਨੇ ਇਦਾਂ ਦਾ ਕੁਝ ਨਹੀਂ ਕੀਤਾ। ਬੜੇ ਚੰਗੇ ਬੰਦੇ, ਜਾਣ ਕੇ ਲੱਗਾ ਮੇਰੇ ਮੂੰਹ 'ਚ। ਮੈਨੂੰ ਕਿਹਾ ਵੀ ਹਾਂ ਵੀ ਤੈਨੂੰ 1 to 5 ਦਵਾਂਗੇ ਤੇ ਦੇ ਦੇਣਗੇ। ਨੱਸ ਚੱਲੇ ਕਿਤੇ ਹੋ। ਅੱਛਾ ਜੀ ਇਹ ਝੂਠ ਬੋਲਣਾ। 1 to 5 ਆਇਆ, ਇਹਦੇ ਛੋਟੇ ਭਰਾ ਨੇ ਵੇਚ ਕੇ ਮਲੇਸ਼ੀਆ ਚਲ ਗਏ ਉਹ। ਇਹਨੂੰ ਪਤਾ ਹੀ ਨਹੀਂ ਹੈਗਾ ਵੀ 1 to 5 ਆਇਆ ਕਿ ਸਹੀ। ਨਹੀਂ। ਪਿਓ ਦੇ ਪੁੱਤਾਂ ਝੰਡਾ ਪੀਰ ਮਲੇਸ਼ੀਆ 'ਚ, ਉੱਥੇ ਦੁਕਾਨ ਆ ਉਹਦੀ। ਸਹੁਰੇ ਦਾ ਅਦਬ ਕਰੀਦਾ ਵਾ ਮਿੱਠਾ ਜੀ। ਓਏ ਇਹ ਨਹੀਂ ਕਰਦਾ। ਤੂੰ ਮੈਨੂੰ ਦੱਸ ਯਾਰ, ਤੂੰ ਅਗਰ ਸ਼ਾਦੀ ਤੇ ਉਦੋਂ ਕਰੀ ਤੂੰ ਕੀ ਸੋਚਿਆ? ਤਾਜੀ ਮੈਂ ਇਨਸ਼ਾਅੱਲਾ ਤਾਲਾ ਨਾ ਮੈਂ ਜਹੇਜ਼ ਲੈਣਾ, ਨਾ ਮੈਂ ਜ਼ੇਵਰ ਲੈਣਾ, ਨਾ ਮੈਂ ਜਿਹੜੇ ਕਹਿੰਦੇ ਆ 1 to 5 ਉਹਨਾਂ ਨੇ ਕਿਹਾ ਸੀ, ਨਾ ਉਹ ਮੈਂ ਕੋਈ ਚੀਜ਼ ਨਹੀਂ, ਉਹ ਨਹੀਂ ਤੈਨੂੰ ਕਹਿਣ ਕਿ ਅਸੀਂ ਦੇਣੇ ਆ 1 to 5 ਦੇਣਾ, ਕਾਰ ਦੇਣੀ। ਨਹੀਂ ਲੈਣਾ। ਨਹੀਂ ਲੈਣਾ। ਨਹੀਂ ਲੈਣਾ। ਉਹ ਤੈਨੂੰ ਕਹਿਣਾ ਸੀ ਜ਼ੇਵਰ ਪਾਉਣਾ, ਨਹੀਂ ਤਾਜੀ ਭਾਵੇਂ ਅਮੀਰ ਵੀ ਹੋਣੋ। ਤਾਜੀ ਜਿੰਨੇ ਮਰਜ਼ੀ ਮੈਂ ਨਹੀਂ ਯਾਰ ਲੈਣਾ। ਗੈਰਤਮੰਦ ਇਨਸਾਨ ਹੈ ਹਾਂਜੀ ਮੈਂ ਜ਼ਿੰਦਗੀ ਦਾ ਤਾਂ ਮੰਨਦਾ ਉਹ ਐਪ ਤੋਂ ਕਿਨੇ 2000 ਮੰਗਾਇਆ ਸੀ ਤੇ ਮਗਰ ਲੱਗੇ ਰਹੇ। ਉਹਨਾਂ ਦੀ ਗੱਲ ਯਾਰ ਇਹ ਉਹਦੀ ਗੱਲ ਆ, ਉਹਨੂੰ ਜਿਹੜੀ ਚੀਜ਼ ਮੈਂ ਅੱਛਾ ਫਿਰ ਹੋਰ ਕੀ 700 ਦੀ ਰਿਸਪੈਕਟ ਇਹਦੇ ਨਾਲ ਕਰਨੀ ਮੈਂ ਕਰ ਰਿਹਾ। ਤਾਜੀ ਮੈਂ ਜਦੋਂ ਆਣ ਥੋੜਾ ਸਾਹਿਬ ਮੈਂ ਉਹਨਾਂ ਨੂੰ ਤਲੀਆਂ ਤੇ ਚੁੱਕਿਆ ਕਰਾਂਗਾ। ਓਏ ਹੋਏ ਹੋਏ ਹਾਂਜੀ ਪਲਕਾਂ ਤੇ ਮੈਂ ਉਹਨਾਂ ਨੂੰ ਰੱਖਿਆ ਕਰਾਂਗਾ। ਓਏ ਹੋਏ ਹੋਏ ਯਾਰ ਓਏ ਮੈਂ ਤੈਨੂੰ
ਪਤਾ ਹੀ ਨਹੀਂ ਉਹਨਾਂ ਦੀ ਹਮੀਅਤ ਦਾ ਹਮੀਅਤ ਕੋਈ ਤੈਨੂੰ ਚੀਜ਼ ਕਦਰ ਨਹੀਂ ਤਾਂ ਸਹੁਰਿਆਂ ਕੋਲ ਲੈਣੀ। ਸਹੁਰਾ ਸੱਸ ਇਹ ਸਮਝ ਲਾ ਮਾਂ ਓਏ ਹੋਏ ਦੋਵੇਂ ਹੀ? ਨਹੀਂ ਕੌਣ ਸਹੁਰਾ ਮਾਵਾਂ ਕਿ ਸੱਸ? ਸਹੁਰਾ ਮਾਂ ਵਾ, ਉਹ ਸਹੁਰਾ ਪਿਓ ਸੱਸ ਮਾਂ ਸੱਸ ਮਾਂ ਤੇ ਬੁੱਢੀ ਆਹ ਇਹ ਪਾਰਟ 2 ਆ ਤੇਰੇ ਮਾਂ-ਬਾਪ ਤੋਂ ਬਾਅਦ ਅਗਲਾ ਮਤਲਬ ਇਹ ਹੈ ਤੇਰਾ ਇਹਨਾਂ ਦੀ ਤੂੰ ਖਿਦਮਤ ਤੇ ਕਰਨੀ ਬੇਗਮ ਕੀ ਹਾਂਜੀ ਬੇਗਮ ਇਹਦੀ ਜ਼ਿੰਦਗੀ ਦੀ ਹਮਸਫਰ ਆ ਇਹਨੂੰ ਇਹ ਯਾਰ ਤੂੰ ਆਪਣੀ ਵਾਲੀ ਦੀ ਗੱਲ ਕਰ ਮੈਂ ਆਪਣਾ ਹੀ ਸਾਜੀ ਦੱਸ ਰਿਹਾ ਇਹਨੂੰ ਮਤਲਬ ਤੂੰ ਚੇਜ਼ ਵੀ ਨਹੀਂ ਲੈਣਾ ਹਾਂਜੀ ਤੂੰ ਕੋਈ 1 to 5 ਅਗਰ ਉਹ ਅਮੀਰ ਵੀ ਹੋਣ ਕਹਿਣ ਪੁੱਤਰ ਲੈ ਲਾ ਜਿੰਨੇ ਮਰਜ਼ੀ ਨਹੀਂ ਇੱਕ ਕਾਰ ਲੈ ਲਾ ਨਾ। ਘਰ ਲੈ ਦਿੰਨੇ ਤੈਨੂੰ ਨਾ 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 ਇਹਨੇ ਲੱਗਦਾ ਸਾਹ ਵੀ ਨਹੀਂ ਲੈਣਾ ਸਾਹ ਲਵਾਂਗਾ ਪਰ ਇਹਦੇ ਵਾਂਗੂ ਨਹੀਂ ਲਊਂਗਾ ਲਾਨਤ ਨਹੀਂ ਲਊਂਗਾ ਬਗੈਰਤੀ ਦਾ ਸਾਹ ਨਹੀਂ। ਯਾਨੀ ਤੂੰ ਕੋਈ ਚੀਜ਼ ਨਹੀਂ ਲੈਣੀ ਕੋਈ ਚੀਜ਼ ਨਹੀਂ ਘਰ ਬਾਰ ਜ਼ੇਵਰ ਇਹ ਉਹ ਨਹੀਂ ਭਾਜੀ ਉਹ ਨਹੀਂ ਹੁਣ ਕਹਿੰਦਾ ਹੁਣ ਤੁਹਾਡੀ ਮਿਹਰਬਾਨੀ ਮੈਂ ਤੁਹਾਨੂੰ ਤੇਰਾ ਤੁਹਾਡੇ ਸਾਹਮਣੇ ਜਿਹੜਾ ਨੇ ਕੁਝ ਵੀ ਨਹੀਂ ਚਲੋ ਲੈਣਾ। ਅੱਲਾ ਖੈਰ ਕਰੇ ਕੋਈ ਨਹੀਂ ਉਹਨੂੰ ਤੁਸੀਂ ਦੁਆ ਕਰੋ ਅੱਲਾ ਨੂੰ ਆਪਣੀ ਜਨਾਬ ਚੋਂ ਦੇਵੇ ਮੈਂ ਵੈਸੇ ਤੁਹਾਨੂੰ ਫਰੀਦ ਸਾਹਿਬ ਕਹਿ ਰਿਹਾ ਐਗਜ਼ਾਮਪਲ ਇੰਨਾ ਦੀ ਮੈਂ ਉਹ ਵੀ ਨਹੀਂ ਜਿੱਥੇ ਮੈਂ ਜ਼ੇਵਰ ਛੱਡਦਾ ਉੱਥੇ ਮੈਂ ਵਿਆਹ ਵੀ ਛੱਡ ਦੂੰ ਆਹੋ ਉਹ ਯਾਰ ਮੈਂ ਉਹ ਨਹੀਂ ਕਹਿ ਰਿਹਾ ਤੂੰ ਕਿੱਡੀ ਛੇਤੀ ਪੱਕਾ ਨਹੀਂ ਨਹੀਂ ਮਤਲਬ ਇਹਨਾਂ ਨੂੰ ਬਣਾਉਣਾ ਵੀ ਨਹੀਂ ਵਿਆਹ ਤੇ ਹਾਂ ਹਾਂਜੀ ਲੈ, ਇਹਨਾਂ ਨੂੰ ਨਾ ਬੁਲਾਇਆ ਤੇ ਰੰਗ ਕਿੱਦਾਂ ਲੱਗਣੇ ਨਾ ਲੋ ਰੋਜ਼ ਦਾ ਫੰਕਸ਼ਨ ਨਹੀਂ ਹੁੰਦਾ ਆਪਾਂ ਇਹਨਾਂ ਬੁਲਾਣੇ ਨੂੰ ਬੁਲਾ ਲੈ ਚਲੋ ਹੋਰ ਨਹੀਂ ਤੇਰੇ ਕੋਲ ਬੋ ਤੇ ਆਉਗੇ ਨਾ ਤੇਰੇ ਕੋਲ ਇਹ ਇਹਨੂੰ ਹੀ ਨਹਾ ਕੇ ਆਵਾਂਗੇ। ਹਾਂਜੀ ਉਹ ਚੱਲਿਆ ਰੌਣਕ ਲਾਉਂਦੇ ਅੱਛਾ ਤੇ ਇਦਾਂ ਹੀ ਆ ਤੁਸੀਂ ਅਗਰ ਇੰਜਨ ਕਰਕੇ ਜਾਂਦੇ ਹੋ ਤੇ ਤੁਸੀਂ ਵੀ ਇੰਜਨ ਕਰਦੇ ਹੀ ਜਾਂਦੇ ਹੋ ਬੱਸ ਕਰ ਦਿੱਤੀ ਆਹ ਤੇ ਤੁਸੀਂ ਨਹੀਂ ਇੰਜਨ ਕਰਦੇ ਆਹ ਸਹੀ ਗੱਲ ਆ ਬਰਹਾਲ ਤਾਜੀ ਮੈਂ ਕੋਈ ਚੀਜ਼ ਨਹੀਂ ਲੈਣੀ ਹਾਂਜੀ ਆਪਾਂ ਜ਼ਿੰਦਗੀ ਨਿਗਾਣੀ ਯਾਰ ਤੈਨੂੰ ਹੱਕ ਦੇਣੀ ਤੇ ਸੱਚ ਕਿੰਨੇ ਆ ਤੇਰੇ ਮੇਰੇ ਯਾਰ ਯਾਰ ਉਹ ਤੂੰ ਛੱਡ ਤੂੰ ਉਹਦੀ ਸੋਚ ਚੈੱਕ ਕਰ ਹਾਂਜੀ। ਸੋਚ ਅੱਛੀ ਹੁੰਦੀ ਐ ਤੇ ਪਹਿਲੇ ਹੀ ਇਸ ਨਜ਼ਰ ਦੇ ਨਾਲ ਸੀ। ਹਾਂਜੀ। ਉਹਨੇ ਭਾਵੇਂ ਦਿਲ ਕਰੇ ਵੈਸੇ ਹੀ ਕਹਿਤਾ ਹੋਵੇ ਠੀਕ ਆ ਇਹੋ ਜਿਹੇ ਬੰਦੇ ਪਹਿਲੇ ਆ ਮੂੰਹ ਕਢਾ ਲੈਂਦੇ ਆ ਹਾਂਜੀ। ਮਤਲਬ ਸਹੁਰਾ ਬੈਠਾ ਨੂੰ ਕਹੇ ਆਉਣ ਜਾਣ ਦੀ ਬੜੀ ਤੰਗੀ ਹੈ ਜੀ ਬਸ ਦੁਆ ਕਰਨਾ ਰੱਬ ਕਿਤੇ ਦੇ ਦੇਵੇ ਕਿਤੇ 1 to 5 ਹੋ ਜਾਵੇ ਨਾ ਇੱਕ ਉਹਨੂੰ ਬੈਠੇ ਨੂੰ ਸੁਣਾਈ ਜਾਣਾ ਜਦੋਂ ਆਵੇ ਘਰ ਸਹੁਰਾ ਨੂੰ ਇਹ ਕਹੀ ਜਾਣਾ ਕਾਤੇ ਆਏ ਹੋ ਬੈਗਨ ਤੇ ਉਹ ਮੇਰੇ ਕੋਲ ਅੱਜ 1 to 5 ਹੁੰਦਾ ਮੈਂ ਲੈ ਆਉਂਦਾ ਤੁਹਾਨੂੰ ਕਰਨਾ ਉਹਨੂੰ ਮਜਬੂਰ ਉਹ ਇਹਨਾਂ ਨੇ ਕਹਿੰਦਾ ਚਲ ਕੋਈ ਨਹੀਂ ਪੁੱਤ ਅੱਲਾ ਦੇਗਾ ਹੀ ਇੰਨੀ ਉਹਨੇ ਗੱਲ ਕਹੀ ਆ ਤੇ ਕਹਿੰਦਾ ਇਹਨੇ ਮੈਨੂੰ ਕਿਹਾ ਸੌਰਾ ਇੱਥੋਂ ਹੀ ਉਹਦੇ ਮਗਰ ਹੋਇਆ ਪਿਆ ਮੈਂ ਅੱਛਾ ਕਹਿੰਦਾ ਮੈਂ ਪਾਗਲ ਆ। ਵੈਸੇ ਪੱਤ ਦੀ ਗੱਲ ਉਹ ਦੇਖੋ ਕਹਿੰਦਾ ਮੇਰਾ ਸਹੁਰਾ ਮੈਨੂੰ ਕਵੇ ਕਿ ਪੁੱਤਰ ਅੱਲਾ ਫੜ ਗੱਡੀ ਅੱਲਾ ਚਾਬੀ ਸੜਕੋ ਹੈਗਾ ਅੱਲਾ ਦਾ ਸ਼ੁਕਰ ਮੈਂ ਫੇਰ ਵੀ ਨਹੀਂ ਲੈਣਾ ਤਾਜੀ ਸਮਾਨ ਦਾ ਬੰਦਾ ਭੁੱਖਾ ਨਹੀਂ ਹੁੰਦਾ ਕਰਤਾਰ ਨਾ ਵੱਡਾ ਹੁੰਦਾ ਓਏ ਹੋਏ ਹੋਏ ਹਾਂਜੀ, ਬੰਦੇ ਦਾ ਕਰਤਾਰ ਅੱਛਾ ਹੋਣਾ ਚਾਹੀਦਾ ਯਾਰ ਅੱਛਾ ਤੇਰੇ ਘਰ ਬੰਦਾ ਤੇਰਾ ਸਹੁਰਾ ਆਇਆ ਤੂੰ ਉਹਨੂੰ ਵੈਲਕਮ ਕਿਸ ਤਰ੍ਹਾਂ ਮਤਲਬ ਤਾਜੀ ਉਹਦੀ ਖਿਦਮਤ ਕਰਿਆ ਕਰਾਂਗਾ ਇਹਦੇ ਵਾਂਗੂ ਨਹੀਂ ਇੰਨੇ ਸੋਹਰੇ ਨੂੰ ਇੰਨਾ ਕਾਇਆ ਪਿਆ ਵਾ ਇਹਨੂੰ ਹਲੇ ਤੱਕ ਇਹ ਨਹੀਂ ਪਤਾ ਉਹ ਉਹਨਾਂ ਦਾ ਮਕਾਨ ਕਿੱਥੇ ਜਦੋਂ ਜਾਂਦਾ ਉਹ ਕਦੀ ਕਿਤੇ ਰਹਿੰਦੇ ਹੁੰਦੇ ਕਦੀ ਜਿਹੜੀ ਇਹਦੇ ਡਰ ਤੋਂ ਮਕਾਨ ਬਦਲੀ ਜਾ ਰਹੀ ਹੈ ਆ ਲਾਸਟ ਟਾਈਮ ਭਲਾ ਕਿੱਥੇ ਰਹਿਣ ਡੇ ਉਹ ਟਾਵਰ ਥੱਲੇ ਕੋਠਾ ਜੀ ਸਾਰੀ ਫੈਮਿਲੀ ਰਹਿਣ ਓ ਯਾਰ ਇਹਦਾ ਸੌਰਾ ਨਾ ਇਹਨਾਂ ਦੇ ਘਰੋਂ ਬਾਹਰ ਨਿਕਲੇ ਤੇ ਬਾਹਰ ਆ ਕੇ ਆਪਣੇ ਵਾਕਫ ਨੂੰ ਦਿਖਾਉਂਦਾ ਕਹਿੰਦਾ ਵੇ ਜਵਾਈ ਨੇ ਦੰਦੀਆਂ ਦੇ ਨਿਸ਼ਾਨ ਪਾਏ ਆਪਾਂ ਇਦਾਂ ਦੀ ਜ਼ਿੰਦਗੀ ਨਹੀਂ ਸੱਸ ਨੂੰ ਮਾਂ ਸਮਝਣਾ ਹਾਂਜੀ, ਸਹੁਰੇ ਨੂੰ ਬਾਪ ਹਾਂਜੀ। ਉਸ ਤਰ੍ਹਾਂ ਇੱਜ਼ਤ ਦੇਣੀ ਹਾਂਜੀ ਹਾਂ ਬਹੁਤ ਅੱਛੇ ਉਹਨਾਂ ਨੇ ਕੋਈ ਸ਼ਾਇਦ ਲੈਣੀ ਇਹਨੇ ਉੱਥੇ ਕਰਨਾ ਵੀ ਨਹੀਂ ਆਇਆ ਫਿਰ ਦੇਖੀ ਨਹੀਂ 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 ਨਹੀਂ। ਤਾਜੀ- ਅਗਰ ਹਿੱਸਾ ਤੈਨੂੰ ਉਹਨਾਂ ਦਾ ਕੋਈ ਹਿੱਸਾ ਬਣਦਾ ਹੋਇਆ ਉਹ ਵੀ ਨਹੀਂ ਲੈਣਾ ਬਹੁਤ ਅੱਛੇ ਯਾਰ ਸਿਰਫ ਕੋਈ- ਦੁਲਹਨ ਹਾਂਜੀ ਦੁਲਹਨ ਆਪਣਾ ਸਿਰਫ- ਜੀਵਨ ਸਾਥੀ ਹਾਂਜੀ ਤਾਜੀ ਵੇਖਿਓ ਕਿ ਬੈਸਟ ਜ਼ਿੰਦਗੀ ਨਿਗਾਏ ਅੱਲਾ ਆਪ ਤੈਨੂੰ ਜਦੀ ਇਦਾਂ ਸੋਚ ਹੁੰਦੀ ਉਹਨੂੰ ਰੱਬ ਨੂੰ ਆਪ ਦੇ ਦਿੰਦਾ ਹਾਂਜੀ ਇਹ ਐਵੇਂ ਨਹੀਂ ਤਰਸਨ ਦਿਆ ਨਹੀਂ ਤਰਸਣਾ ਕਾ ਤੋਂ ਜੋ ਰਾਈਟਸ ਆ ਮੇਰੇ ਕੋਲ ਮੈਂ ਕੇਸ ਵੀ ਕਰਾ ਸਕਦਾ ਵਾਂ। ਅੰਦਰ ਕਰਾ ਦਿਆਂਗੇ ਨਹੀਂ ਸਾਰਾ ਨਹੀਂ ਸਹੁਰਾ ਅੰਦਰ ਕਰਾ ਦਿਆਂਗਾ ਇੰਜ ਮੁਲਾਕਾਤ ਹੋਏਗੀ ਅੱਜ ਦੇਖਿਆ ਆਪਣੇ ਯਾਰਾਂ ਦੋਸਤਾਂ ਨੂੰ ਦੱਸਣਾ ਮੇਰੇ ਸਹੁਰੇ ਕੋ ਬਚੋ ਕ੍ਰਿਮੀਨਲ ਆ ਨਹੀਂ 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 ਸਾਹਿਬ ਜਦੋਂ ਡਾਲੇ ਚਿੰਡੇ ਬੈਠਾ ਹੋਏਗਾ ਜੀ ਬੁਰਕੀਆਂ ਮੂੰਹ ਚ ਪਾਏਗਾ ਲੱਗ ਪਤਾ ਚਾਹੇਗਾ ਵੇਖਿਆ ਕੀ ਫਿਰ ਵਿਚਾਰ ਨੇ ਉਧਰੋਂ ਕੀ ਇਹਨੂੰ ਸੁੱਖ ਮਿਲਣਾ ਜਾਂ ਕੀ ਇਹਨੂੰ ਦੱਸ ਮੈਨੂੰ ਉਦੋਂ ਸੀਸ ਹੀ ਨਹੀਂ ਲੈਣੀ ਇਹਨੇ ਹਾਂਜੀ ਕੋਈ ਠੰਡੀ ਹਵਾ ਹੀ ਨਹੀਂ ਉਹਨਾਂ ਨੂੰ ਆ ਰਹੀ ਇਹਦੇ ਵੱਲੋਂ ਸੀ ਸੋ ਲੈਣਗੇ ਜਦੋਂ ਪਾਜਾ ਲੱਗਿਆ ਉਹ ਲੈਣਗੇ ਯਾਰ ਇਹ ਬੁਰੀ ਸਹੁਰੇ ਗੱਲ ਨੂੰ ਪਾਂਜੇ ਤੱਕ ਲੈ ਗਿਆ ਅੱਲਾ ਹੱਕ ਖਾ ਗਏ ਆ ਓਏ ਅੱਲਾ ਦੇ ਉਹ ਤੇਰਾ ਕਿਹੜਾ ਹੱਕ ਆ ਹਾਂਜੀ ਤੇਰੀ ਘਰ ਤੇ ਉਹਨਾਂ ਦੀ ਆਪਣੀ ਬੇਟੀ ਦਾ ਮਸਲਾ ਉਹਨਾਂ ਦਾ ਮਸਲਾ ਤੂੰ ਤੀਜੇ ਮਹੱਲਿਓ ਮਾਮਾ ਲੱਗਦਾ ਬੇਟੀ ਕਿਹੜਾ ਕਿਤੇ ਉਰਦੂ ਨੂੰ ਬੇਟਾ ਜਿੱਥੇ ਵੀ ਵਿਆਹੀ ਦਾ ਹੋਰ ਹਿਸਾਬ ਹੁੰਦਾ ਹਿੱਸਾ ਇੱਕ ਰੱਬ ਦਾ ਕੰਮ ਹੈ ਇੱਕ ਕਾਨੂੰਨ ਆ ਸ਼ਰੀਅਤ ਦਾ ਕਾਨੂੰਨ ਆ ਤੂੰ ਮਾਮਾ ਲੱਗਦਾ ਵਿੱਚ ਸਹੀ ਗੱਲ ਤੇਰਾ ਜਿਹੜਾ ਹਿੱਸਾ ਤੇਰੇ ਘਰ ਤੇਰੇ ਭਰਾਵਾਂ ਦਾ ਉਹ ਤੇਰਾ ਵਾ ਤੂੰ ਆਪਣੇ ਬੱਚਿਆਂ ਨੂੰ ਦੇ ਬੁੱਢੀ ਦੇ ਛੱਡ ਦੇ ਤੂੰ ਮਾਲਕ ਆ ਉਹ ਯਾਰ ਸਾਜੀ ਉਹਨੇ ਕਿੱਥੇ ਲੈ ਕੇ ਜਾਣਾ ਉਹ ਯਾਰ ਜਿਹੜੇ ਉਹ ਬੁੱਢੀ ਤੇਰੀ ਮਤਲਬ ਜਿੰਨੂੰ ਮਰਜ਼ੀ ਦੇਵੇ ਤੈਨੂੰ ਦੇ ਦੇਵੇ ਵਾਪਸ ਕਰ ਦੇਵੇ ਬਾਪ ਨੂੰ ਕਹੇ ਅੱਬੂ ਜੀ ਤੁਸੀਂ ਰਾਹ ਲਓ ਇਹ ਐਵੇਂ ਉਹਦਾ ਕਵੇ? ਉਹ ਯਾਰ ਫਿਰ ਡੇਲਾ ਸਜਾ ਦੂੰਗਾ ਮੈਂ ਇੰਜ ਉਹ ਕਰਕੇ ਜਾ ਦੇਖੇ ਸਜਾ ਦੀ ਬਜਾ ਜਾ ਕੰਮ ਓਏ ਕਰ ਓਏ ਓਏ ਹਿੱਸਾ ਗੱਲ ਸੁਣ ਵਾਪਸ ਗੱਲ ਸੁਣ ਓਏ ਗੈਰਤ ਨਾਲ ਜੀ ਓਏ ਸਹੀ ਗੱਲ ਆ ਸਾਡੇ ਵਾਲ ਵੇਖ ਮਹੀਨਾ ਹੋ ਗਿਆ ਸਹੁਰਾ ਅੰਦਰ ਕਰਾਇਆ ਆਪਾਂ ਕਦੀ ਕੋਈ ਐਸੀ ਗੱਲ ਨਾ ਸੁਣੀ ਕਦੀ ਸ਼ਾਵਾ ਯਾਰ ਅੰਦਰ ਸੈੱਟ ਹੋਇਆ ਸਹੁਰਾ ਭਾਈ ਉਸਤਾਦ ਜੀ ਮੇਰਾ ਜ਼ੁਬਾਨ ਨਾ ਕਰਦੇ 9 ਲੱਖ ਦੀ ਮੇਰਾ 1 to 5 ਦੀ ਜ਼ੁਬਾਨ ਨਾ ਕਰਦੇ ਹਾਲੇ ਤਾਂ ਮੈਂ ਬਾਕੀ ਸਾਰਾ ਕੁਝ ਛੱਡਿਆ ਹੋਇਆ ਮੈਂ ਕਿਹਾ ਚਲੋ ਕੋਈ ਨਹੀਂ ਯਾਰ ਪੁਰ ਕਰਾ ਦਿਓ ਤੁਸੀਂ ਨਹੀਂ ਹੋਰ ਤੂੰ ਉਹ ਵੀ ਕਹਿ ਲਾ ਉਹ ਵੀ ਲੈ ਲਾ
ਉਹ ਦੇਖ ਉਹਦੇ ਵੱਲ ਦੇਖ ਕੇ ਨਸੀਹਤ ਫੜ ਕੋਈ। ਆਪਾਂ ਅੱਲਾ ਮਾਫ ਕਰੇ ਲੈਣੀ ਨਹੀਂ ਇਹ ਸ਼ੈ। ਇਹਨੇ ਉਹਨਾਂ ਨੇ 1 to 5 ਨਹੀਂ ਦਿੱਤਾ, ਉਹ ਵਿਆਹ ਤੇ ਗਈ ਹੋਵੇ ਰੋਟੀ ਨਹੀਂ ਮੰਗਦਾ, ਰੋਟੀ ਨਹੀਂ ਮੰਗਦਾ, ਉਹ 1 to 5 ਦਾ ਕਰ। ਉਹਨੇ ਪਤਾ ਨਹੀਂ ਕਿੰਨੀ ਮੁਸ਼ਕਲ ਨਾਲ ਕਰ ਕਰਕੇ ਸਾਰਾ ਕੁਝ ਕੀਤਾ ਯਾਰ। ਅੱਲਾ ਦੇ ਬੰਦਿਆ ਜਦੋਂ ਚੀਜ਼ ਹੈ ਉਦੋਂ ਮੈਂ ਸਾਦਗੀ ਚ ਕੀਤਾ ਵਿਆਹ, ਮੈਂ ਆਪ ਸਾਦਗੀ ਇਹ ਤਾਂ ਸਾਰੇ 50 ਬੰਦੇ ਲੈ ਕੇ ਆਈ, 50 ਬੰਦੇ ਲੈ ਕੇ ਮੇਰਾ 150 ਬੰਦਾ ਤੇ ਉੱਥੇ ਗੁੱਸਾ ਕਰਕੇ ਰਿਸ਼ਤੇਦਾਰ ਜਿਹੜਾ ਉੱਥੇ ਗਲੀ 'ਚ ਫਿਰਦਾ ਰਿਹਾ ਵਿਚਾਰਾ, ਅਸੀਂ 50 ਬੰਦੇ ਲੈ ਕੇ, ਉਦੋਂ ਮੈਂ ਜ਼ਲੀਲ ਹੋ ਗਿਆ। ਤੂੰ ਉਹਨਾਂ ਨੂੰ ਕੀਤਾ ਕਿ 50 ਦੀ ਗੱਲ ਹੋਈ ਤਾਂ ਕੀਤਾ ਭਾਈ ਜਾਨ ਇਹ 150 ਬੰਦਾ ਇਕੱਠਾ ਹੋਇਆ ਸੀ, ਇਹਨੇ ਵਿੱਚੋਂ 50 ਬੰਦੇ ਕੱਢ ਲਏ ਬਸ, ਬਾਕੀ ਛੱਡ ਗਿਆ। ਕਿਉਂ? ਉਹਨਾਂ ਨੇ 50 ਬੰਦੇ ਕਹੇ ਸੀ, ਇਹਦਾ ਸਹੁਰਾ ਤੇ ਬਾਕੀ ਇਹਦੇ ਸਾਰੇ ਰਿਸ਼ਤੇਦਾਰ ਸੀ, ਉਹ ਛੱਡ ਗਿਆ। ਇਹਦੇ ਦੁੱਖੋਂ ਨਾ ਇਹਦਾ ਸਹੁਰਾ ਹੁਣ ਗਾਂਦਾ ਫਿਰਦਾ ਵਾ, ਮੇਰਾ 9 ਲੱਖਾ ਵਕਾ ਦੇ ਰੇ ਉਹ ਪ੍ਰਾਪਰਟੀ ਡੀਲਰ। ਨਾ ਕੋਈ ਆਈਟਮ ਚੰਗੀ ਪਕਾਈ, ਨਾ ਕਸਟਰਡ ਕੀਤਾ, ਮਤੰਜਣ ਜਿਹਾ ਤੂੰ ਵੀ ਕਰਕੇ ਤਾਂ ਉਹਨੂੰ ਮੱਥੇ ਬਲੋਚਿਸਤਾਨ ਛੱਡ ਹੀ ਐਸੇ ਪਹਾੜੀਆਂ 'ਚ। ਮੈਂ ਬਗੈਰਤੀ ਕਰ ਰਿਹਾ ਯਾਰ, ਅੱਲਾ ਮਾਫੀ ਦੇਵੇ। ਇਹ ਸੋਹਣੇ ਨਾਲ ਯਾਰ ਗੁੱਡ ਯਾਰ ਬਾਸ, ਇਹ ਸੋਹਣੇ ਨਾਲ ਨਹੀਂ ਇਸੇ ਤੋਂ ਤੇਰਾ ਵਿਆਹ ਨਹੀਂ ਹੋ ਰਿਹਾ, ਯਕੀਨ ਕਰ। ਤੇਰੇ ਵਿਚਾਰਾ ਜੀ ਨਾ ਹੋਵੇ ਇਹ ਸੋਹਣੇ ਨਾਲ ਨਹੀਂ ਆਪਣੇ ਬਾਪ ਨਾਲ ਇਦਾਂ ਕਰਨ ਦਿਆ। ਓਏ ਵਾਹ 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 ਵਾਹ, ਬਹੁਤ ਅੱਛੇ ਉਸਤਾਦ ਜੀ। ਭਾਵੇਂ ਦਾ ਵਿਆਹ ਨਹੀਂ ਹੋ ਰਿਹਾ ਲੇਕਿਨ ਸੰਸਕਾਰੀ ਤੇ ਹੈ ਨਾ। ਯਕੀਨ ਮੰਨੋ ਵਿਚਾਰ ਕੈਸੇ ਹੋ ਵਿਚਾਰ ਬਹੁਤ ਦਿਲ ਕਰੇ ਇਹਦਾ ਸੋਹਰਾ ਆਵੇ ਤੇ ਅਸੀਂ ਆਪਣੇ ਭਰਾਵਾਂ ਨੂੰ ਕਹਿੰਦੇ ਹੋਵੇ ਯਾਰ ਇਹ ਬੰਦਾ ਮੈਨੂੰ ਮੱਥਿਓਂ ਚੁੱਕਦਾ ਯਾਰ। ਕਿਉਂ ਕਹਿੰਦਾ ਯਾਰ ਦਿਲ ਕਰੇਗੀ। ਉਹ ਫਿਰ ਤੇਰਾ ਇੰਨਾ ਕੁਝ ਦੱਬਿਆ ਜਾਵੇ ਨਾ, ਤੇਰੀ ਇਹਨੇ ਪ੍ਰੋਪਰਟੀ ਦੱਬੀ ਜਾਵੇ, ਤੈਨੂੰ ਮੈਂ ਦੇਖਾਂ ਕਿਦਾਂ ਸਬਰ ਕਰਦਾ। ਮੈਂ ਗੇਮਾਂ ਖੇਲਦੇ ਸਾਰੀ ਉਮਰ ਲੰਘਾ ਦੂੰਗਾ, ਇਦਾਂ ਦਾ ਮੈਂ ਨਹੀਂ ਕਦੀ ਦੇਣ ਬਣਾਉਂਗਾ ਜਾਂ ਇਦਾਂ ਦੀ ਤਰਬੀਅਤ ਨਹੀਂ ਰੱਖੂੰਗਾ। ਬਹੁਤ ਅੱਛੇ ਆ। ਅੱਲਾ ਦਾ ਬੰਦਿਆ ਇਹ ਤਾਂ ਫਿਊਚਰ ਗੇਮ 'ਚ ਹੀ ਹੈ, ਮੈਂ ਹਿਸਾਬ ਲੈਣਾ ਸਨੋਕਰ ਬਣਾ ਲੈਣਾ। ਤੇਰਾ ਲਾ ਲਿਆ ਹਿਸਾਬ। ਇੱਕ ਮਿੰਟ, ਇੱਕ ਵਾਰੀ ਜ਼ਮੀਨ ਤੇ ਸਮਾਨ ਦਾ ਫਰਕ ਵੇਖ ਤੂੰ ਆਪਣੇ 'ਚ ਤੇ ਉਹਦੇ 'ਚ। ਇਸੇ ਵਜ੍ਹਾ ਤੋਂ ਤੁਹਾਡੇ ਘਰ ਵਸਣਾ ਤੇ ਯਾਰ ਉਜੜਿਆ ਬੈਠਾ। ਬਾਸ ਇੱਕ ਮਿਸਾਲ ਆ, ਮਾਂ ਪਿਓ ਕਹਿੰਦੇ ਨੇ ਕਿ ਯਾਰ ਸਾਡੇ ਕੋਲ ਹੈਗਾ, ਅਸੀਂ ਆਪਣੀ ਧੀ ਦਾ ਜੋੜਿਆ ਵਾ, ਅਸੀਂ 2-3-4 ਤੋਲੇ ਸੋਨਾ, ਅਸੀਂ ਜੇ ਸਾਰਾ, ਤੇ ਤੂੰ ਲੈ ਲਾ, ਉਹ 'ਚ ਕੀ ਪ੍ਰੋਬਲਮ ਆ? ਕਾਤੋਂ ਉਸਤਾਦ ਜੀ ਮੈਂ ਸਾਰੀ ਉਮਰ ਖੂਹ ਚ ਕਰਤੀ ਲੰਮੇ ਪੈ ਕੇ। ਮੈਂ ਕਰਾਂਗਾ ਮੈਂ ਆਪਣੇ ਹਾਂਜੀ ਬੰਦੇ ਨੂੰ ਮਾਂ ਨੂੰ ਨਹੀਂ ਤੇ ਤੂੰ ਮਤਲਬ ਉਹਨੇ ਕੋਈ ਕਾਂਡਾ ਕੋਈ ਕੁਛ ਨਾ ਪਾਇਆ? ਸ਼ੈ ਨਹੀਂ ਲੈਣੀ ਉਸਤਾਦ ਜੀ, ਕੱਖ ਵੀ ਮਈਰ ਜੀ ਬਣ ਕੇ ਆਏਗੀ। ਯਾਰ ਬਾਸ ਦਿਲ ਖੁਸ਼ ਕਰਤਾ ਹੀ ਯਾਰ। ਹਾਂਜੀ ਉਸਤਾਦ ਜੀ ਆਪਾਂ ਸੱਚੀ ਜ਼ਿੰਦਗੀ ਨਿਭਾਣੀ ਜੀ। ਉਹ ਸੱਚੀ ਨਹੀਂ ਹੈ, ਬੜੀ ਅੱਛੀ ਗੱਲ ਆ, ਤੈਨੂੰ ਰੱਬ ਨੇ ਬੜਾ ਦੇਣਾ ਵੇਖੀ। ਹਾਂਜੀ ਉਸਤਾਦ ਕਿਉਂਕਿ ਤੂੰ ਮਿਹਨਤ ਵੀ ਕਰੇਗਾ ਔਰ ਤੈਨੂੰ ਫਿਰ ਰੱਬ ਆਪੇ ਹੀ ਉਹਨਾਂ ਨਾਲੋਂ ਵੀ ਜ਼ਿਆਦਾ ਅਮੀਰ ਕਰ ਦੇਗਾ ਤੈਨੂੰ। ਅਗਰ ਤੂੰ ਲਾਲਚ ਪਏਗਾ ਕਿ 1 to 5 ਜ਼ੇਵਰ ਫਲਾਣੇ, ਲੇਕਿਨ ਯਾਰ ਮੈਂ ਕਹਿੰਦਾ ਮਾਵਾਂ ਦਾ ਵੀ ਚਾਹ ਹੁੰਦਾ ਧੀਆਂ ਨੂੰ ਉਹਨਾਂ ਨੇ ਕੋਈ ਚੀਜ਼ ਦੇਣੀ ਆ। ਮਾਵਾਂ ਛੋਟੀਆਂ ਜਿਹੀਆਂ ਧੀਆਂ ਹੁੰਦੀਆਂ ਬਣਾਉਣਾ ਸ਼ੁਰੂ ਕਰਦੇ, ਉਹ ਮਾੜੀ ਮੋਟੀ ਲੈ ਲਈ ਚੀਜ਼ ਕੋਈ। ਉਸਤਾਦ ਜੀ ਕੋਈ ਸ਼ੈ ਹੀ ਨਹੀਂ ਲੈਣੀ ਦੁਨੀਆ ਦੀ, ਕੋਈ ਸ਼ੈ ਨਹੀਂ ਲੈਣੀ, ਸਿਰਫ ਜੀਵਨ ਸਾਥੀ। ਹਾਂਜੀ ਜੀਵਨ ਅਜ਼ੀਮ ਇਨਸਾਨ ਉਸਤਾਦ। ਯਾਰ ਇਹ ਇਸ ਤਰ੍ਹਾਂ ਉਸਤਾਦ ਜੀ ਜੇ ਹਰ ਬੰਦਾ ਇਹ ਸੋਚ ਰੱਖੇ ਨਾ ਤੇ ਬੜੇ ਸਾਰੇ ਮਸਲੇ ਹੱਲ ਹੋ ਜਾਂਦੇ। ਵਾਹ ਵਾਹ। ਯਾਨੀ ਇਸ ਬੰਦੇ ਨੂੰ ਬੰਦਾ ਪੁੱਛੇ ਕਿ ਯਾਰ ਨਹੀਂ ਨਾ, ਇਹਦਾ ਹੁਣ ਦਿਲ ਕਰੇ ਉਹ ਕਹਿਣ ਠੀਕ ਆ, ਇਹ ਲਿਆ ਕੇ ਘਰ ਭੁੱਖਾ ਮਾਰ ਦੇਵੇ। ਹਾਂ ਜਾਂ ਤੇ ਆਪ ਇਹ ਤੇ ਤਦ ਗੱਲ ਕਰੇ ਨਾ, ਅਗਰ ਪਹਿਲੇ ਕਵੇ ਕਿ ਭਾਈ ਨਹੀਂ ਪਹਿਲੇ ਮੈਂ ਆਪ ਕਮਾਵਾਂਗਾ, ਮੈਂ ਆਪਣੇ ਘਰ ਉਹਦਾ ਜਹੇਜ਼, ਬੈੱਡ, ਸ਼ੈੱਡ, ਅਲਮਾਰੀ, ਕੱਪੜੇ, ਮਸ਼ੀਨ ਸਾਰਾ ਕੁਝ ਲਵਾਂਗਾ, ਫਿਰ ਮੈਂ ਲੈਵਾਂਗਾ, ਮੈਂ ਉਹਨਾਂ ਕੋਲ ਨਹੀਂ ਲੈਣੇ। ਉਹਦੇ ਕੋਲ ਆਪ ਮੈਂ ਤਦੀ ਤੇ ਬਾਰ-ਬਾਰ ਪੁੱਛਣਾ ਵੀ ਤੇਰੇ ਕੋਲ ਤੇ ਆਪ ਵੀ ਕੁੱਖ ਨਹੀਂ ਹੈਗਾ, ਉਹਨਾਂ ਕੋਲ ਵੀ ਨਹੀਂ ਲਏਗਾ ਤੇ ਇਹੋ ਜਿਹੀ ਨੇਕੀ ਕੀ ਕਰਨੀ ਆ? ਕੋਈ ਸ਼ੈ ਨਹੀਂ ਉਸਤਾਦ ਯਾਰ ਪਹਿਲੇ ਕਮਾ, ਆਪ ਬਣਾ। ਹਾਂਜੀ ਤਾਜੀ ਉਹ ਮੈਂ ਕਮਾਵਾਂਗਾ, ਹਾਂਜੀ ਉਹ ਮੈਂ ਕਮਾਵਾਂਗਾ, ਸ਼ੈ ਕੋਈ ਨਹੀਂ ਲੈਣੀ। ਸਿਰਫ ਮੇਰੇ ਛੋਟੇ ਭਰਾ ਨੇ ਨਾ ਆ ਮਕਾਨ ਹੁਣ ਅਸੀਂ ਬਦਲਿਆ ਹੈ, 52 ਲੱਖ ਦਾ ਲਿਆ, 27 ਦੇ ਦਿੱਤਾ, 24 ਲੱਖ ਰੁਪਇਆ ਬਕਾਇਆ ਵਾ, ਉਹ ਦੇ ਦੇਣ ਥੋੜਾ ਸਾ ਬਾਅਦ। ਓਕੇ ਕਿੱਧਰ ਚੱਲਾਂ? ਉਹਦੇ ਵਿਚਾਰ ਠਹਿਰ ਜਾ, ਇਕੱਠੇ ਚੱਲਦੇ ਠਹਿਰ। ਤੋਤੇ ਉੱਡ ਕੇ ਗੱਲ ਸੁਣ ਕੇ ਕਿੱਧਰ ਗਏ ਵਿਚਾਰ? ਲੱਖ ਕਰਕੇ ਸਾਜੀ ਦੇ ਦੇ ਨਾ, ਇਕੱਠੇ ਨਾ ਦੇ। ਅਗਲੀ ਗੱਲ ਤਾਂ ਸੁਣਨਾ ਹੈ ਜੀ। ਲੱਖ ਕਰਕੇ ਦੇ ਦੇਣ, ਕਿਸ਼ਤ ਵਾਈਜ਼ ਉਹ ਦੇ ਦੇਣ। ਉਹ ਗੱਲ ਕੀਤੀ ਆ ਪ੍ਰਾਪਤੀ ਦੀ। ਕੁਛ ਨਹੀਂ ਲੈਣਾ ਕਿ ਚਲ ਅਸੀਂ ਤੇਰਾ ਇੱਥੇ ਮਕਾਮ ਲੈ। ਕੁਛ ਨਹੀਂ ਲੈਣਾ, ਘੰਟਾ ਕਹਿਣ ਦੇ ਕਰੋ। ਇੱਕ ਮਿੰਟ ਮੈਂ ਛੋਟੀ ਪਾੜ ਯਾਰ ਦੇਖ ਮੈਂ ਯਾਰ ਇੱਕ ਮਿੰਟ ਦੀ ਗੱਲ ਪਹਿਲੇ ਸੁਣ ਲਓ, ਹੋ ਸਕਦਾ ਸਾਨੂੰ ਗਲਤੀ ਲੱਗੀ ਹੋਵੇ, ਜ਼ਰਾ ਮੈਨੂੰ ਕਨਫਰਮ ਕਰ ਲੈਂਦੇ। ਚਲੋ ਕਰ ਲਓ। ਅੱਛਾ ਮਤਲਬ ਉਹ ਤੂੰ ਵਾਪਸ ਕਰਨੇ ਆ ਜਾਂ ਨਹੀਂ ਬਸ ਦੇ ਦੇਣ? ਨਹੀਂ ਉਹ ਸਿਰਫ ਤਾਜੀ ਸ਼ਾਦੀ ਕਰਨੀ, ਸਮਾਨ, ਜਹੇਜ਼, ਫਰਨੀਚਰ, ਕੋਈ ਸ਼ੈ ਨਹੀਂ ਲੈਣੀ। ਨਹੀਂ ਉਹ ਜਿਹੜਾ ਕਿੰਨੇ ਲੱਖ? ਇਹ 52 ਲੱਖ ਦਾ ਤਾਜੀ ਮਕਾਨ ਲਿਆ ਤੇ 27 ਦੇਣਾ ਸੀ ਤੇ 27 ਦੇ ਦਿੱਤਾ ਵਾ। ਹਾਂਜੀ ਉਹ ਸਾਨੂੰ ਪਤਾ ਕਿੱਦਾਂ ਦਿੱਤਾ ਵਾ, ਯਕੀਨ 27 ਕਰ। ਦੁਨਾ 54, ਯਾਨੀ ਪਿੱਛੇ 25 ਰਹਿ ਗਿਆ। ਹਾਂਜੀ 24 ਲੱਖ 24 ਰਹਿ ਗਿਆ ਤੇਰੇ। 24 ਉਹ ਦੇ ਦੇਵੇ ਹਾਂਜੀ ਤੇ ਤੁਸੀਂ ਉਹਨੂੰ ਵਾਪਸ ਕਰੋਗੇ ਜਾਂ ਬਸ ਉਹ ਦੇ ਦੇਵੇ? ਨਹੀਂ ਤਾਜੀ ਹੋ ਗਈ ਵਾਪਸ ਭਲਾ ਹੁੰਦੇ ਆ ਤਾਜੀ। ਸਾਡੇ ਕੋਲ ਕਿੱਥੇ ਦਿੱਤੇ ਜਾਂਦੇ ਵਾਪਸ? ਕਸਮ ਮੈਂ ਪਹਿਲੇ ਬੋਲਾ ਨਹੀਂ ਯਾਰ ਯਾਰ ਮੈਂ ਦੇਖ, ਮੇਰੀਆਂ ਅੱਖਾਂ 'ਚ ਯਕੀਨ ਕਰ, ਕਦੀ ਟੀ ਟਾਈਮ ਜਥਰੂ ਨਹੀਂ ਆਏ ਮੇਰੀਆਂ ਅੱਖਾਂ 'ਚ।
ਉਹ ਯਾਰ ਕਿੱਥੋਂ ਇੰਨਾ ਵੱਡਾ ਜਿਗਰ ਆ ਤੈਨੂੰ? ਜੀ ਦੇਖੋ ਇਹਦੇ ਵਾਂਗੂ ਤੇ ਨਹੀਂ ਨਾ 1 to 5 ਨਹੀਂ ਨਹੀਂ ਕਦੀ ਵੀ ਨਹੀਂ ਕਦੀ ਵੀ ਉਹ ਕੁਦਰਤਨ ਹੋ ਗਿਆ ਆ ਮਕਾਨ ਦਾ ਵਾਧਾ ਘਾਟਾ ਚਲੋ ਕੋਈ ਨਹੀਂ ਆਹੋ ਇਹ ਹੁੰਦਾ ਸਾਥ ਨਿਭਾਣੋ ਇੱਥੇ। ਓਏ ਹੋਏ ਅੱਛਾ ਇੱਕ ਮਿਸਾਲ ਠਹਿਰ ਜੋ ਯਾਰ ਜ਼ਰਾ ਇੱਕ ਮਿਸਾਲ ਉਹ ਕਹਿੰਦੇ ਯਾਰ ਅਸੀਂ ਨਹੀਂ ਦੇ ਸਕਦੇ 24 ਫੇਰ ਹਾਂਜੀ ਫੇਰ ਫਿਰ ਰਹਿਣ ਦਾਂਗੇ ਫਿਰ ਹੋਰ ਕਿਤੇ ਵੇਚ ਲਾਂਗੇ ਜਿਹੜੇ ਦਊਗੇ ਉੱਥੇ ਕਰ ਲਾਂਗੇ ਤੈਨੂੰ ਭੈਣ ਉਸਤਾਦ ਜੀ ਕੁੱਟ ਬਣਦੀ ਨਹੀਂ ਇਹਦੀ ਕੁੱਟ ਨਹੀਂ ਬਣਦੀ ਪਤਾ ਕਿੰਨਾ ਜੀ ਇਹ ਕੋਟੇ ਤੇ ਨਹੀਂ ਆਪਣੇ ਛੁਰੀਆਂ ਮਾਰੀਏ ਜਿਹੜਾ ਅਸੀਂ ਇਹਨੂੰ ਏਦਾਂ ਵਿਚਾਰੀ ਸਮਝਿਆ। ਹਾਂਜੀ ਬਸ ਮਤਲਬ ਕਿ 2 ਲੱਖ ਦਾ 1 to 5 ਯਾਨੀ ਕਿ ਉਹਨਾਂ ਨੇ ਦਿਲ ਕਰੇ 17-18 ਲੱਖ ਦਾ ਸਮਾਨ ਦੇਣਾ ਹੋਵੇ ਜਿਹੜਾ ਤੁਸੀਂ ਅੱਗੇ ਬੜਾ ਆਪਣੀ ਵੱਲੋਂ ਮਤਲਬ ਕਿ ਸ਼ਾਹ ਬਣ ਕੇ ਰਹਿਮਦਿਲੀ ਕਰਕੇ ਤੁਸੀਂ ਇੱਕ ਮਸ਼ਰਕੀ ਇਨਸਾਨ ਮਸ਼ਰਕੀ ਬੱਚਾ ਬਣ ਕੇ ਤੇ ਨੇਕੀ ਦੇ ਪਹਾੜ ਸਾਨੂੰ ਸੁਣਾ ਕੇ ਤੇ ਉਹ ਟੋਟਲ ਸਮਾਨ ਜਿਹੜਾ ਅਸੀਂ ਕਹਿ ਰਹੇ ਸੀ ਲੈ ਲਾ ਉਹ ਦਿਲ ਕਰੇ 14.5 ਲੱਖ ਦਾ ਬਣਦਾ ਕਿਦਾਂ 24 ਲੱਖ ਮੇਰੇ ਭਰਾ ਦਾ ਲਾ ਤੁਸੀਂ ਮਕਾਨ ਦਾ ਦੇਣਾ ਤੇ ਬਾਕੀ ਨਹੀਂ ਉਹਨੇ ਭਾਜੀ ਦੇਖੋ ਨਾ ਹੁਣ ਉਹ ਉਸ ਮਕਾਨ 'ਚ ਕਿਹੜਾ ਮੈਂ ਇਕੱਲੇ ਨੇ ਰਹਿਣਾ ਹਾਂ ਉਹਨੇ ਉਹਦੀ ਕੁੜੀ ਨੇ ਵੀ ਰਹਿਣਾ ਨਾਲ ਚਲੋ 27 ਅਸੀਂ ਕੀਤਾ ਉਹ ਕਰੇ ਜ਼ਿੰਦਗੀ ਤੇ ਉਹ ਜਿਹੜੀ 27 ਕੀ ਅਸੀਂ ਕੀਤਾ 24 ਕੋ ਵੀ ਕਰ ਲਵੇ ਫਿਰ ਆਖੋ ਇਦਾਂ ਹੀ ਜ਼ਿੰਦਗੀ ਬਸਰ ਹੁੰਦੀ ਹੈ ਤਾਂ ਹਾਂਜੀ ਇਹਨੂੰ ਹੀ ਕਹਿੰਦੇ ਆ ਹੱਕ ਸੱਚ ਹਾਂਜੀ ਮੁਸਾਵੀ ਸਾਡੇ ਨਾਲ ਬੜਾ ਵੱਡਾ ਕਿਹੜਾ ਹੋਇਆ ਜੇ ਕਸਮੇ ਟੀ ਟਾਈਮ ਨਹੀਂ ਯਾਰ ਬਾਸ ਦਿਲ ਦਾ ਮਾੜਾ ਹੀ ਆ ਨਹੀਂ ਯਾਰ ਜੋ ਵੀ ਇਹ ਨੀਅਤ ਹੈ ਮਾੜੀ ਹੈ ਨਾ ਉਹਦਾ ਕੁਝ ਨਹੀਂ ਲੈਣਾ ਅਸੀਂ ਅਗਰ ਕੁਝ ਨਹੀਂ ਉਦਾਂ ਨਹੀਂ ਤਾਜੀ ਉਦਾਂ ਨਹੀਂ ਹਾਂਜੀ ਉਹ ਤੇ ਹੀ ਜੇ ਇੱਕ ਲਾਨਤ ਆ ਹਾਂਜੀ ਲਾਨਤ ਆ ਫਰਨੀਚਰ ਵੀ ਦੇਵਰ ਵੀ ਆਪਾਂ ਠੀਕ ਆ ਭਾਜੀ ਨਗਦ ਠੀਕ ਆ ਪੰਜੀ ਚੀਜ਼ ਵਾਕਈ ਜੀ ਇੱਕ ਲਾਨਤ ਹੈ 24 ਲੱਖ ਜਿਹੜਾ ਨਕਦੀ ਦੇ ਦੇਵੇ ਤੇ ਉਹ ਠੀਕ ਨਕਤੀ ਨਾ ਵੇ ਉਹ ਜਿਹੜਾ ਬੰਦਾ ਪ੍ਰਾਪਤੀ ਲੀਲ ਉਹ ਅਸੀਂ ਮਿਲਾ ਦਾਂਗੇ ਉਹਦੇ ਨਾਲ ਆਪੀ ਜੋ ਵੀ ਕਮਿਟਮੈਂਟ ਕਰਨੀ ਉਹਨੂੰ ਦੇ ਦਿਆ ਕਰ ਹਾਂਜੀ ਉਧਰ ਭਾਵੇਂ ਕਿਸ਼ਤਾਂ ਕਰ ਹਾਂਜੀ ਕਿਸ਼ਤਾਂ ਕਰ ਲਵੇ ਉਹਨੇ ਆਪ ਕਿਹਾ ਵਾ ਕਹਿੰਦਾ ਟੋਟਿਆਂ ਤੇ ਦੇ ਦਿਓ ਕਿਸ਼ਤ ਵਾਈਜ਼ ਦੇ ਦਿਓ ਹਾਂਜੀ ਉਹ ਕਹਿੰਦਾ ਭਾਵੇਂ ਲੱਖ ਰੁਪਏ ਮਹੀਨਾ ਕਰਕੇ ਆਹੋ ਅਸੀਂ ਕਿਹੜਾ ਵੀ ਬਹੁਤਾ ਬਟਨ ਪਾਣੇ 24 ਲੱਖ ਹੀ ਆ ਉਹ ਆਪਣੇ ਹਿਸਾਬ ਨਾਲ ਅੱਛਾ ਇਹਦਾ ਮਤਲਬ ਅੱਛਾ 24 ਲੱਖ ਦੇ ਦੇਵੇ ਹਾਂਜੀ ਫਿਰ ਤੁਸੀਂ ਉਹਦੀ ਕੁੜੀ ਨੂੰ ਮਤਲਬ ਖੁਸ਼ ਰੱਖੋਗੇ ਹਾਂਜੀ ਫਿਰ ਤਾਂ ਜੀ ਪਲਕਾਂ ਤੇ ਵਿਛਾਵਾਂਗਾ ਜਦੋਂ ਆਣ ਅਰੇ ਫਿਰ ਤੁਸੀਂ ਉਹਨੂੰ ਪਲਕਾਂ ਤੇ ਵਿਛਾਓਗੇ ਹਾਂਜੀ ਸਾਹਿਬ ਫਿਰ ਆਹੋ ਪਲਕਾਂ ਤੇ ਪਲਕਾਂ ਅੱਛਾ ਅਗਰ ਉਹ ਵਿਆਹ ਤੋਂ ਬਾਅਦ ਹਾਂਜੀ ਉਹ ਕਹਿ ਦਿੰਦਾ ਕਿ ਠੀਕ ਹੈ ਜੀ ਮੈਂ 24 ਦੇ ਦਾਂਗਾ ਵਿਆਹ ਹੋ ਜਾਂਦਾ ਕੁੜੀ ਤੁਹਾਡੇ ਘਰ ਚਲੀ ਜਾਂਦੀ ਹੈ ਉਸ ਤੋਂ ਬਾਅਦ ਉਹ ਕਹਿੰਦਾ ਯਾਰ ਮੇਰੇ ਹਾਲਾਤ ਡਾਊਨ ਹੋ ਗਏ ਮੈਂ ਨਹੀਂ ਦੇ ਸਕਦਾ ਫਿਰ ਕੁੜੀ ਨੂੰ ਫੇਰ ਵੀ ਉਦਾਂ ਹੀ ਮਦਦ ਕਰੇਗਾ ਫਿਰ ਕਤੋਂ ਉਦਾਂ ਫਿਰ ਮੈਂ ਆਲਾ ਲੈ ਜਾਣਾ ਉਹ ਕੀ ਆਹੋ ਆ ਪੈਪ ਖੜਾਂਗਾ ਫਿਰ ਆਹੋ ਵੇਖੀ ਤੇ ਸਹੀ ਫਿਰ ਕੀ ਫਿਰ ਕੀ ਫਿਰ 24 ਲੱਖ ਹੈ ਨਹੀਂ ਜਾਂ ਸੀ ਹੈ ਨਹੀਂ ਹਾਂ ਇੱਥੇ ਤੇ ਮੈਨੂੰ ਫਰਿਸ਼ਤਾ ਲੱਗ ਗਿਆ ਸਾਰੀਆਂ ਤੋਂ 24 ਲੱਖ ਦੀਆਂ ਸੀ ਪਲਾਟ ਪਾ ਕੇ ਨਹੀਂ ਰਿਸ਼ਤੇ ਮੈਂ ਤੇਰੇ ਕੋਲੋਂ ਮਾਫੀ ਚਾਹਨਾ ਯਾਰ ਅਸੀਂ ਤੈਨੂੰ ਇੰਨਾ ਬੁਰਾ ਭਲਾ ਕਿਹਾ ਮਿੱਠੇ ਯਾਰ ਓਏ ਹੋਏ ਹੋਏ ਸ਼ੁਰੂ ਚ ਗੱਲਾਂ ਕੀਤੀਆਂ ਤੇ ਸਾਰਾ ਟਰੈਕ ਤੇ ਸੀ ਅਸੀਂ ਕੋਈ ਡਿਮਾਂਡਾਂ ਤੇ ਨਹੀਂ ਨਾ ਸਾਜੀ ਕੀਤੀਆਂ ਹਾਂਜੀ ਉਹ ਇੱਕ ਹੋ ਗਿਆ ਵਾ ਆ ਵੀ ਕਿੱਥੇ ਇੰਨੀਆਂ ਚੀਜ਼ਾਂ ਜੀ ਜ਼ੇਵਰ ਵੀ ਦਿਓ ਜੀ ਫਲਾਣਾ ਵੀ ਦਿਓ 1 to 5 ਵੀ ਦਿਓ ਜ਼ਮੀਨ ਚੋਂ ਵੀ ਹਿੱਸਾ ਦਿਓ ਜਨਾਬ ਜੀ ਸਾਨੂੰ ਰੋਟੀ ਵੀ ਚੰਗੀ ਦਿਓ ਕੱਪੜੇ ਵੀ ਦਿਓ ਜੀ ਵਰੀ ਵੀ ਫਲਾਣਾ ਨਾ ਇੱਕੋ ਗੱਲ ਵੈਰੀ ਗੁੱਡ ਯਾਰ ਅੱਛਾ ਇੱਕ ਮਿਸਾਲ ਹੈ ਜੇ ਉਹਨਾਂ 24 ਦੇ ਦਿੱਤਾ ਫਰਜ਼ ਕਰੋ ਇਹਨੇ ਜੋ ਕਿਹਾ ਕਿ ਉਹਦੇ ਕੋਲ ਕੁਝ ਨਹੀਂ ਚਾਹੀਦਾ ਜਹੇਜ਼ ਹੀ ਹੈ ਉਹ ਤੇ ਇਹਦੇ ਘਰ ਫਿਰ ਵੀ ਕੁਝ ਨਾ ਹੋਇਆ 24 ਦੇ ਕੇ ਤੇ ਬਾਅਦ ਚ ਲੜੇ ਅੱਛਾ 24 ਲੱਖ ਦੇ ਕੇ ਉਹ ਕਹਿਣ ਕਿ ਅਸੀਂ ਨਾਲ ਹੁਣ ਜੇਜ਼ ਵੀ ਦੇਣਾ ਵਾ ਫਿਰ ਉਹ ਫਿਰ ਉਹਨਾਂ ਦੀ ਭਾਈ ਮਰਜ਼ੀ ਆ ਫਿਰ ਖੁਸ਼ੀ ਨਾਲ ਜੋ ਕਰਨਾ ਵਾ ਖੁਸ਼ੀ ਤੇ ਹਦੀ ਨਹੀਂ ਨਾ ਹੁਣ ਉਹਨਾਂ ਦੀ ਖਰਾਬ ਹਾਂ ਗੁੱਡ ਯਾਰ ਉਹਨਾਂ ਦੀ ਖੁਸ਼ੀ ਵੀ ਨਹੀਂ ਖਰਾਬ ਕਰਨੀ ਆਪਣੀ ਸੈਟਿੰਗ ਵੀ ਨਹੀਂ ਖਰਾਬ ਕਰਨ ਦੇ ਉਹ ਉਹਨਾਂ ਦੀ ਭਾਈ ਮਰਜ਼ੀ ਯਾਨੀ 24 ਟਾਰਗੇਟ ਆ 24 ਤੋਂ ਬਾਅਦ ਭਾਵੇਂ 24 ਦਾ ਹੋਰ ਨਾਲ ਦੇ ਦੇਣ ਕੋਈ ਰੋਲ ਨਹੀਂ ਆਪਣੀ ਧੀ ਨੂੰ ਦੇਣਾ ਹਾਂਜੀ ਮੈਂ ਕਿਹੜਾ ਵੀ ਆਹੋ ਕੋਈ ਡਿਮਾਂਡਾਂ ਕਰਨੇ ਵੀ ਉਹ ਜੇ ਵਾਸ਼ਿੰਗ ਮਸ਼ੀਨ ਦੇਣੀ ਤਾਂ ਉਹਨੇ ਹੀ ਚਲਾਉਣੀ ਹੈ ਉਹਨੇ ਕੱਪੜੇ ਧੋਣੇ ਵਿੱਚ ਕਿਹੜਾ ਸੀ ਧੋਣੇ ਕੈਸ਼ 24 ਚਾਹੀਦਾ ਬਾਕੀ ਆਈਟਮਾਂ ਜਿਹੜੀਆਂ ਮਰਜ਼ੀ ਦੇ ਨਾਲ ਪਹਿਲੇ ਕੈਸ਼ ਪਹਿਲੀ ਕੈਸ਼ ਸਹੀ ਹੈ ਨਹੀਂ ਕੈਸ਼ ਨਹੀਂ ਤਾਜੀ ਕੈਸ਼ ਕਹਦਾ ਉਹ ਪ੍ਰਾਪਰਟੀ ਡੀਲਰ ਨਾਲ ਬਣ ਗਿਆ ਚੈੱਕ ਦੇ ਦੇਣਾ ਹਾਂਜੀ ਚੈੱਕ ਦੇ ਉਹਨੂੰ ਹੀ ਦੇਣ ਜੋ ਵੀ ਆ ਉਹਦੇ ਨਾਲ ਮੁੱਕ ਲੈ ਜੇ 24 ਨਾ ਦੇਣ ਤੇ ਫਿਰ ਸਹੁਰੇ ਨਾਲ ਕੀ ਕਰਾਂਗੇ ਫਿਰ ਭਾਈ ਮੈਂ ਵਿਆਹ ਹੀ ਨਹੀਂ ਕਰਨਾ ਨਹੀਂ ਇੱਕ ਮਿਸਾਲ ਆ ਕਿ ਉਹ 24 ਲੈ ਕੇ ਤੁਸੀਂ ਪੂਰਾ 24 ਜਦੋਂ ਤੁਹਾਡਾ ਉਦੋਂ ਵਿਆਹ ਕਰਨਾ ਜਾਂ ਵਿਆਹ ਕਰਨ ਤੋਂ ਬਾਅਦ ਉਹ ਥੋੜੇ ਵੀ ਦੇਈ ਜਾਵੇ ਨਹੀਂ ਉਹ 24 ਪੂਰਾ ਕਰੇਗਾ ਤੇ ਵਿਆਹ ਹੋਣਾ ਦੇਖੋ ਨਾ ਹੁਣ ਇੱਕ ਇਹਦਾ ਉਹਦੀ ਕਸੂਮੀਅਤ ਚੈੱਕ ਕਰ ਯਾਰ ਕਿੱਥੋਂ ਲੱਭਣੇ ਨੇ ਇਦਾਂ ਦੇ ਬੰਦੇ ਯਾਰ ਸਹੀ ਯਾਰ ਸ਼ਖਸੀ ਇਦਾਂ ਦੇ ਜਵਾਈ ਕਿੱਥੋਂ ਲੱਭਣੇ ਨੇ ਅਸੀਂ 27 ਪੂਰਾ ਕੀਤਾ ਨਾ ਤੇ 24 ਉਹ ਵੀ ਕਰ ਲਵੇ ਹਾਂ ਤੇ ਬਰਾਬਰ ਦਾ ਹੀ ਕੰਮ ਆ ਸਹੀ ਗੱਲ ਹੈ ਸਹੀ ਯਕੀਨ ਮੰਨ ਯਾਰ ਤੂੰ ਯਾਰ ਇਹ ਤੈਨੂੰ ਸ਼ਰਮ ਚਾਹੀਦੀ ਆ ਕਿਉਂ ਕਾਤੋਂ ਤੂੰ ਪੁੱਛਣ ਦੇ ਆ ਜਗ੍ਹਾ ਵੀ ਚਾਹੀਦੀ ਮਕਾਨ ਨਹੀਂ ਚਾਹੀਦਾ ਕੱਲੀ ਸ਼ਰਮ ਨੂੰ ਕੀ ਕਰੂੰਗਾ ਸ਼ਰਮ ਕਿਹੜੀ ਹੁੰਦੀ ਜਿਹਦੇ ਵਿੱਚ 2 ਕਮਰੇ ਉੱਤੇ ਹੁੰਦੇ ਤੇ 3 ਬੰਦੇ ਯਾਰ ਇਦਾਂ ਥੋੜੀ ਹੁੰਦਾ ਵਾ ਉਹਨੇ ਵੇਖਾਂ ਭਾਵੇਂ ਇਤਨਾਮ ਨਹੀਂ ਕਰਦਾ ਸਹੁਰੇ ਉੱਤੇ ਬਰਡਨ ਨਹੀਂ ਪਾਇਆ ਤੂੰ 24 ਲੱਖ ਮੰਗਣ ਡਿਆ ਹੁਣ ਕੌਣ ਦਵੇ ਮੰਗਣ ਨਹੀਂ ਦਿਆਂ
ਉਹ ਮੰਗਦੇ ਆ ਪ੍ਰਾਪਰਟੀ ਡੀਲਰ। ਹਾਂਜੀ ਲਓ ਜੀ ਨਾਜ਼ਰੀਨ, ਇਹ ਦੁਆ ਕਰੋ ਇਸ ਤਰ੍ਹਾਂ ਦਾ ਨੇਕ ਦਿਲ ਸਾਰੇ ਹੋਣ। ਉਸਤਾਦ ਜੀ 24 ਲੱਖ ਦੇਣਗੇ ਤਾਂ ਚੰਗੇ ਰਹਿਣਗੇ, ਨਹੀਂ ਤੇ ਟਾਈਗਰ ਸ਼ਰਫ ਹੱਥੋਂ ਨਿਕਲ ਜਾਣਾ ਉਹਨਾਂ ਦੇ। ਮਿੱਠੇ ਯਕੀਨ ਕਰ, ਇੱਕੋ ਦਫਾ ਉਹਨਾਂ ਨੇ 24 ਲੱਖ ਦੇਣਾ ਵਾ ਸਟਾਰਟ ਤੇ ਬਸ। ਹਾਂਜੀ, ਬਾਅਦ ਚੋਂ ਫਿਰ 2-3 ਸਾਲ ਕਿੰਨੇ ਮੰਗਣਗੇ? ਬਾਅਦ ਚੋਂ ਕੀ? ਬਾਅਦ ਚੋਂ ਕਿੰਨੇ ਮੰਗਣੇ 2-3 ਸਾਲ? 2-3 ਸਾਲ ਦਾ ਕੋਟਾ ਉਸ ਤੋਂ ਇੱਕੋ ਬਾਅਦ ਦਫਾ ਕੱਢੇਗਾ ਉਹ, ਬੜੀ ਹਿੰਮਤ ਨਾਲ ਕੱਢੇਗਾ 2 ਸਾਲ। ਭਾਜੀ ਓਕੇ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ ਸੁਣ ਲਓ, ਇਸ ਤਰ੍ਹਾਂ ਦੇ ਵੀ ਬੰਦੇ ਹੈ ਨੇ ਅੱਜ ਦੁਨੀਆ 'ਚ ਯਾਰ। ਫਰਿਸ਼ਤਾ ਸਫ ਸਿਫਤ ਇਨਸਾਨ। ਵਾਹ ਵਾਹ ਵਾਹ। ਲੋ ਜੀ ਓਕੇ ਜਨਾਬ। ਓਏ ਹੋਏ ਮੇਰੇ ਤੇ ਅਥਰੂ ਜਿਹੜੇ ਨਾ ਉਹ ਸਾਜੀ ਇਹੋ ਜਿਹੇ ਬੰਦਿਆਂ ਦੀ ਉਮਰ ਥੋੜੀ ਹੁੰਦੀ, ਸੋਹਰੇ ਉੱਤੋਂ ਹੀ ਮਰ ਜਾਂਦੇ।